ਆਪਾਂ ਬਦਾਮ ਨਾ ਪੈਕਟ 'ਚ ਦੇਖਦੇ ਆ ਬੜਾ ਸਾਫ਼ ਸੁਥਰਾ, ਉਸ ਤੋਂ ਪਹਿਲਾਂ ਕਿੰਨਾ ਕੁਛ ਆ, ਸ਼ੇਕ ਹੋਣਾ, ਸਵੀਪ ਹੋਣਾ, ਫਿਰ ਇਦਾਂ ਜਿਹੜਾ ਉਹਨਾਂ ਨੇ ਹਾਰਵੈਸਟ ਕਰਨਾ ਤੇ ਫਿਰ ਜਾ ਕੇ ਜਿਹੜਾ ਟ੍ਰੇਲਰ ਦੇ ਵਿੱਚ ਜਿਹੜਾ ਉਹ ਪਹੁੰਚਣਾ। ਤੁਹਾਨੂੰ ਦਿਖਾਓ ਇਹਦੇ ਇੰਜਨ ਕਿੱਡਾ ਕੁ ਪਾਵਰਫੁਲ ਹੈ ਇਹਦਾ। ਇੰਜਨ ਇਹਦਾ ਜੀ 100 ਹਾਰਸ ਪਾਵਰ ਦਾ। ਓਕੇ। ਤੇ ਡੀਜ਼ਲ ਇੰਜਨ ਆ। ਠੀਕ ਹੈ। ਤੇ ਇਹ 100 ਹਾਰਸ ਪਾਵਰ ਦਾ ਜੀ। ਓਕੇ। ਜਿਹੜਾ ਆਪਣਾ ਕਿਹੜਾ ਹੈ ਸੀਟ ਵੀ ਇਹ ਵੀ 에ਅਰ ਰਾਈਡ ਆ। ਅੱਛਾ। ਹਾਂ ਕਿਦਾਂ ਆਪਣੇ ਵਿੱਚ ਝਟਕੇ ਨਹੀਂ ਲੱਗਦੇ ਬਹੁਤ ਨਹੀਂ ਹੁੰਦੀ ਉਦਾਂ। ਹਾਂਜੀ ਹਾਂ। ਸ਼ੇਕਿੰਗ ਅੰਦਰ ਨਹੀਂ ਫੀਲ ਹੁੰਦੀ। ਆਪਣਾ ਇੱਕ ਹੱਥ ਦਾ ਸਟ੍ਰਿੰਗ ਤੇ ਇੱਕ ਆਹ ਕਿਹਦਾ ਜੋਇਸਟਿਕ ਆ। ਇਸੇ ਨਾਲ ਹੀ ਆਰਮ ਦੇ ਅੰਦਰ ਬਾਹਰ ਜਾਣਾ। ਹਾਂਜੀ ਆਰਮ ਕੰਟਰੋਲ ਤੇ ਇਹ। ਠੀਕ ਹੈ। ਜਿਹੜੇ ਬਾਹਰ ਧੁੱਪ ਲੱਗਦੀ ਆ ਹਾਂ ਉਹ ਪਹਿਲਾਂ ਸੁੱਕਦੇ ਆ। ਸਾਊਥ ਵਾਲਾ ਪਾਸਾ ਕਹਿ ਲਈਏ, ਸਾਊਥ ਵਾਲਾ ਲਾ ਲਓ ਚਾਹੇ ਉੱਪਰ ਵਾਲਾ ਲਾ ਲਓ, ਜਿਹੜੇ ਜਾਣ ਦੀ ਬਦਾਮ ਕਈ ਵਾਰੀ ਹੁਣ ਇੱਥੇ ਅੰਦਰ ਲੱਗੇ ਆ, ਇਹ ਬਦਾਮ ਰਹਿ ਜਾਂਦੇ ਆ, ਹਰੇ ਰਹਿਣੇ ਆ। ਹਾਂ। ਇਹਨਾਂ ਨੇ ਬਦਾਮ ਸਾਰਾ ਇਧਰੋਂ ਚੱਕਣਾ ਤੇ ਇਧਰ ਦੇ ਪਲਾਸਟਿਕ ਲੱਗੀ ਆ ਉਹਦੇ ਨਾਲ ਲਾ ਦੇਣਾ, ਉਹਦੇ ਨਾਲ ਫਿਰ ਵੱਟ ਬਣ ਜਾਂਦੀ ਆ ਜਿਹੜੀ ਆਪਾਂ ਸੈਂਟਰ ਦੇ ਵਿੱਚ ਪਈ ਦੇਖਦੇ ਆ, ਦੋ ਰੋਜ਼ ਦੇ ਵਿੱਚ ਜਿਹੜੀ ਹੁੰਦੀ ਆ। ਠੀਕ ਆ। ਇਹਦਾ ਕਿਹੜਾ ਪਾਸਾ ਅੱਗੇ ਤੇ ਕਿਹੜਾ ਪਾਸਾ ਪਿੱਛੇ ਹੁੰਦਾ ਹੈ? ਆਮ ਅੱਗੇ ਜਾਂਦਾ। ਠੀਕ ਹੈ। ਹੈਨਾ, ਤੇ ਆਹ ਜਾਂਦਾ ਪਿਛਲੇ ਪਾਸੇ। ਠੀਕ ਹੈ। ਇੱਥੋਂ ਦੀ ਸਾਰੀ ਹਵਾ ਜਾਂਦੀ ਆ ਅੰਦਰ। ਓਕੇ। ਜਿਹੜੀ ਵੱਜਦੀ ਆ। ਹਾਂ। ਹੈਨਾ, ਤੇ ਜਿਹੜਾ ਛੋਟਾ ਫਾਰਮਰ ਆ ਨਾ ਉਹ ਹਮੇਸ਼ਾ ਹੀ ਲਾਸਟ ਕਰਦਾਗਾ, ਕਿਉਂ ਉਹ ਪ੍ਰਾਈਸ ਵੱਧਦੀ ਰਹਿੰਦੀ ਹਰ ਸਾਲ। ਜਿੰਨਾ ਲੇਟ ਲਊਗਾ ਉਨੀ ਮਹਿੰਗੀ ਲੈਣੀ ਪਊਗੀ। ਤੇ ਆਪ ਦੀ ਇਕਵਿਪਮੈਂਟ ਦਾ ਇਹ ਆ ਵੀ ਜਦੋਂ ਵੀ ਕੋਈ ਵੈਦਰ ਮੀਂਹ ਆ ਗਿਆ, ਕਣੀ ਆ ਗਈ, ਹੋਰ ਆ ਗਈ, ਫਿਰ ਤੁਸੀਂ ਕਿਸੇ ਦੀ ਵੇਟ ਨਹੀਂ ਕਰਦੇ। ਦੇਖੋ ਸੀਕੁਐਂਸ ਚੱਲਦਾਗਾ ਹੈਨਾ। ਤੁਸੀਂ ਸ਼ੇਕ ਕਰਦੇ ਆ, ਹਫਤੇ ਬਾਅਦ ਆ ਕੇ ਤੁਸੀਂ ਉਹਨੂੰ ਸਵੀਪ ਕਰਕੇ ਤੇ ਫਿਰ ਜਿੰਨੀ ਛੇਤੀ ਚੱਕ ਹੁੰਦਾ ਚੱਕ ਕੇ ਭੇਜ ਦੇ। ਇਹ ਜਦੋਂ ਬਦਾਮ ਇੱਥੋਂ ਚੱਕ ਹੁੰਦੇ ਜੀ ਮੁੜ ਕੇ ਇਹ ਸੈਂਤੀ ਆ ਜਾਂਦੇ ਆ ਵਿੱਚ ਇਹਦੇ। ਹਾਂਜੀ, ਇਹ ਇੱਕ ਹੋਰ ਬੈਲਟ ਹੈਗੀ ਆ, ਵਰਟੀਕਲ ਬੈਲਟ ਇੱਥੇ। ਓਕੇ। ਉਹ ਬੈਲਟ ਚੱਕ ਕੇ ਤਾਂ ਆਹ ਜਿਹੜੀ ਚੇਨ ਹੈ ਇਹਦੇ ਉੱਪਰ ਸਿੱਟ ਦਿੰਦੀ ਆ। ਆਪ ਹੀ ਫਿਕਸ ਕਰਨੀਆਂ ਪੈਂਦੀਆਂ। ਪਰ ਆਪ ਹੀ ਫਿਕਸ ਕਰਨੀਆਂ ਪੈਂਦੀਆਂ। ਫਾਰਮਰ ਇਟਸੈਲਫ ਖੁਦ ਵੀ ਇੱਕ ਇੰਜੀਨੀਅਰ ਆ। ਹਾਂਜੀ, ਬਣਨਾ ਪੈਂਦਾ ਜੇ ਉਹਨਾਂ ਨੂੰ ਡਿਗਰੀ ਤੋਂ ਬਗੈਰ ਜੇ ਸੱਦਣਾ ਪਵੇ ਉਹ ਘੱਟੋ ਘੱਟ ਅੱਬਲ ਤਾਂ ਉਸ ਦਿਨ ਨਹੀਂ ਆਉਂਦੇ, ਦੂਜੇ ਦਿਨ ਆਉਂਦੇ ਆ, ਫਿਰ ਤੁਹਾਡਾ ਕੰਮ ਖੜ ਜਾਂਦਾ। ਨਾਲੇ ਫਿਰ ਜਦੋਂ ਉਹ ਆਉਂਦੇ ਆ ਦੇਖ ਕੇ ਸਾਰਾ ਜਾਣ ਦੀ ਪ੍ਰੋਸੈਸ ਬੰਦਾ ਸਿੱਖ ਹੀ ਜਾਂਦਾ ਹੈ। ਤੀਜਾ ਹਿੱਸਾ ਤੁਹਾਡੀ ਗਿਰੀ ਮਿਲ ਜੇ ਨਾ ਬਹੁਤ ਹੋ ਜਾਂਦਾ, ਬਹੁਤ ਵਧੀਆ ਹੁੰਦਾ, ਬਹੁਤ ਵਧੀਆ ਟਰਨ। ਦੈਟਸ ਅ ਗੁੱਡ ਟਰਨ ਆਊਟ ਹੁੰਦਾ ਆ ਬਰਡਸ ਇੱਥੋਂ ਅਗਲੇ ਯਾਰ ਨੂੰ ਆਉਣੇ ਆ ਬਰਡਸ ਆ ਅਗਲੇ ਸਾਲ ਦੇ। ਠੀਕ ਆ। ਅੱਛਾ। ਹੈਨਾ, ਇਹ ਫੁੱਲ ਹੋਣੇ ਆ? ਇਹ ਫੁੱਲ ਬਣਨੇ ਆ। ਅੱਛਾ, ਇਹਨਾਂ ਨੇ ਫੁੱਲ ਬਣਨਾ ਹੈ। ਹਾਂ, ਇਹਨਾਂ ਨੇ ਫੁੱਲ ਬਣਨਾ। ਜਿੱਦਾਂ ਆਇਸ ਡਾਣੀ ਤੇ 1 2 3 4 5 6 7 ਫੁੱਲ ਹੋਣੇ ਆ। ਲੱਗਣੇ ਕਿੰਨੇ ਉਹ ਵੱਖਰੀ ਗੱਲ, ਉਹ ਪੋਲੀਨੇਸ਼ਨ ਤੇ। ਪੋਲੀਨੇਸ਼ਨ ਤੇ ਆ ਹੈਨਾ, ਪਰ 7 ਲੱਗ ਜਾਣੇ ਆ। ਹੁਣ ਕਈ ਆ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਆਪਾਂ ਕਰਮਨ ਵਿਖੇ ਫਰੈਜ਼ਨੋ ਕਾਉਂਟੀ ਦੇ ਵਿੱਚ ਆਪਾਂ ਇੱਥੇ ਮੌਜੂਦ ਹਾਂ, ਜਿੱਥੇ ਬਦਾਮਾਂ ਦੇ ਝਾੜ ਦੀ ਜਿਹੜੀ ਕਾਰਵਾਈ ਉਹ ਚੱਲ ਰਹੀ ਆ। ਬਦਾਮਾਂ ਦਾ ਝਾੜ ਹੋ ਰਿਹਾ ਆ। ਬਦਾਮ ਜਿਹੜਾ ਆਪਾਂ ਘਰ ਦੇ ਵਿੱਚ ਖਾਂਦੇ ਆ, ਉਹਦੇ ਇੱਥੇ ਤੱਕ ਪਹੁੰਚਣ ਤੱਕ ਕਾਫੀ ਲੰਬਾ ਪ੍ਰੋਸੈਸ ਆ। ਕਿੱਦਾਂ ਬਲੂਮ ਤੋਂ ਲੈ ਕੇ ਇੱਥੇ ਤੱਕ ਪਹੁੰਚਦੇ ਆ, ਆਪਾਂ ਇਸ ਤੋਂ ਪਹਿਲਾਂ ਵੀ ਕਈ ਵੀਡੀਓਜ਼ ਸ਼ੇਅਰ ਕੀਤੀਆਂ ਤੁਹਾਡੇ ਨਾਲ ਵੀ ਇਹ ਹੁਣ ਝਾੜਨ ਦੇ ਲਈ ਰੈਡੀ ਆ ਤੇ ਹੁਣ ਝਾੜ ਹੋ ਰਹੀ ਆ। ਸੋ ਮਲਟੀਪਲ ਪ੍ਰੋਸੈਸ ਆ, ਸ਼ੇਕਿੰਗ ਆ, ਸਵੀਪਿੰਗ ਆ, ਪਿਕਅਪ ਆ। ਉਹਦੇ ਬਾਰੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਅਮਰੀਕਾ ਦੇ ਵਿੱਚ ਜਿਹੜੇ ਬਦਾਮਾਂ ਦੀ ਖੇਤੀ ਆ, ਉਹਦੀ ਇਵੈਂਚੁਅਲੀ ਜਿਹੜਾ ਬਦਾਮ ਝਾੜ ਕੇ ਕਿੱਦਾਂ ਜਿਹੜਾ ਉਹ ਰੈਡੀ ਹੁੰਦਾ ਤੇ ਫਿਰ ਆਪਣੇ ਤੱਕ ਪਹੁੰਚਦਾ ਆ। ਇਸ ਟਾਈਮ ਆਪਾਂ ਸਿੱਧੂ ਫਾਰਮਸ ਦੇ ਵਿੱਚ ਪਹੁੰਚੇ ਹੋਏ ਹਾਂ, ਕਰਮਨ ਦੇ ਵਿੱਚ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਜਸਬੀਰ ਸਿੰਘ ਸਿੱਧੂ, ਉਹਨਾਂ ਦੇ ਨਾਲ ਬ੍ਰਦਰ ਬਲਬੀਰ ਸਿੰਘ ਸਿੱਧੂ ਆਪਣੇ ਨਾਲ ਜੁੜੇ ਆ। ਆਓ ਉਹਨਾਂ ਦੇ ਕੋਲ ਚੱਲਦੇ ਹਾਂ ਤੇ ਗੱਲਬਾਤ ਜਿਹੜੀ ਉਹ ਕਰਾਂਗੇ। ਸਭ ਤੋਂ ਪਹਿਲਾ ਪ੍ਰੋਸੈਸ ਝਾੜਨ ਦਾ, ਸ਼ੇਕਿੰਗ ਦਾ, ਉਹ ਕਿੱਦਾਂ ਹੁੰਦਾ, ਮਸ਼ੀਨ ਕੀ ਆ, ਕਿੱਦਾਂ ਆ, ਕਿਵੇਂ ਚੱਲਦੀ ਆ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਿੱਧੂ ਬ੍ਰਦਰਸ ਆਪਣੇ ਨਾਲ ਨੇ। ਪਹਿਲਾਂ ਤਾਂ ਥੈਂਕ ਯੂ, ਤੁਸੀਂ ਸਾਨੂੰ ਸੱਦਿਆ ਤੇ ਸਾਡੇ ਦਰਸ਼ਕਾਂ ਤੱਕ ਇੱਕ ਇਹ ਚੀਜ਼ ਜਿਹੜੀ ਉਹ ਆਪਾਂ ਪਹੁੰਚਾ ਰਹੇ ਹਾਂ, ਜਿਹੜੀ ਕਈਆਂ ਨੇ ਅਜੇ ਤੱਕ ਨਹੀਂ ਦੇਖੀ ਹੋਣੀ, ਸੋਚਦੇ ਹੋਣੇ ਆ ਵੀ ਇੱਥੇ ਬਦਾਮ ਕਿੱਦਾਂ ਝਾੜੇ ਜਾਂਦੇ ਆ। ਸੋ ਉਹਦੇ ਬਾਰੇ ਦੱਸਾਂਗੇ। ਬਲਬੀਰ ਭਾਜੀ, ਜਦੋਂ ਅਸੀਂ ਪਹੁੰਚੇ ਸੀ ਤੁਸੀਂ ਸ਼ੇਕਰ ਜਿਹੜਾ ਉਹ ਚਲਾ ਰਹੇ ਆ, ਸੋ ਪਹਿਲਾਂ ਸਾਨੂੰ ਇਸ ਮਸ਼ੀਨ ਦੇ ਬਾਰੇ ਥੋੜਾ ਜਿਹਾ ਦੱਸੋ। ਇਹਦੀ ਜੇ ਆਪਾਂ ਚਲੋ ਮੂਹਰੋਂ ਸ਼ੁਰੂ ਕਰ ਲੈਂਦੇ ਆ। ਠੀਕ ਹੈ। ਇਹਦੇ ਟਾਇਰ ਦੇ ਅੱਗੇ ਹੈ ਨਾ ਤਿੰਨਾਂ ਦੇ 3 ਪਹੀਆਂ ਦੀ ਆ। ਅੱਛਾ। ਤੇ ਤੇਰੇ ਅੱਗੇ ਸਵੀਪਰ ਆ, ਸੋ ਅਗਰ ਸ਼ੇਕ ਕਰਦੇ ਆ ਕੋਈ ਬਦਾਮ ਮੋਰੇ ਆ ਜਾਏ ਉਹਨੂੰ ਟੁੱਟ ਨਾ ਜਾਵੇ। ਹਾਂਜੀ, ਟੁੱਟ ਨਾ ਜਾਵੇ ਉਹਨੂੰ। ਠੀਕ ਹੈ, ਵੇਸਟ ਨਹੀਂ ਜਾਣਾ ਚਾਹੀਦਾ। ਹਾਂਜੀ, ਵੇਸਟ ਨਾ ਜੀ ਜਾਵੇ ਬਿਲਕੁਲ। ਬਿਕਦੇ
ਟੁੱਟ ਗਿਆ ਇਹਦੀ ਛੱਲ ਜੀ ਹੋ ਜਾ ਉਹ ਫਿਰ ਗਿਆ ਬਦਾਮ ਸਾਰਾ ਬਦਾਮ ਗਿਆ, ਖਤਮ ਹੋ ਗਿਆ। ਤੇ ਫਿਰ ਇਹਦੇ ਇੱਧਰ ਲੈਂਪਸ ਕੋ ਹਾਈਡ੍ਰੋਲਿਕ ਸਿਸਟਮ ਤੇ ਮੇਨਲੀ ਇਹ ਆਰਮ ਹੈ ਇਹਦੀ? ਹਾਂਜੀ ਆਰਮ ਹੈ ਜੀ, ਇਹ ਹੈਗਾ ਆਰਮ ਹੈਡ ਇਹਦਾ। ਠੀਕ ਹੈ। ਤੇ ਇੱਥੇ ਹੈਡ ਹੈ, ਹੈਡ ਦੇ ਵਿੱਚ ਇਹ 4 ਇੰਚ ਦੇ ਪੈਡ ਅੰਦਰਲੇ ਪਾਸੇ ਜਿਹੜਾ ਟਾਇਰਾਂ ਦੇ ਹੁੰਦੇ ਆ, ਹਾਂਜੀ ਟਾਇਰਾਂ ਦੇ, ਹਾਂਜੀ ਵੀ ਤਣੇ ਨੂੰ ਕੁਛ ਨਾ ਹੋਵੇ ਹੈ। ਹਾਂਜੀ ਠੀਕ ਤੇ ਹੈ। ਉਹਦੇ ਉੱਪਰ ਦੀ 2 ਹੋਰ ਲੇਅਰਸ ਆ। ਠੀਕ ਹੈ, ਤੇ ਓਕੇ। ਵਿੱਚ ਦੀ ਇਹਦੇ ਇੱਕ ਰਿਆ ਹੋਜ਼ ਆ, ਇਹਦੇ ਵਿੱਚ ਦੀ ਆਉਂਦੇ ਪਾਣੀ ਹਮੇਸ਼ਾ। ਅੱਛਾ, ਪਾਣੀ ਆਉਂਦਾ ਹੈ ਨਾਲ? ਹਾਂਜੀ, ਤੇ ਗਰਮ ਨਾ ਹੋ, ਜਗ ਨਾ ਲੱਗੇ। ਓਕੇ। ਬਿਕਾਜ਼ ਜਦੋਂ ਸ਼ੇਕ ਕਰਦੇ ਆ ਇਹ ਆਪਾਂ 7 ਸਕਿੰਟ ਕਰਦੇ ਆ ਇੱਕ ਟਰੀ ਨੂੰ। 7 ਸੈਕਿੰਡਸ? ਹਾਂਜੀ 7 ਸੈਕਿੰਡਸ ਕਰਦੇ ਆ ਤੇ ਮੇਬੀ ਕਦੀ ਕਦੀ ਵੱਧ ਘੱਟ ਤੋਂ 1500 ਦੇ ਵਿੱਚ ਇੰਨੀ ਦੀ ਹਿਲਾ ਦਿੰਦਾ ਉਹਨੂੰ? ਹਾਂਜੀ ਹਾਂਜੀ Okay. ਇੱਕ ਮਿੰਟ ਦੇ। ਤੇ ਇਹ ਡਿਪੈਂਡ ਕਰਦਾ ਵੈਰਾਈਟੀ ਤੇ ਓਕੇ ਤੇ ਸਾਈਜ਼ ਆਫ ਦ ਟਰੀ। ਓਕੇ, ਹਾਂਜੀ ਵੀ ਉਹ ਫਿਰ ਜਿਹੜਾ ਆਪਰੇਟਰ ਆ, ਜਿੱਦਾਂ ਤੁਸੀਂ ਆਪਰੇਟ ਕਰ ਰਹੇ ਹੋ, ਤੁਸੀਂ ਮੈਨੇਜ ਕਰਨਾ ਹੁੰਦਾ ਹੈ? ਅੰਦਰੋਂ ਆਪਾਂ ਉਹ ਮੈਨੇਜ ਕਰ ਲੈਂਦੇ, ਪ੍ਰੋਗਰਾਮ ਕਰ ਲਈਦਾ ਵੀ ਇੰਨੇ ਕੁ ਸੈਕਿੰਡ ਕਰੋ। ਤੇ ਹੁਣ ਜਿੱਦਾਂ ਤੁਸੀਂ ਇਸ ਖੇਤ ਦੇ ਵਿੱਚ ਕਰ ਰਹੇ ਆ, ਇਹਦੀ ਸੈਟਿੰਗ ਤੁਸੀਂ ਪਹਿਲਾਂ ਹੀ ਕੀਤੀ ਹੋਈ ਆ ਵੀ ਇਹਦੇ ਵਿੱਚ ਤੁਸੀਂ ਆ ਕੇ ਵੀ ਇੰਨੇ ਸੈਕਿੰਡ ਲਈ ਹਾਂਜੀ ਸ਼ੇਕ ਕਰਨਾ ਹੈ? ਪਹਿਲੀ ਰੋ ਕਰਦੇ ਆ, ਉਹਦੇ ਵਿੱਚ ਐਡਜਸਟ ਕਰ ਲੈਂਦੇ ਆ ਉਸ ਹਿਸਾਬ ਦੇ ਨਾਲ ਹਾਂ। ਦੇਖ ਕੇ ਜਿਹੜਾ ਤੇ ਉਹ ਜਦੋਂ ਆਪਾਂ ਸ਼ੇਕ ਵੀ ਕਰਦੇ ਆ, ਕਈ ਵਾਰੀ ਇਹ ਉਥੇ ਮੈਨੂਅਲ ਵੀ ਫਿਰ ਓਵਰਰਾਈਡ ਕਰ ਲਈਦਾ। ਤੁਸੀਂ ਥੋੜਾ ਅੰਦਰ ਸਾਨੂੰ ਦਿਖਾਓ ਇਹਦੇ ਇੰਜਨ ਕਿੱਡਾ ਕੁ ਪਾਵਰਫੁਲ ਹੈ ਇਹਦਾ? ਇੰਜਨ ਇਹਦਾ ਜੀ 100 ਹਾਰਸ ਪਾਵਰ ਦਾ। ਓਕੇ। ਤੇ ਕਿੱਦਾਂ ਆਪਣਾ ਟਰੈਕਟਰ ਦੇ ਇੰਜਨ ਆ, ਹਾਂਜੀ ਮੇਨਲੀ ਤਾਂ ਉਹੀ ਆ। ਓਕੇ। ਇਹਦਾ ਕਿਹੜਾ ਆਹ ਕੰਪਾਰਟਮੈਂਟ ਆ, ਇਹਦਾ ਕਿਹੜਾ ਆਹ ਪੱਖੇ ਆ, ਹੂੰ। ਇਹਨੂੰ ਕਹਿੰਦੇ ਇੰਜਨ ਕੂਲੈਂਟ। ਓਕੇ। ਸੋ ਇਹਦਾ ਵੀ ਇੰਜਨ ਨੂੰ ਇਹ ਠੰਡਾ ਰੱਖਦੇ ਆ? ਹਾਂਜੀ ਠੰਡਾ Air cooled ਆ? ਹਾਂਜੀ 에ਅਰ ਕੂਲਡ ਆ ਜੀ। ਓਕੇ, ਠੀਕ ਤੇ ਹੈ। ਰੇਡੀਏਟਰ ਪਿੱਛੇ ਆਪਣਾ ਆਹ ਕਿਦਾਂ ਆਪਣੇ ਕਾਰਾਂ ਦੇ ਉਹ ਤਾਂ ਉਹੀ ਹੈ, Same thing ਹੀ ਆ। Okay. ਕੱਲੇ ਦਾ ਸਪੈਸ਼ਲ ਦੀ ਆਹ ਇਹਨੇ ਕਿਹੜੇ ਪੱਤੇ ਕਈ ਵਾਰੀ ਸਕਿਨ ਕਰ ਲੈਂਦਾ, ਉਹ ਇਹਦੇ ਵਿੱਚ ਹੀ ਆ ਜਾਂਦੇ ਆ ਥੱਲੇ। ਤੁਸੀਂ ਅੱਛਾ, ਥੱਲੇ ਸਾਈਡ ਤੇ ਇਹਨਾਂ ਨੇ ਆ ਬਣਾਈ ਹੋਈ ਆ। ਹਾਂਜੀ ਇਹਦੇ ਹੇਠਾਂ ਦੀ ਆ ਜਾਂਦੇ ਆ। ਤੇ ਆਹ 에ਅਰ ਕੂਲਡ ਆ। ਠੀਕ ਹੈ। ਤੇ ਮਸ਼ੀਨ ਦੇ ਦੂਜੇ ਪਾਸੇ ਜਾ ਪੈਂਦੇ ਆਪਾਂ। ਇੰਜਨ ਇਹਦਾ ਆਹ ਪਿਛਲੇ ਪਾਸੇ ਇੰਜਨ ਆ। ਇਹ ਡੀਜ਼ਲ ਇੰਜਨ ਆ? ਹਾਂਜੀ ਡੀਜ਼ਲ ਇੰਜਨ ਆ। ਠੀਕ ਹੈ। ਤੇ ਇਹ 100 ਹਾਰਸ ਪਾਵਰ ਦਾ ਜੀ। ਓਕੇ। ਤੇ ਇੰਨੀ ਗਰਮੀ 'ਚ ਕੰਮ ਕਰਦੇ ਤੇ ਵੀ ਵਿਚਾਰਾ ਬੜਾ ਗਰਮ ਹੁੰਦਾ ਹੋਣਾ? ਹਾਂਜੀ ਹੋ ਜਾਂਦਾ ਜੀ। ਇਹ ਵੀ ਇੱਕ ਆਪਾਂ ਸ਼ੁਰੂ ਕਰਦੇ ਆ, ਇੱਕ ਦਿਨ ਦੇ ਵਿੱਚ 40 ਡਿਗਰੀ ਵੱਜ ਜਾਂਦਾ। ਓਕੇ, ਸ਼ਾਮ ਤਾਈਂ ਮਤਲਬ ਇੰਨਾ ਹੋ ਜਾਂਦਾ ਹੈ। ਕਿੰਨੇ ਆਵਰ ਚਲਾ ਲੈਂਦੇ ਇਹਨੂੰ ਦਿਨ 'ਚ? ਇਹਨੂੰ ਅਲਦੀਸ 12-13 ਘੰਟੇ ਜਿਹੜੇ ਆ 12-13 ਘੰਟੇ 'ਚ ਕਿੰਨੇ ਏਕੜ ਹੋ ਜਾਂਦੇ ਆ? 12 ਤੁਸੀਂ 15 ਏਕੜ ਕਰ ਸਕਦੇ ਆ। 15 ਏਕੜ ਜਿਹੜੇ ਆ ਇਹਦੇ ਵਿੱਚ। ਤੇ ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਮੋਰੇ ਸਵੀਪਰ ਲੱਗਾ ਹੈ ਵੀ ਜਿਹੜਾ ਬਦਾਮ ਝਾੜਿਆ ਆ ਉਹ ਟੁੱਟੇ ਵੀ ਨਾ। ਅੰਦਰ ਕਿੱਦਾਂ ਮਾਹੌਲ ਹੁੰਦਾ ਤੁਹਾਡੇ ਕੈਬ ਦੇ ਵਿੱਚ? ਇੱਥੇ ਤਾਂ ਘੱਟ ਆ ਹੀ ਮਿੱਟੀ, ਗਰਮੀ ਇੰਨੀ। ਅੰਦਰ ਦਾ ਦੱਸੋ ਸਾਨੂੰ ਕੈਬਿਨ ਦੇ ਵਿੱਚ। ਸੋ ਭਾਜੀ ਕੈਬਿਨ ਦੇ ਬਾਰੇ ਦੱਸੋ ਕਿੱਦਾਂ ਆ? ਬਾਹਰ ਘੱਟਾ ਮਿੱਟੀ, ਇੰਨਾ ਧੁੱਪ ਇੰਨੀ, ਅੰਦਰ ਤਾਂ ਨਹੀਂ ਫੀਲ ਹੁੰਦੀ? ਅੰਦਰ ਨਹੀਂ ਜੀ ਫੀਲ ਹੁੰਦੀ। ਅੰਦਰ ਆਪਣਾ ਕਿਹੜਾ ਹੈ ਸੀਟ ਵੀ, ਇਹ ਵੀ 에ਅਰ ਰਾਈਡ ਆ। ਅੱਛਾ, ਹਾਂ ਕਿੱਦਾਂ ਆਪਣੇ ਵਿੱਚ ਝਟਕੇ ਨਹੀਂ ਲੱਗਦੇ ਬਾਹਰ ਨਹੀਂ ਹੁੰਦੀ ਉਦਾਂ। ਹਾਂਜੀ ਸ਼ੇਕਿੰਗ ਅੰਦਰ ਨਹੀਂ ਫੀਲ ਹੁੰਦੀ। ਅੱਛਾ, ਮਸਾ ਨਹੀਂ ਫੀਲ ਬਾਹਰ ਤਾਂ ਆਪਾਂ ਜਦੋਂ ਖੜੇ ਹੁੰਨੇ ਆਪਾਂ ਨੂੰ ਮਾੜੀ ਮੋਟੀ ਫੀਲ ਹੁੰਦੀ ਆ, ਅੰਦਰ ਨਹੀਂ ਹੁੰਦੀ ਫੀਲ। ਤੇ ਚਲਾਉਣਾ ਕਿੰਨਾ ਕੀ ਈਜ਼ੀ ਹੈ ਜਾਂ ਕਿੱਦਾਂ ਆ? ਚਲਾਉਣਾ ਈਜ਼ੀ ਆ ਜੀ, ਕਾਫੀ ਈਜ਼ੀ ਆ। ਕਾਫੀ ਈਜ਼ੀ ਆ। ਸਪੈਸ਼ਲੀ ਕਿ ਇੱਥੋਂ ਦੇ ਜੰਪ ਵਾਲਾ ਕਿ ਵੀਡੀਓ ਗੇਮਾਂ ਖੇਡਦੇ ਆ, ਉਦਾਂ ਹੀ ਆ ਉਹਨਾਂ ਲਈ ਤਾਂ ਉਦੋਂ ਵੀ ਈਜ਼ੀਅਰ ਆ। ਬਿਕਾਜ਼ ਇੱਕ ਹੱਥ ਦਾ ਆਪਣਾ ਸਟੀਅਰਿੰਗ ਤੇ ਹੁੰਦਾ। ਹੁਣ ਕਿ ਇੱਥੇ ਬੈਠੇ ਆਪਾਂ, ਇੱਕ ਆਪਣਾ ਇੱਕ ਹੱਥ ਦਾ ਸਟੀਅਰਿੰਗ ਤੇ ਇੱਕ ਆਹ ਕਿਤੇ ਜੋਇਸਟਿਕ ਆ। ਇਸੇ ਨਾਲ ਹੀ ਆਰਮ ਨੇ ਅੰਦਰ ਬਾਹਰ ਜਾਣਾ? ਹਾਂਜੀ ਆਰਮ ਕੰਟਰੋਲ ਤੇ ਇਹ। ਠੀਕ ਹੈ। ਤੇ ਤੁਸੀਂ ਬਾਹਰ ਭੇਜਣੀ ਆ, ਅੰਦਰ ਲੈ ਕੇ ਆਉਣੀ ਆ, ਤੇ ਸ਼ੇਕ ਕਰਨਾ, ਤੇ ਉਹਨੂੰ ਕਲੈਂਪ ਕਰਨਾ ਤੇ ਅਨਕਲੈਂਪ ਕਰਨਾ। ਹਾਂਜੀ ਇਹਦੇ ਨਾਲ। ਪਾਣੀ ਪੂਣੀ ਦਾ ਪਾਣੀ ਦਾ ਅੱਗੇ ਉਹ ਆਟੋਮੈਟਿਕ ਆ। ਉਹ ਆਟੋਮੈਟਿਕ। ਕਿੰਨੇ ਗੈਲਨ ਦਾ ਟੈਂਕ ਹੁੰਦਾ ਇਹ 'ਚ ਪਾਣੀ ਦਾ? 25 ਗੈਲਨ ਦਾ ਜੀ। 25 ਗੈਲਨ ਦਾ। ਪੂਰਾ ਦਿਨ ਲੰਘ ਜਾਂਦਾ ਜਾਂ ਇਹਨੂੰ ਫਿਲ ਕਰਨਾ ਪੈਂਦਾ ਇੱਕ ਅੱਧੀ ਵਾਰੀ ਵਿੱਚ? ਨਹੀਂ, ਇੱਕ ਦਿਨ ਕੱਢ ਜਾਂਦਾ ਹੈ। ਠੀਕ ਆ। ਏਸੀ ਅੰਦਰ ਪੂਰਾ ਫੁੱਲ ਚੱਲਦਾ? ਏਸੀ ਪੂਰਾ ਜੀ। ਹਾਂਜੀ ਇੰਨੇ ਘੱਟੇ 'ਚ ਏਸੀ ਕਾਰਗਰ ਹੈ ਇਹਦਾ? ਹਾਂਜੀ ਏਸੀ ਨਹੀਂ ਖਰਾਬ ਹੁੰਦਾ ਜੀ ਇਹਦਾ। ਠੀਕ ਆ। ਹਾਂਜੀ ਉਦਾਂ ਇਸ਼ੂਜ਼ ਆ ਜਾਂਦੇ ਥੋੜੇ ਬਹੁਤੇ ਕਦੀ ਕਦੀ? ਏਸੀ ਦੇ ਆਪਾਂ ਨੂੰ ਤਾਂ ਹਜੇ ਤੱਕ ਆਈ ਨਹੀਂ ਜੀ। ਚਲੋ ਟੱਚ ਵੁੱਡ ਨਾ ਹੀ ਆਵੇ। ਹਾਂ ਤੇ ਇਹਦੀ ਮੇਨ ਚੀਜ਼ ਤੇ ਕਿ ਆਪਣਾ ਕਾਰਾਂ ਦੇ ਐਕਸਲਰੇਟਰ ਹੁੰਦੀ ਹੈ, ਬ੍ਰੇਕ ਪੈਡਲ ਹੁੰਦਾ। ਇਹਦਾ ਇੱਕ ਹੀ ਆਹ। ਅੱਛਾ। ਤੇ ਖੱਬੇ ਨੂੰ ਕਰਦੇ ਆ, ਇਹਨੇ ਵਾਪਸ ਆਣਾ, ਪਿੱਛੇ ਨੂੰ ਚੱਲ ਜਾਣਾ, ਰਿਵਰਸ ਹੋ ਜਾਂਦਾ। ਤੇ ਉਹੀ ਪੈਡ ਸੱਜੇ ਨੂੰ ਕਰਦੇ ਆ, ਅੱਗੇ ਜਾ ਪੈਂਦਾ। ਓਕੇ। ਤੇ ਇੱਧਰ ਆਪਾਂ ਮਤਲਬ ਗੇਅਰ ਨਹੀਂ ਬਦਲਣਾ ਪੈਂਦਾ? ਗੇਅਰ ਨਹੀਂ ਬਦਲਣਾ ਪੈਂਦਾ ਜੀ, ਗੇਅਰ ਇੱਕ ਹੀ ਆ। ਗੇਅਰ ਇੱਕ ਹੀ ਆ। ਤੇ ਸਟਰੀਟ ਦਾ ਆਪ ਕੀ ਦੇ ਨਾਲ ਤਾਂ ਹੁੰਦਾ ਤੇ ਮਾਡਲ ਜਿੱਦਾਂ ਹੁੰਦਾ। ਠੀਕ ਹੈ। ਓਕੇ। ਹਾਂਜੀ ਬਸ ਇਹੀ ਹੈ। ਰੇਡੀਓ ਲੱਗਾ, ਰੇਡੀਓ ਵੀ ਸੁਣਦੇ ਆ। 39 ਡੜੇ ਆ ਮਤਲਬ ਸੁਣਦੇ ਜਾਂਦੇ ਆ, ਨਾਲੇ ਸ਼ੇਕਿੰਗ ਕਰਦੇ ਜਾਂਦੇ ਆ। ਸ਼ੇਕ ਕਰਦੇ ਰਹਿੰਦੇ ਜੀ। ਅੱਛਾ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਹਾਂਜੀ 911 ਆ, ਇਹ ਕਾਲ ਕਰਨੀ ਪੈਂਦੀ ਹੈ ਜਾਂ ਆਪੇ ਆ ਜਾਂਦੇ ਆ? ਜੀ ਇਹਨਾਂ ਦਾ ਨਾ ਹੀ ਹੈ ਜੀ। ਜੇ ਆਪਾਂ ਕਿਹੜਾ ਸ਼ੇਕ ਕਰਦੇ ਆ ਤੇ ਆਪਣੇ ਕਿਹੜੇ ਸਪੈਸ਼ਲੀ ਕਿਹੜੇ
ਯੰਗ ਟਰੀ ਆ ਉਹਨਾਂ ਦੀ ਬਾਹਰਲੀ ਕਿ ਹਲਕਾ ਉਹ ਹੁੰਦੀ ਹੈ ਵੈਰੀ ਸੈਂਸਿਟਿਵ। ਅੱਛਾ, ਜੇਕਰ ਉਹ ਸ਼ੇਕ ਕਰਦੇ ਆ ਸਪੈਸ਼ਲੀ ਕਦੋਂ ਗਰਮੀ ਦਾ ਟਾਈਮ ਇਸ ਟਾਈਮ ਤਾਂ ਠੀਕ ਹੈ, ਅਗਰ अर्ਲੀ ਮਾਰਨਿੰਗ ਚ ਲੇਟ ਈਵਨਿੰਗ ਫਿਰ ਮਾੜੇ ਜਿਹੇ ਵਿੱਚ ਪਾਣੀ ਆ ਜਾਂਦਾ ਟਰੀ ਦੇ ਔਰ ਉਹਦੀ ਸ਼ੇਕ ਕਰਦੇ ਆ, ਉਸਦੀ ਸਕਿਨ ਲਾ ਦਿੰਨੇ ਆ। ਤੇ ਜੇ ਬਾਹਲੀ ਜੋੜ ਨਾ ਗ੍ਰੈਬ ਕਰ ਲਈ ਚਾਹੇ ਅਨਕਲੈਂਪ ਨਾ ਕੀਤਾ, ਕਈ ਵਾਰੀ ਵੀਡੀਓ ਚ ਧਿਆਨ ਹਾਂਜੀ ਵੀਡੀਓ ਚ ਧਿਆਨ ਆ ਗਿਆ, ਚਾਹੇ ਕਿਤੇ ਹੋਰ ਆ ਗਿਆ, ਫਿਰ ਉਹ ਆ ਜਾਂਦਾ ਫਿਰ ਉਹਦੇ ਤੇ ਪਾ ਦੇਈਦੀ ਆ। ਇਹ ਹੈਗੀ ਹੈ ਕਿਦਾਂ ਆਪਣੀ ਬੈਂਡੇਜ ਵਾਂਗੂ, ਆਪਣੇ ਕਿਦਾਂ ਕੋਈ ਹੱਥ ਵਜੇ ਆਪਾਂ ਬੈਂਡੇਜ ਕਰ ਦਿੰਦੀ ਹੈ, ਇਹ ਟਰੀ ਦੀ ਬੈਂਡੇਜ ਹੈ। ਨਹੀਂ ਚਲੋ ਵਧੀਆ, ਚਲੋ ਵਧੀਆ। ਸੋ ਇਹ ਆ ਜਿਹੜੀ ਉਹ ਮਸ਼ੀਨ ਜਿਸ ਦੇ ਬਾਰੇ ਇਹਨਾਂ ਨੇ ਦੱਸਿਆ, ਸਵੀਪਰ ਮਸ਼ੀਨ ਜਿਹੜੀ ਇਸ ਨੂੰ ਸ਼ੇਕਰ ਮਸ਼ੀਨ ਸੌਰੀ ਜਿਹੜੀ ਇਸ ਨੂੰ ਆਖਦੇ ਆ। ਬਾਂਹ ਲੱਗੀ ਆ, ਬਾਂਹ ਫੜਦੇ ਆ, ਤਣੇ ਨੂੰ ਚੰਗੀ ਤਰ੍ਹਾਂ ਹਿਲਾ ਦਿੰਦੇ ਆ, ਜੜੋਂ ਵਿਚਾਰਾ ਹਿੱਲ ਜਾਂਦਾ ਆ, ਪਰ ਬਦਾਮ ਸਾਰੇ ਜਿਹੜੇ ਉਹ ਸਿੱਟ ਲੈਂਦਾ ਆ। ਤੇ ਬਾਅਦ ਚ ਮੋਹਰੇ ਟਾਇਰਾਂ ਦੇ ਸਵੀਪਰ ਲੱਗਾ ਆ ਉਹਦੇ ਅੱਗੇ, ਵੀ ਬਦਾਮ ਕੋਈ ਥੱਲੇ ਆ ਕੇ ਹੋਵੇ ਨਾ। ਏਸੀ ਆ ਤਗੜਾ 100 ਹਾਰਸ ਪਾਵਰ ਦੀ ਜਿਹੜੀ ਇਹ ਮਸ਼ੀਨ ਆ। ਸੋ ਬਹੁਤ ਸੋਹਣਾ ਕੰਮ ਚੱਲਦਾ ਆ, ਦਿਹਾੜੀ ਦੇ ਵਿੱਚ 15 ਤੋਂ 20 ਏਕੜ ਤੱਕ ਇਹ ਕੰਮ ਜਿਹੜਾ ਕੱਢ ਜਾਂਦੇ ਆ। ਤੇ ਹੁਣ ਆਪਾਂ ਇਸ ਤੋਂ ਬਾਅਦ ਚ ਗੱਲਬਾਤ ਕਰਾਂਗੇ ਜਸਬੀਰ ਭਾਜੀ ਦੇ ਨਾਲ, ਹੋਰ ਸ਼ੇਕਿੰਗ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਆ, ਕੀ ਇਹਦੀਆਂ ਕਿੱਦਾਂ ਤਿਆਰੀ ਆ, ਕਿਵੇਂ ਸਾਰਾ ਕੁਝ ਕਰਨਾ ਆ, ਉਹਦੇ ਬਾਰੇ ਆਪਾਂ ਗੱਲ ਕਰਦੇ ਆ। ਅਗਲੀ ਗੱਲਬਾਤ ਜਸਬੀਰ ਭਾਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਜਸਬੀਰ ਭਾਜੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਤੁਹਾਡੇ ਬ੍ਰਦਰ ਦੇ ਨਾਲ, ਜਿਹੜੇ ਕਿ ਜਿਹੜੀ ਸ਼ੇਕਰ ਆ ਉਸ ਨੂੰ ਆਪਰੇਟ ਕਰ ਰਹੇ ਸੀ। ਉਹਨਾਂ ਨੇ ਆਪਾਂ ਨੂੰ ਉਹ ਮਸ਼ੀਨ ਦੇ ਬਾਰੇ ਸਾਰਾ ਜਿਹੜਾ ਉਹ ਦੱਸਿਆ, ਆਰਮ ਹਾਈਡ੍ਰੋਲਿਕ, ਪਾਣੀ ਅੱਗ ਨਾ ਲੱਗੇ ਕਿੱਦਾਂ। ਮੁੱਢਲੇ ਸਵਾਲ ਦੇ ਉੱਤੇ ਆਪਾਂ ਚਲੋ ਹੁਣ ਜੇ ਕਰੀਏ, ਸ਼ੇਕਿੰਗ ਦੇ ਲਈ ਕਿੱਦਾਂ ਰੈਡੀ ਕੀਤਾ ਜਾਂਦਾ ਪੂਰੇ ਖੇਤ ਨੂੰ? ਹਾਂ ਰਾਜਕਰਨਵੀਰ ਜੀ, ਇਹ ਵੀ ਇੱਕ ਪੂਰਾ ਪ੍ਰੋਸੈਸ ਹੀ ਆ, ਹੈ ਨਾ। ਜੋ ਅਸੀਂ ਦੇਖਦੇ ਆ ਨਾ ਬਈ ਜਿੱਦਾਂ ਬਦਾਮ ਜਦੋਂ ਵੀ ਉਹ ਕਿੰਨਾ ਕੁ ਰੈਡੀ ਹੋ ਗਿਆ, ਹੈ ਨਾ, ਜਿੰਨਾ ਚਿਰ ਉਹਦੇ ਪਹਿਲਾਂ ਹੱਲ ਖੁੱਲਦੇ ਨਹੀਂ, ਕਿੰਨੇ ਕੁ % ਖੁੱਲੇ ਆ, ਹਾਂਜੀ, ਤੇ ਫਿਰ ਡਿਪੈਂਡ ਕਰਦਾ ਵੀ ਜਦੋਂ ਅਸੀਂ ਸ਼ੇਕ ਕਰਾਂਗੇ, ਕਈ 4 ਸਕਿੰਟ ਕਰੀ ਦੀ, ਕਈ 5 ਟਰੀਆਂ ਨੂੰ, ਕਈ 7, ਡਿਪੈਂਡ ਕਰਦਾ ਵੈਰਾਈਟੀ ਤੇ ਜੀ, ਵੀ ਉਹ ਸਾਰੇ ਡਿੱਗ ਪੈਣ। ਮੇਨ ਗੋਲ ਆਪਣਾ ਹੈਗਾ ਵੀ ਸਾਰੇ 100% ਸ਼ੇਕ ਹੋ ਜਾਣ, 100% ਸ਼ੇਕ ਹੋ ਜਾਣ। ਪਰ ਉਹਦੇ ਵਿੱਚ 100% ਕਿਤੇ ਹੁੰਦਾ ਨਹੀਂ, ਕਦੀ ਵੀ ਨਹੀਂ ਹੁੰਦਾ, ਕਦੇ ਨਹੀਂ ਹੁੰਦਾ। ਜਿੰਨਾ ਮਰਜ਼ੀ ਸਿਖਾ ਲਈਏ, ਜਿੰਨਾ ਮਰਜ਼ੀ ਸਿਖਾ ਲਈਏ, ਉਹਦੇ ਵਿੱਚ ਫਿਰ ਦੇਖਣਾ ਪੈਂਦਾਗਾ ਵੀ ਜਾਣਦੀ ਜਿਹੜੇ ਬਾਹਰ ਧੁੱਪ ਲੱਗਦੀ ਆ ਉਹ ਪਹਿਲਾਂ ਸੁੱਕਦੇ ਆ। ਸਾਊਥ ਵਾਲਾ ਪਾਸਾ ਕਹਿ ਲਈਏ, ਸਾਊਥ ਵਾਲਾ ਲਾ ਲਓ, ਚਾਹੇ ਉੱਪਰ ਵਾਲਾ ਲਾ ਲਓ, ਜਿਹੜੇ ਜਾਣਦੀ ਬਦਾਮ ਕਈ ਵਾਰੀ ਹੁਣ ਇੱਥੇ ਅੰਦਰ ਲੱਗੇ ਆ, ਇਹ ਬਦਾਮ ਰਹਿ ਜਾਂਦੇ ਆ, ਹਰੇ ਰਹਿਣੇ ਆ, ਇਹਨਾਂ ਧੁੱਪ ਪੂਰੀ ਨਹੀਂ ਲੱਗਦੀ, ਇਹ ਇਕੱਠੇ ਜਾਣਦੀ ਸਾਰੇ ਨਹੀਂ ਆਉਂਦੇ। ਫਿਰ ਹੁਣ ਅਸੀਂ ਟਾਈਮ ਦੇਖ ਰਹੇ ਆ, ਬਾਕੀ ਫਿਰ ਸਾਰਾ ਸਕੇਜੂਲ ਵੀ ਆ ਵੀ ਸਾਰੇ ਖੇਤਾਂ 'ਚ ਵੀ ਕਰਨਾ ਵੀ ਆ, ਹੈ ਨਾ। ਸੋ ਰਾਈਟ ਨਾਓ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਪਿੱਛੇ ਜਿਹੜੇ ਸ਼ੇਕਰ ਆ ਉਹ ਨਾਲ ਆਪਰੇਟ ਵੀ ਹੋ ਰਿਹਾ, ਚੱਲ ਰਿਹਾ ਹੈਗਾ, ਹੈ ਨਾ। ਫਿਰ ਇਹ ਦੇਖੀਦਾ ਵੀ ਬਦਾਮ ਅਸੀਂ ਕਿੰਨੇ % ਜਾਂਦੀ ਸ਼ੇਕ ਕਰ ਸਕਦੇ, ਕਿੰਨਾ ਕੁ ਹੋ ਜਾਂਦਾ ਆ ਅਮੂਮਨ, ਕਿੰਨਾ ਕੁ ਦੇਖਿਆ ਗਿਆ ਵੀ ਤੁਹਾਡੇ ਹਿਸਾਬ ਦੇ ਨਾਲ, ਤੁਹਾਡੀ ਐਕਸਪੀਰੀਅੰਸ ਕੀ ਕਹਿੰਦਾ? ਇਹ ਨਾ ਵੈਰਾਈਟੀ ਤੇ ਬਹੁਤ ਡਿਪੈਂਡ ਕਰਦਾ। ਹੁਣ ਆਪਾਂ 2 ਵੈਰਾਈਟੀਆਂ ਕੋਲੇ ਖੜੇ ਆ, ਇੱਕ ਆ ਨਾਨ ਪਰੈਲ। ਓਕੇ, ਆ ਜਿਹੜਾ ਰੁੱਖ ਹੈ ਕਿਹੜੇ ਵਾਲਾ? ਇੰਡੀਪੈਂਡੈਂਸ ਆ? ਇਹ ਨਾਨ ਪਰੈਲ, ਇਹ ਨਾਨ ਪਰੈਲ ਆ, ਠੀਕ ਆ। ਪਰ ਇਹ ਸ਼ੇਕ ਬਹੁਤ ਵਧੀਆ ਹੁੰਦੀ ਆ। ਸੋ ਜਸਬੀਰ ਭਾਜੀ, ਤੁਸੀਂ ਗੱਲ ਕਰ ਰਹੇ ਸੀ ਵੀ 2 ਡਿਫਰੈਂਟ ਵੈਰਾਈਟੀਜ਼ ਆ, ਇੱਕ ਪਾਸੇ ਨਾਨ ਪਰੈਲ ਆ, ਇੱਕ ਪਾਸੇ ਇੰਡੀਪੈਂਡੈਂਸ ਆ। ਇਹ ਸੌਖੇ ਝੜਦੇ ਆ, ਨਾਨ ਪਰੈਲ, ਇੰਡੀਪੈਂਡੈਂਸ ਥੋੜੀ ਔਖੇ ਝੜਦੇ ਆ। ਇਹ ਝਾੜਨ ਤੋਂ ਪਹਿਲਾਂ ਤੁਸੀਂ ਸਾਰਾ ਕੁਝ ਦੇਖਦੇ ਆ? ਹਾਂ, ਕਈ ਵਾਰੀ ਤਾਂ ਇੰਡੀਪੈਂਡੈਂਸ ਵੈਰਾਈਟੀ ਪਹਿਲਾਂ ਆ ਜਾਂਦੀ, ਕਈ ਵਾਰੀ ਨਾਨ ਪਰੈਲ ਪਹਿਲਾਂ ਆਉਂਦੀ ਆ। ਜਿਹੜੀ ਵੈਰਾਈਟੀ ਸਭ ਵੈਦਰ ਦੇ ਉੱਤੇ, ਇਹ ਵੈਦਰ ਤੇ ਆ, ਹਾਂਜੀ। ਜਦੋਂ ਇਹਨਾਂ ਦੀ ਬਲੂਮ ਹੁੰਦੀ ਹੈ ਨਾ, ਉਹਦੇ ਹਿਸਾਬ ਨਾਲ ਚੱਲਦਾ। ਪਰ ਜਿਹੜੇ ਵੈਰਾਈਟੀ ਪਹਿਲਾਂ ਝਾੜ ਗਏ ਉਹ ਬੈਟਰ ਝੜਦੀ ਆ। ਅੱਛਾ, ਜਿਹੜੀ ਪਿੱਛੋਂ ਝਾੜੀ ਦੀ ਆ ਉਹ ਕਿਉਂ ਇਹ ਸੇਮ ਟਾਈਮ ਝਾੜਨੇ ਪੈਂਦੇ ਆ, ਵੈਰਾਈਟੀਆਂ ਹੈਗੀਆਂ। ਇਹ ਕਿੰਨੇ ਕੁ ਚਿਰ ਦਾ ਡਿਫਰੈਂਸ ਇਹਨਾਂ ਚ? ਇਹ ਮਤਲਬ ਟੋਟਲ ਪ੍ਰੋਸੈਸ ਤੁਸੀਂ ਜਿਹੜਾ ਕਰਨਾ ਹਫਤੇ ਦਾ ਹੀ। ਅੱਛਾ, ਹਫਤੇ ਦੇ ਵਿੱਚ ਦੋਨੋਂ ਝਾੜ 5-7 ਦਿਨਾਂ ਦੇ ਵਿੱਚ ਦੀ ਨਾ ਇਹ ਜਾਣਦੀ ਸਾਰੇ ਝੜ ਜਾਂਦੇ ਆ। ਕਿੰਨਾ ਟਾਈਮ ਇੱਕ ਨੂੰ ਜਿਹੜਾ ਉਹ ਸ਼ੇਕ ਕੀਤਾ ਜਾਂਦਾ ਹੈ? ਇੱਕ ਵੈਰਾਈਟੀ ਨੂੰ ਮਤਲਬ ਇੱਕ ਰੁੱਖ ਨੂੰ ਕਿੰਨਾ ਟਾਈਮ ਜਿਹੜਾ ਉਹ ਸ਼ੇਕ ਕਰਦੇ ਜਿਹੜਾ ਆਰਮ ਦੇ ਨਾਲ? ਜਦੋਂ ਤਾਂ ਅਸੀਂ ਨਾਨ ਪਰੈਲ ਤੇ ਸ਼ੁਰੂ ਕਰੀਦਾ ਉਹ ਤਾਂ 5 ਸੈਕਿੰਡ ਕਰੀਦੀ ਆ। ਅੱਛਾ, ਜਦੋਂ ਇੰਡੀਪੈਂਡੈਂਟ ਆ ਹੁਣ ਥੋੜੀ ਜੀ ਸਟਿਕ ਹੋ ਰਹੇ ਆ, ਉਹ 6-7 ਕਰਦੇ। ਸਟਿਕ ਹੋਣ ਦਾ ਮਤਲਬ ਕੀ ਹੈ? ਸਟਿਕ ਹੋਣ ਦਾ ਵੀ ਨਾ ਸਾਰੇ ਝੜਦੇ ਨਹੀਂਗੇ, ਕਈਆਂ ਨਟਸ ਦੇ ਵਿੱਚੋਂ ਮੋਇਸਚਰ ਹੇਠਾਂ ਚਲਾ ਜਾਂਦਾ, ਹੈ ਨਾ, ਤੇ ਫਿਰ ਉਹ ਕਿੰਨਾ ਵੀ ਇਹਨੂੰ ਜ਼ੋਰ ਲਾ ਲਓ ਡਿੱਗਦੇ ਨਹੀਂਗੇ। ਠੀਕ ਆ, ਹੈ ਨਾ। ਉਹਦੇ ਕਈ ਕਾਰਨ ਆ, ਬਹੁਤ। ਪਰ ਇਹ ਵੀ ਆ ਵੀ ਅਸੀਂ ਪਾਣੀ ਵੀ ਪਹਿਲਾਂ ਲਾਈਦਾ 24 ਘੰਟੇ। ਅੱਛਾ, ਹੁਣ ਜਦੋਂ ਜਿੱਦਾਂ ਅੱਜ ਝਾੜ ਰਹੇ ਆ ਤਾਂ ਪਹਿਲਾਂ ਪਾਣੀ ਲਾਇਆ ਸੀ? ਪਰਸੋਂ, ਹਾਂ। ਦੇਖੋ ਗਿੱਲਾ ਹੈਗਾ, ਮੋਇਸਚਰ ਹੈਗਾ, ਹੈ ਨਾ, ਮੋਇਸਚਰ ਹੈਗਾ ਗਰਾਊਂਡ ਦੇ ਵਿੱਚ। ਉਹ ਮੰਗਦੇ
ਆ ਵੀ ਮੋਇਸਚਰ ਜਿੱਥੇ ਉਹ ਨਟ ਡੰਡੀ ਆ ਨਾ ਉਹਦੇ ਚ ਆ ਜੇ ਤਾਂ ਉਹ ਭਾਰਾ ਹੋ ਕੇ ਡਿੱਗ ਪਏ ਠੀਕ ਆ ਓਕੇ। ਤੇ ਮੋਸਟਲੀ ਤਾਂ 99.5% ਡਿੱਗ ਪੈਂਦੇ, ਜੇ ਅੱਧਾ % ਵੀ ਉੱਪਰ ਰਹਿ ਜਾਣ ਉਹ ਬਹੁਤ ਡੈਮੇਜ ਕਰਦੇ ਆ, ਉਹ ਫਿਰ ਸਿਆਲਾਂ ਚ ਮੰਮੀ ਬਣ ਕੇ ਝਾੜਨੇ ਪੈਂਦੇ, ਜਿਹਨੂੰ ਆਪਾਂ ਮੰਮੀ ਸ਼ੇਕਿੰਗ ਕਹਿੰਦੇ ਆ। ਉਹ ਯੂਜੂਲੀ ਨਵੰਬਰ ਦਸੰਬਰ ਚ ਕਦੋਂ ਕੁ ਜੀ ਕੀਤੀ ਜਾਂਦੀ ਆ? ਉਹ ਦਸੰਬਰ ਚ ਕੀਤੀ ਜਾਂਦੀ, ਉਹ ਦਸੰਬਰ ਚ ਕੀਤੀ ਜਾਂਦੀ ਆ। ਉਦੋਂ ਆਲਰੇਡੀ ਜਿਹੜਾ ਰੁੱਖ ਆ ਉਹ ਡੋਰਮੈਂਸੀ ਵੱਲ ਨੂੰ ਵੱਧ ਰਿਹਾ ਹੁੰਦਾ। ਉਹ ਹਾਂ ਰੂਟਸ ਡੋਰਮੈਂਟ ਹੁੰਦੇ ਆ, ਪੱਤੇ ਝੜੇ ਹੁੰਦੇ ਆ, ਤੇ ਸਿਰਫ ਜਿਹੜੇ ਜਾਂਦੀ ਉੱਪਰ ਰਹਿ ਗਏ ਨਟਸ ਉਹਨੂੰ ਹੇਠਾਂ ਸਿੱਟਣਾ ਉਹ ਹੁੰਦਾ। ਸੁੱਟਣਾ ਇਸ ਲਈ ਜ਼ਰੂਰੀ ਆ ਵੀ ਕੋਈ ਬਿਮਾਰੀ ਨਾ ਲੱਗ ਜੇ। ਉਹਨਾਂ ਦੇ ਵਿੱਚ ਨਾ ਵਰਮ ਡੈਮੇਜ ਬਹੁਤ ਹੁੰਦਾ। ਓਕੇ ਕਿ ਵਰਮ ਉਹਨਾਂ ਚ ਬਣ ਕੇ ਆਪਦੇ ਆਂਡੇ ਦੇ ਦਿੰਦਾ, ਨੈਸਟ ਬਣਾ ਦਿੰਦਾ, ਫਿਰ ਕਿੱਦਾਂ ਦੀਆਂ ਵੀ ਸਪਰੇਆਂ ਕਰੀ ਜਾਈਏ ਉਹ ਜਾਂ ਮਰਦਾ ਨਹੀਂ। ਅੱਛਾ, ਫਿਰ ਹੁਣ ਸ਼ੇਕਿੰਗ ਜਦੋਂ ਕੀਤੀ ਆ, ਟਾਈਮ ਵੀ ਲਾਤਾ, ਸਾਰਾ ਕੁਝ, ਇਸ਼ੂਜ਼ ਤੇ ਚੈਲੰਜਸ ਕੀ ਹੁੰਦੇ ਸਭ ਤੋਂ ਜ਼ਿਆਦਾ ਸ਼ੇਕਿੰਗ ਦੇ ਵਿੱਚ? ਸ਼ੇਕਿੰਗ ਦਾ ਮੇਨ ਇਸ਼ੂ ਹੈਗਾ ਗਾ ਵੀ ਜਾਣਦੀ ਇੱਕ ਤਾਂ ਤੁਹਾਡੀ ਮਸ਼ੀਨ ਚੱਲਦੀ ਰਹੇ ਵਧੀਆ, ਦੂਸਰਾ ਇਹ ਹੈਗਾ ਤੁਸੀਂ ਹੁਣ ਆਪਣੇ ਇਹਦੇ ਵਿੱਚ ਖੇਚ ਇੱਕ ਆ ਕੇ ਦੋ ਮਸ਼ੀਨਾਂ ਲਾਈਆਂ? ਦੋ ਲੱਗੀਆਂ ਵੀਆਂ। ਠੀਕ ਆ। ਜਦੋਂ ਆਏ ਸੀ ਇੱਕ ਬ੍ਰੇਕਡਾਊਨ ਹੋਈ ਸੀ, ਇੱਕ ਚੱਲ ਰਿਹਾ ਸੀਗਾ। ਹਾਂ ਉਹ ਚੱਲ ਰਿਹਾ ਸੀ, ਉਹਦਾ ਹੈੱਡ 'ਚ ਪ੍ਰੋਬਲਮ ਆਈ ਵੀ ਸੀ, ਉਹ ਆ ਕੇ ਠੀਕ ਕਰਕੇ ਗਏ। ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਵੀ ਇੱਥੇ ਜਿਹੜੇ ਟਰੀ ਨਾ ਬਾਰਕ ਨਾ ਹੋਣ। ਜਿੱਦਾਂ ਜਿਹੜਾ ਇਹਦਾ ਤਣਾ ਜਿੱਥੋਂ ਫੜਦੇ ਆ, ਠੀਕ ਆ, ਜੇ ਜਾਣਦੀ ਤਣਾ ਡੈਮੇਜ ਹੋ ਜੇ, ਜਿੱਦਾਂ ਆਪਣੇ ਬੰਦੇ ਦੀ ਬਾਡੀ 'ਚ ਲੱਤ ਦੇ ਵਿੱਚ ਜਾਣਦੀ ਤੁਸੀਂ ਕੱਟ ਮਾਰਦੇ ਹੋ ਹੈ ਨਾ, ਉਹ ਇਹ ਟਰੀਆਂ ਦੇ ਵੀ ਸੇਮ ਹੀ ਹੁੰਦਾ, ਉਹੀ ਬਿਮਾਰੀਆਂ ਲੱਗਦੀਆਂ, ਉਹੀ ਫੰਗਸ ਲੱਗਦਾ ਗਾ, ਤੇ ਹੌਲੀ ਹੌਲੀ ਉਹ ਬੂਟਾ ਮਰ ਜਾਂਦਾ। ਓਕੇ, ਸੋ ਸ਼ੇਕਿੰਗ ਵੇਲੇ ਇਸ਼ੂ ਆ ਜਾਂਦਾ, ਕਈ ਵਾਰੀ ਕੱਟ ਹੋ ਜਾਂਦੇ ਆ? ਬਹੁਤ ਇਸ਼ੂ ਆਉਂਦਾ, ਜੇ ਤੁਹਾਡੀ ਮਸ਼ੀਨ ਨਾ ਠੀਕ ਹੋਵੇ, ਆਪਰੇਟਰ ਨਾ ਠੀਕ ਹੋਵੇ ਹੈ ਨਾ, ਚਾਹੇ ਜ਼ਿਆਦਾ ਪਾਣੀ ਹੋਵੇ ਤਣੇ 'ਚ, ਉਹ ਫਿਰ ਉਹ ਜੇ ਜਿੰਨਾ ਗਿੱਲਾ ਹੋਊਗਾ ਉਹਨੇ ਲੈ ਜਾਣਾ। ਤੇ ਸ਼ੇਕਿੰਗ ਤੋਂ ਬਾਅਦ ਕਿੰਨੇ ਕੁ ਰੁੱਖ ਮਰ ਜਾਂਦੇ ਆ? ਹਰ ਵਾਰੀ ਕੁਛ ਨਾ ਕੁਛ ਇਦਾਂ ਦਾ ਹੋ ਜਾਂਦਾ ਹੈ ਕਿ ਬਚਾਅ ਵੀ ਰਹਿ ਜਾਂਦਾ? ਨਹੀਂ, ਦੇਖੋ ਹਰ ਇੱਕ ਖੇਤ ਦੇ ਵਿੱਚ 5-10 ਰੁੱਖ ਤਾਂ ਡੈਮੇਜ ਹੋਣੇ ਹੀ ਆ, ਹੋਣੇ। ਅੱਛਾ, ਠੀਕ ਆ। ਕਿਉਂ? ਆਪਰੇਟਰ ਤੇ ਵੀ ਆ, ਦੇਖੋ ਜਿਹਨੇ 12-14 ਘੰਟੇ ਇਦਾਂ ਲੱਗਿਆਗਾ, ਟਾਇਰਡ ਫੋਕਸ ਤਾਂ ਉਹ ਨਹੀਂ ਰਹਿੰਦੀ ਹੈ ਨਾ। ਦੂਸਰਾ ਇਹ ਵੀ ਆ ਕਿ ਜਿਹੜੇ ਜੰਗ ਆ ਉਹਨਾਂ 'ਚ ਜ਼ਿਆਦਾ ਹੁੰਦਾ, ਜਿਹੜੇ ਵੱਡੇ ਆ ਉਹਨਾਂ 'ਚ ਘੱਟ ਹੁੰਦਾ, ਕਿ ਉਹਨਾਂ ਦਾ ਤਣਾ ਮੋਟਾ ਹੋ ਜਾਂਦਾ। ਵਾਇਲੈਂਟਲੀ ਬਹੁਤ ਸ਼ੇਕ ਹੁੰਦਾ ਆ, ਕੁਝ ਸੈਕਿੰਡ ਦੇ ਵਿੱਚ ਕਿੰਨੀ ਵਾਰੀ ਸ਼ੇਕ ਜੜਾਂ ਹਿਲ ਜਾਂਦੀਆਂ, ਦੇਖੋ ਹੈ ਨਾ। ਹਾਂ, ਜੜਾਂ ਹਿਲ ਜਾਂਦੀਆਂ, ਤੇ ਪ੍ਰੋਸੈਸ ਬਹੁਤ ਹਾਰਡ ਆ, ਪਰ ਹੈ ਹੀ ਇਹ ਪ੍ਰੋਸੈਸ ਕਿ ਸਾਰੇ ਭੁੰਜੇ ਡਿੱਗ ਪੈਣ। ਇੱਕ ਇਹਦੇ ਵਿੱਚ ਇਹ ਵੀ ਆ ਵੀ ਜਿੱਦਾਂ ਆਪਾਂ ਦੇਖਦੇ ਆ ਵੀ ਕੋਈ ਚੀਜ਼ ਨੂੰ ਹੋਰ ਕਾਸ਼ਤ ਕਰਨੀ ਹੋਵੇ ਤਾਂ ਕਈ ਜਾਣਿਆਂ ਦਾ ਕੰਮ ਆ, ਇੱਥੇ ਕੋਈ ਬੰਦਾ ਸਾਰਾ ਕੁਝ ਮੈਨੇਜ ਕਰੀ ਜਾ ਰਿਹਾ। ਇੱਥੇ ਤੁਸੀਂ ਦੇਖੋ ਆਪਣੇ ਇਹ 2 ਏਕੜ ਆ, ਇਹਨਾਂ ਨੇ 600-700 ਏਕੜ ਇਦਾਂ ਹੀ ਕਰ ਦੇਣਾ ਪ੍ਰੋਸੈਸ ਹੈਗਾ, ਇਹ ਸਾਰਾ 6 ਹਫ਼ਤਿਆਂ ਦਾ ਪ੍ਰੋਸੈਸ ਆ, ਠੀਕ ਆ, ਹੈ ਨਾ। ਤੇ ਉਦੋਂ ਮੁੜ ਕੇ ਸਾਰੇ ਇਹ ਫਿਨਿਸ਼ ਆ। ਇਹ ਹੁਣ ਤੁਹਾਡੇ ਆਪਣੇ ਫੀਚਰ ਆ, ਹੁਣ ਬਹੁਤ ਸਾਰੇ ਇਦਾਂ ਦੇ ਵੀ ਫਾਰਮਰ ਆ ਜਿਨ੍ਹਾਂ ਕੋਲ ਆਪਣੀਆਂ ਮਸ਼ੀਨਾਂ ਨਹੀਂ, ਉਹ ਫਿਰ ਤੁਹਾਡੇ ਵਰਗਿਆਂ ਨੂੰ ਕਹਿੰਦੇ ਆ ਜਾਂ ਕੋਈ ਸਪੈਸ਼ਲ ਇਦਾਂ ਕੰਪਨੀਆਂ ਹੁੰਦੀਆਂ ਆ ਉਹਨਾਂ ਤੋਂ ਰੈਂਟ ਕਰਦੇ ਆ? ਨਹੀਂ, ਕਈ ਫਾਰਮਰ ਨੇ ਨਾ ਆਪਦੀ ਬਿਜ਼ਨਸ ਵੀ, ਸਾਈਡ ਬਿਜ਼ਨਸ ਕੀਤੀ ਵੀ ਆ, ਵੀ ਜਾਂਦੇ ਅਸੀਂ ਤੁਹਾਡੇ ਸ਼ੇਕ ਕਰ ਦਿਆਂਗੇ। ਓਕੇ, ਸ਼ੇਕ ਵੀ, ਸਵੀਪ ਵੀ, ਚੱਕ ਵੀ ਦੇਵਾਂਗੇ। ਉਹਨਾਂ ਦਾ $450 ਤੋਂ $500 ਏਕੜ ਦਾ ਖਰਚਾ। ਇਹ ਹੁਣ ਜਦੋਂ ਤੁਸੀਂ ਸ਼ੇਕ ਕਰਦੇ ਆ, ਕਿੰਨਾ ਕਿਹਦਾ ਖਰਚਾ ਕਿੰਨਾ ਹੁੰਦਾ? ਦੇਖੋ, ਇਹਦਾ ਮਸ਼ੀਨਾਂ ਜੇ ਤੁਹਾਡੀਆਂ ਸਾਰੀਆਂ ਆਪ ਦੀਆਂ, ਫਿਰ ਤਾਂ ਤੁਹਾਡੇ 2 ਖਰਚੇ ਰਹਿ ਜਾਂਦੇ ਆ। ਇੱਕ ਦਾ ਡੀਜ਼ਲ ਦਾ, ਇੱਕ ਲੇਬਰ ਦਾ, ਤੇ ਇੱਕ ਹੈਗਾ ਗਾ ਵੀ ਜਾਣੀ ਦੀ ਮੇਨਟੇਨੈਂਸ ਦਾ, ਹੈ ਨਾ। ਜੇ ਮੇਨਟੇਨੈਂਸ ਘੱਟ ਹੋਊਗੀ ਫਿਰ ਲੇਬਰ ਦਾ ਰਹਿ ਗਿਆ, ਹੈ ਨਾ। ਜਾਂਦੀ ਫਿਰ ਤੁਹਾਡੇ ਸਮਝ ਲਓ ਜਾਂਦੀ $25 ਤੋਂ $30 ਏਕੜ ਦੇ, ਫਿਰ ਵੀ ਲੇਬਰ ਦੇ ਆਉਂਦੇ ਆ, ਡੀਜ਼ਲ ਦਾ ਆਉਂਦਾ ਗਾ, ਹੈ ਨਾ। ਫਿਰ ਤੁਸੀਂ ਜਦ $30-40 ਏਕੜ ਦਾ ਖਰਚਾ, ਪਰ ਜੇ ਤੁਸੀਂ ਕਿਸੇ ਤੋਂ ਚੜਾਉਣਾ ਫਿਰ ਉਹ 450-500 ਤੱਕ ਆ। ਤੇ ਰਾਈਟ ਨਾਓ ਕਿਦਾਂ ਦਾ ਤੁਹਾਨੂੰ ਕ੍ਰੌਪ ਲੱਗ ਰਿਹਾ? ਹੁਣ ਤਾਂ ਆਪਾਂ ਝਾੜ ਕਰ ਰਹੇ ਆ, ਇਸ ਸੀਜ਼ਨ ਦਾ ਆਰ ਯੂ ਹੈਪੀ ਵਿਦ ਦ ਕ੍ਰੌਪ? ਨਹੀਂ, ਐਰਕੀ ਦੇਖੋ ਇਹ ਸੀਜ਼ਨ ਕ੍ਰੌਪ ਲਾਈਟ ਆ, ਠੀਕ ਆ, ਸਾਰੀ ਇੰਡਸਟਰੀ ਦਾ ਲਾਈਟ ਆ। ਕੁਆਲਿਟੀ ਵਧੀਆ? 15% ਆ, ਕੁਆਲਿਟੀ ਵਧੀਆ। ਆਪਣੇ ਅਸੀਂ ਆਹ ਖੇਤਾਂ 'ਚ ਸਾਰਿਆਂ 'ਚ ਮੰਮੀ ਸ਼ੇਕ ਕੀਤੀ ਵੀ ਆ। ਅੱਛਾ, ਤੇ ਸਾਡਾ ਰੀਜੈਕਟ ਰੇਟ 1-2% ਆ ਰਿਹਾ, ਨਹੀਂ ਆਮ ਐਵਰੇਜ ਇਸ ਵਕਤ ਇੰਡਸਟਰੀ 'ਚ 15 ਤੋਂ 20%। ਓ ਵਾਓ, ਹੈ ਨਾ। ਹਾਂ, ਜਿਨ੍ਹਾਂ ਨੇ ਮੰਮੀ ਸ਼ੇਕ ਨਹੀਂ ਕੀਤੀ ਉਹਨਾਂ ਦਾ ਜ਼ਿਆਦਾ ਆ ਰਿਹਾ। ਆਪਣੇ ਜਦੋਂ ਸਿਆਲਾਂ 'ਚ ਦੇਖਦੇ ਨਾ ਮੀਂਹ ਬਹੁਤ ਪੈਂਦਾ ਸੀ, ਕਈਆਂ ਦੇ ਤਾਂ ਸ਼ੇਕਰ ਬੜੇ ਹੀ ਨਹੀਂ ਗਏ, ਵੜ ਨਹੀਂ ਸਕੇ, ਫਿਰ ਉੱਥੇ ਬਿਮਾਰੀਆਂ ਲੱਗੀਆਂ, ਹੈ ਨਾ। ਉਹ ਐਰਕੀ ਵੀ ਲੱਗਣਗੀਆਂ ਜੇ ਮੀਂਹ ਆਇਆ। ਹਾਂਜੀ, ਤੇ ਉਹਦਾ ਹੈਲਥ ਵਾਈਜ਼ ਕਿਦਾਂ ਨੈਕਸਟ ਸੀਜ਼ਨ? ਹੈਲਥ ਵਾਈਜ਼ ਦੇਖੋ ਟਰੀ ਐਰਕੀ ਬਹੁਤ ਹੈਲਥੀ ਆ, ਗਰੋਥ ਬਹੁਤ ਆ। ਨੈਕਸਟ ਈਅਰ ਨੂੰ ਜਾਂਦੀ ਰੈਕੋਰਡ ਕ੍ਰਾਪ ਹੋਊਗਾ ਜੇ
এনवायरमेंट ਠੀਕ ਰਿਹਾ। ਵੈਟ ਵਿੰਟਰ ਆ ਰਹੀ ਹੈ ਜਾਂ ਕਿੱਦਾਂ ਕੁਝ ਹੈ ਆਈਡੀਆ ਕੁਝ ਕੀ ਕਹਿੰਦੇ ਤਾਂ ਹੈ ਵੈਟ ਆ, ਪਰ ਜਿੱਥੇ ਸਾਨੂੰ ਮੈਟਰ ਕਰਦਾ ਹਾਂ ਹੈ ਨਾ, ਅਸੀਂ ਜਿੱਦਾਂ ਜਾਣਦੇ ਅਰਦਾਸਾਂ ਤਾਂ ਕਰੀਦੀਆਂ ਵੀ ਮੀਂਹ ਦਸੰਬਰ 'ਚ ਸ਼ੁਰੂ ਹੋ ਜੇ ਤੇ ਜਾ ਕੇ ਜਨਵਰੀ ਦੇ ਐਂਡ 'ਚ ਹਟ ਜੇ 2 ਮਹੀਨੇ ਪੈ ਜਾਣ ਜਿਹੜਾ ਪੈਣਾ ਵੀ ਉਹਦੇ ਨਾਲ ਜਿੰਨੇ ਵੀ ਜਾਣਦੀ ਆਹ ਚੀਜ਼ਾਂ ਟਾਕਸਿਕ ਆ ਗਰਾਊਂਡ ਦੇ ਵਿੱਚ ਉਹ ਹੇਠਾਂ ਚਲਾ ਜਾਂਦਾ, ਹੋ ਜਾਂਦਾ, ਲੀਚ ਹੋ ਜਾਂਦਾ। ਤੇ ਬਾਕੀ ਫਿਰ ਜਾਣੀ ਦੀ ਜਿਹੜੀ ਜਦੋਂ ਬਲੂਮ ਆਵੇ ਫੁੱਲ ਉਦੋਂ ਜਾਣੀ ਦੀ ਸਾਰੇ ਸੈੱਟ ਸੋਹਣਾ ਹੋਵੇ ਹੈ ਨਾ, ਫਿਰ ਉਦੋਂ ਬਾਅਦ ਤਾਂ ਸਪਰੇਆਂ ਕਵਰ ਕਰ ਹੀ ਲੈਂਦੀਆਂ। ਦੇਖੋ ਲਾਈਕ ਐਜ਼ ਅ ਕੰਟੀਨਿਊਸ ਪ੍ਰੋਸੈਸ ਉਦਾਂ ਕਹਿ ਸਕਦੇ ਵੀ ਸੀਜ਼ਨ ਬਲੂਮ ਤੋਂ ਸ਼ੁਰੂ ਹੋਇਆ, ਜੋ ਦੇਣਾ ਸ਼ੇਕ ਹੋ ਰਿਹਾ ਆ, ਹਾਂਜੀ ਇਵੈਂਚੁਅਲੀ ਸਵੀਪ ਕਰਨਾ ਆ, ਫਿਰ ਆਪਾਂ ਪਿਕਅਪ ਜਿਹੜਾ ਪਿਕਅਪ ਕਰਨਾ। ਹਾਂਜੀ, ਸੋ ਇਹ ਸ਼ੇਕਿੰਗ ਦੇ ਪ੍ਰੋਸੈਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੀ ਜਿਹੜੇ ਦੇ ਵਿੱਚ ਤੁਹਾਨੂੰ ਹੁਣ ਦਿਖਾਵਾਂਗੇ ਸਵੀਪਿੰਗ, ਫਿਰ ਉਸ ਤੋਂ ਬਾਅਦ ਦੇ ਵਿੱਚ ਪਿਕਅਪ। ਪੂਰਾ ਪ੍ਰੋਸੈਸ ਤੁਹਾਨੂੰ ਅੱਜ ਇਹ ਦਿਖਾ ਰਹੇ ਹਾਂ ਵੀ ਕਿੱਦਾਂ ਬਦਾਮ ਰੁੱਖਾਂ ਤੋਂ ਝਾੜ ਕੇ ਪ੍ਰੋਸੈਸਰ ਤੱਕ ਜਿਹੜਾ ਉਹ ਪਹੁੰਚਦਾ ਆ। ਸ਼ੇਕਿੰਗ ਦਾ ਤੁਹਾਨੂੰ ਅਸੀਂ ਦੱਸ ਹਟੇ ਹਾਂ ਤੇ ਹੁਣ ਅਗਲਾ ਸਟੈਪ ਜਿਹੜਾ ਬਦਾਮ ਦੇ ਝਾੜਨ ਦੇ ਵਿੱਚ ਹੁੰਦਾ ਆ ਸਵੀਪਿੰਗ ਦਾ, ਜਿਹੜਾ ਪ੍ਰੋਸੈਸਿੰਗ ਦੇ ਵਿੱਚ ਜਾਣ ਤੋਂ ਪਹਿਲਾਂ। ਜਸਵੀਰ ਭਾਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਇਹ ਆ ਜੀ ਸਵੀਪਰ, ਇਹ ਆ ਜੀ ਸਵੀਪਰ। ਹਾਂਜੀ, ਇਹਦਾ ਕੀ ਕਿੱਦਾਂ ਇਹ ਕਰਦਾ ਆ, ਕਿਵੇਂ ਆ ਰਾਈਟ ਨਾਓ, ਜੋ ਥੋੜਾ ਦੱਸੋ ਇਹ ਮਸ਼ੀਨ ਦੇ ਬਾਰੇ। ਹਾਂਜੀ, ਪ੍ਰੋਸੈਸ ਬਹੁਤ ਸਿਮਿਲਰ ਆ। ਜਿੱਦਾਂ ਮੂਰੇ ਆਪਾਂ ਦੇਖਦੇ ਆ ਇਹਦੇ ਵਿੱਚ ਆਹ 5 ਕਾਰਮਾਂ ਹੈਗੀਆਂ ਠੀਕ ਹੈ, ਜਿਹੜੀਆਂ ਮੋਸਟਲੀ ਸਵੀਪ ਕਰਦੀਆਂ। ਇਹਦੇ ਹੇਠਾਂ ਆਹ ਦੰਦੇ ਆ ਤੇ ਉਹਦੇ ਇਹ ਪਿਛਲੇ ਪਾਸੇ ਨਾ ਆ ਜਿਹੜੀਆਂ ਸਾਫਟ ਜੀਆਂ ਫਿੰਗਰਸ ਇਹਨੂੰ ਕਹਿ ਦਿੰਦੇ ਆ। ਜੀਤ ਭਾਜੀ ਜੇ ਤੁਸੀਂ ਇਕੱਠੇ ਕਰ ਦਿਓ ਜੀ, ਤੇ ਇਹ ਦੋਨੇ ਪਾਸੇ ਜਾਣ ਦੀ ਬੈਰਿੰਗਸ ਲੱਗੇ ਆ। ਸੋ ਇਹ ਐਂ ਘੁੰਮਦੀ ਆ, ਇਹ ਐਂ ਘੁੰਮਦੀਆਂ। ਠੀਕ ਆ, ਇੱਧਰ ਨੂੰ ਲੈਫਟ ਰਾਈਟ ਨੂੰ। ਹਾਂ ਓਕੇ, ਇਹਨੇ ਇਦਾਂ ਗੇੜਾ ਦੇਣਾ। ਤੇ ਬਾਹਰਲੇ ਪਾਸੇ ਜਦੋਂ ਆਪਾਂ ਦੇਖਦੇ ਆ, ਓਕੇ ਹਾਂਜੀ, ਬਾਹਰਲੇ ਪਾਸੇ ਆਪਾਂ ਦੇਖਦੇ ਆ ਵੱਟ ਤੋਂ ਇੱਧਰ ਵੀ ਲੱਗੇ ਉਦਾਂ ਦੇ ਫਿੰਗਰਸ ਤੇ ਉਹ ਇਕੱਠੀਆਂ ਕਰਕੇ ਵਿਚਾਲੇ ਲੈ ਆਉਂਦੇ ਆ। ਇਹਨਾਂ ਨੇ ਬਦਾਮ ਸਾਰਾ ਇਧਰੋਂ ਚੱਕਣਾ ਤੇ ਇੱਧਰ ਦੇ ਪਲਾਸਟਿਕ ਲੱਗੀ ਆ ਉਹਦੇ ਨਾਲ ਲਾ ਦੇਣਾ, ਉਹਦੇ ਨਾਲ ਫਿਰ ਵੱਟ ਬਣ ਜਾਂਦੀ ਆ, ਜਿਹੜੀ ਆਪਾਂ ਸੈਂਟਰ ਦੇ ਵਿੱਚ ਪਈ ਦੇਖਦੇ ਆ, ਦੋ ਰੋਜ਼ ਦੇ ਵਿੱਚ ਜਿਹੜੀ ਹੁੰਦੀ ਆ। ਠੀਕ ਆ, ਤੇ ਓਕੇ ਸਰ ਇਧਰੋਂ ਇਕੱਠੇ ਕਰਨਾ, ਇਹਦੇ ਵਿੱਚ ਆਉਂਦੀ ਜਾਣੀ ਇਹਨੇ ਤੇ ਉਧਰ ਇਕੱਠਾ ਹੋਈ ਜਾਣਾ। ਠੀਕ ਆ, ਮੇਨ ਜਿਹੜਾ ਸਵੀਪਿੰਗ ਪ੍ਰੋਸੈਸ ਦੇ ਵਿੱਚ ਫਿਰ 2 ਟੀਅਰ ਆ ਵੀ ਪਹਿਲਾਂ ਬਦਾਮ ਜਿਹੜੇ ਆ ਵੱਟਾਂ ਤੋਂ ਇਕੱਠੇ ਕਰਨਾ। ਹਾਂਜੀ, ਪਹਿਲਾ ਟੀਅਰ ਆਪਾਂ ਕਰੀਦਾ ਵੀ ਜਿਹੜੇ ਵੱਟਾਂ ਦੇਖਿਓ ਕਾਫੀ ਚੌੜੀਆਂ ਹੈ ਨਾ। ਹੁਣ ਇੱਥੇ ਬਦਾਮ ਉਹ ਕੁਝ ਹੇਠਾਂ ਉਹ ਤਣਿਆ, ਉਹਦੇ ਤਣੇ ਦੇ ਲਾਗੇ ਆ, ਪਾਈਪਾਂ ਦੇ ਲਾਗੇ ਆ, ਇਹ ਉਹ। ਹਾਂ, ਉੱਥੇ ਮਸ਼ੀਨ ਤਾਂ ਨਹੀਂ ਜਾਣੀ, ਉੱਥੇ ਫਿਰ ਬਲੋਅਰ ਦੇ ਨਾਲ ਅਸੀਂ ਬਲੋ ਕਰੀਦਾ। ਇਹਦੇ ਵਿੱਚ ਹੀ ਹੁੰਦਾ ਕਿ ਉਹ ਡਿਫਰੈਂਟ ਹੁੰਦਾ? ਇਹਦੇ ਵਿੱਚ ਪਿਛਲੇ ਪਾਸੇ ਉਹ ਬਲੋਅਰ ਲੱਗਿਆ ਹੈਗਾ। ਇਹਦਾ ਕਿਹੜਾ ਪਾਸਾ ਅੱਗੇ ਤੇ ਕਿਹੜਾ ਪਾਸਾ ਪਿੱਛੇ ਹੁੰਦਾ ਹੈ? ਆਹ ਅੱਗੇ ਜਾਂਦਾ, ਠੀਕ ਹੈ ਨਾ, ਤੇ ਆਹ ਜਾਂਦਾ ਪਿਛਲੇ ਪਾਸੇ। ਠੀਕ ਹੈ, ਇੱਥੋਂ ਦੀ ਸਾਰੀ ਹਵਾ ਜਾਂਦੀ ਆ ਅੰਦਰ, ਓਕੇ, ਜਿਹੜੀ ਵੱਜਦੀ ਆ। ਹਾਂ ਹੈ ਨਾ, ਤੇ ਇੰਜਨ ਬੜਾ ਕੰਪੈਕਟ ਆ। ਹਾਂ ਹੈ ਨਾ, ਹਾਂ, ਚੌੜਾ ਨਹੀਂ ਹੈ, ਬੜਾ ਛੋਟਾ ਜਿਹਾ ਆ। ਇਹ ਵੀ ਡੀਜ਼ਲ ਇੰਜਨ ਹੀ ਆ? ਇਹ ਵੀ ਡੀਜ਼ਲ ਹੀ ਆ, ਪਰ 2 ਕੰਪਨੀਆਂ ਮੇਨ ਇੱਥੇ ਚੱਲਦੀਆਂ, ਫਲੋਰੀ ਤੇ OMC। ਠੀਕ ਹੈ, ਇਹ ਫਲੋਰੀ ਦਾ ਆ? ਇਹ ਫਲੋਰੀ ਦਾ ਹੈਗਾ ਹੈ ਨਾ। ਇਹ ਤਕਰੀਬਨ ਮਸ਼ੀਨ ਇਹ 1,20,000 1,10,000 ਨੂੰ ਆਉਂਦੀ ਆ। ਠੀਕ ਹੈ, ਇਹ ਤੁਹਾਡਾ ਇਹ ਸਾਰੀ ਤੁਹਾਡੀ ਆਪਣੀਆਂ ਮਸ਼ੀਨਾਂ? ਇਹ ਆਪਣੀਆਂ ਹੈਗੀਆਂ। ਠੀਕ ਆ, ਪਰ ਇਹ ਜਾਣਦੇ ਕਈ ਡਿਜ਼ਾਈਨ ਚੰਗੇ ਹੁੰਦੇ ਆ, ਕਈ ਮਾੜੇ ਆ, ਪਰ ਹੁਣ ਇਹਨਾਂ ਤੁਹਾਨੂੰ ਕਿਦਾਂ ਲੱਗਾ ਇਹ ਫਲੋਰੀ ਦਾ? ਪਹਿਲੀ ਇਹਨਾਂ ਦਾ ਇੱਕ ਸਵੀਪਰ ਆਇਆ ਸੀ ਬਹੁਤ ਤਕੜਾ ਗਾ, ਉਹਦੇ ਤੋੜ ਭੱਜ ਵੀ ਨਹੀਂ ਹੁੰਦੀ। ਅੱਛਾ ਹੈ ਨਾ, ਉਹ ਆਪਦੇ ਆਪ ਨੂੰ ਠੰਡਾ ਵੀ ਕਰਦਾ ਗਰਮ। ਪਰ ਜਦੋਂ ਦਾ 79 ਆਇਆ ਇਹਨਾਂ ਦੇ ਡਿਜ਼ਾਈਨ ਦੇ ਆਪਦੇ ਬਹੁਤ ਇਸ਼ੂਜ਼ ਆ। ਤੇ ਫਿਰ ਤੁਸੀਂ ਉਹ ਕੋ ਛੱਡਤਾ ਜੇ ਉਹ ਵਧੀਆ ਸੀਗਾ? ਉਹ ਫਿਰ ਨਵਾਂ ਆਇਆ, ਇਹਦੇ ਵਿੱਚ ਨਾ ਟਰਬੋ ਆ। ਓਕੇ, ਇਹ ਹਵਾ ਜ਼ਿਆਦਾ ਮਾਰਦਾ, ਪਰ ਇਹਦੇ ਵੱਖਰੀ ਪ੍ਰੋਬਲਮ ਆ, ਇਹਦੇ ਵੱਖਰੇ ਇਸ਼ੂਜ਼ ਆਉਂਦੇ ਆ, ਇਹਨਾਂ ਦੇ ਡਿਜ਼ਾਈਨ ਇਸ਼ੂਜ਼ ਬਹੁਤ ਆ। ਕਿ ਹੁਣ ਤੁਸੀਂ ਦੇਖੋ ਇੰਨਾ ਕਿ ਥਾਂਗਾ, ਗਰਮ ਜ਼ਿਆਦਾ ਹੋ, ਗਰਮ ਬਹੁਤ ਜ਼ਿਆਦਾ ਹੁੰਦਾ, ਟੱਚ ਕਰਨ ਤੇ ਵੀ ਕਈ ਵਾਰੀ ਹੋ ਜਾਈਦਾ ਹੈ ਨਾ। ਤੇ ਪਰ ਸਿਸਟਮ ਬਣਾਇਆ ਉਹ ਇਹ ਉਹਨਾਂ ਬੈਟਰ ਡਿਜ਼ਾਈਨ ਨਹੀਂ ਜਿੰਨਾ ਇਹਨਾਂ ਦਾ ਪੁਰਾਣਾ ਸੀ, ਜਿੰਨਾ ਪਹਿਲਾਂ ਸੀਗਾ, ਬੈਟਰ ਸੀਗਾ ਉਹ ਵਾਲਾ। ਹੁਣ ਜਦੋਂ ਅੰਦਰ ਇਹ ਵੀ ਇਦਾਂ ਹੀ ਆ, ਏਸੀ ਆ, ਸਾਰਾ ਕੁਝ ਅੰਦਰ ਇਹਦੇ ਸੇਮ ਆ, ਜਾਣੀ ਦੀ ਏਸੀ ਲੱਗਿਆਗਾ, ਤੇ ਸੇਮ ਆਪਾਂ ਨੂੰ ਜਾਣੀ ਦੀ ਆ ਪਿੱਛੇ ਪੱਖਾ ਗਾ, ਜਿਹੜਾ ਇਹ ਬਾਹਰ ਨੂੰ ਕੱਢਦਾ ਧੱਕਦਾ ਹੈ ਸਾਰਾ ਕੁਝ। ਨਹੀਂ, ਇਹ ਹਵਾ ਖਿੱਚ ਕੇ ਨਾ ਬਲੋ ਮਾਰਦਾ। ਅੱਛਾ, ਠੀਕ ਆ। ਤੇ ਇਹਨੂੰ ਆਪਾਂ, ਇਹ ਕਿੰਨੇ ਹਾਰਸ ਪਾਵਰ ਦੀ ਹੈ? ਇਹ ਵੀ ਉਹੀ ਕੋਈ 80 to 100 ਹਾਰਸ ਪਾਵਰ ਦੀ ਚੱਲਦੀ ਹੈ। ਹਾਂ, ਤੇ ਹੈਗੀ ਆ। ਹਾਂਜੀ, ਤੇ ਆਪਾਂ ਇਹਨੂੰ ਬੰਦ ਕਰਕੇ ਹੁਣ
ਤੁਹਾਨੂੰ ਦਿਖਾਈਏ, ਡੈਮੋਸਟ੍ਰੇਟ ਕਰਕੇ ਦਿਖਾ ਦਈਏ ਵੀ ਇਹ ਚੱਲਦੀਆਂ ਸਵੀਪ ਹੁੰਦਾ ਕਿੱਦਾਂ ਹੈ। ਹਾਂਜੀ ਹੁਣ ਇਸ ਵਾਰ ਸਵੀਪਿੰਗ ਸ਼ੁਰੂ ਕਰ ਰਹੇ ਆ। ਇੰਡੀਪੈਂਡੈਂਟ ਵੈਰਾਈਟੀ ਹੈ ਤੇ ਪਹਿਲਾਂ ਸਭ ਤੋਂ ਬਰਮ ਕਲੀਨ ਕੀਤੇ ਆ, ਮੁੜ ਕੇ ਫਿਰ ਦੂਸਰੀ ਸਵੀਪਰ ਆਊਗੀ, ਉਹਨੇ ਟੋਟਲੀ ਜਾਣੀ ਦੀ ਸਾਰੇ ਬਦਾਮ ਵਿਚਾਲੇ ਕਰ ਦੇਣਾ। ਆ ਹੈਗਾ ਜਿਹੜਾ ਬਰਮ ਬੱਟਾਂ ਤੋਂ ਜਾਣੀ ਦੀ ਬਦਾਮ ਪਾਸੇ ਕਰ ਦੇਣਾ। ਜਿਵੇਂ ਤੁਸੀਂ ਇਸ ਤੋਂ ਪਹਿਲਾਂ ਦੇਖਿਆ ਵੀ ਸਵੀਪਰ ਕਿੱਦਾਂ ਚੱਲਦਾ ਆ। ਸਵੀਪਰ ਦੇ ਆਪਾਂ ਇਸ ਟਾਈਮ ਹੋ ਰਹੇ ਆ। ਜਸਬੀਰ ਜੀ ਸਵੀਪਰ ਜਿਹੜੇ ਉਹ ਚਲਾ ਰਹੇ ਸੀ, ਆਪਰੇਟ ਕਰ ਰਹੇ ਸੀਗੇ। ਜਸਬੀਰ ਭਾਜੀ ਦੋ ਚੀਜ਼ਾਂ, ਦੋ ਪ੍ਰੋਸੈਸ ਇਸ ਦੇ ਵਿੱਚ ਕੰਟੀਨਿਊਸਲੀ ਇਕੱਠੇ ਚੱਲ ਰਹੇ ਹੁੰਦੇ ਆ। ਅੱਗੋਂ ਸਵੀਪ ਕਰ ਰਿਹਾ, ਪਿੱਛੋਂ ਬਲੋ ਕਰ ਰਿਹਾ ਹੁੰਦਾ। ਹਾਂਜੀ ਹਾਂਜੀ। ਸੋ ਥੋੜਾ ਐਕਸਪਲੇਨ ਕਰੋ ਵੀ ਕਿੰਨਾ ਕੁ ਟਾਈਮ ਲੱਗਦਾ ਆ, ਇਹ ਕਿੰਨਾ ਚਿਰ ਆਪਰੇਟ ਕੀਤੀ ਜਾਂਦੀ ਹੈ ਦਿਨ ਦੇ ਵਿੱਚ ਯੂਜਲੀ? ਇਹ ਤਕਰੀਬਨ ਨਾ ਮਸ਼ੀਨ ਤੁਸੀਂ 12 ਤੋਂ 14 ਘੰਟੇ ਲੱਗਦੀ ਆ। ਠੀਕ ਹੈ ਨਾ ਤੇ ਇਹਨੂੰ ਦਿਨ ਦੇ ਵਿੱਚ ਦੀ 2 ਵਾਰੀ ਕਲੀਨ ਕਰੀਦਾ ਪੂਰਾ ਸਾਫ਼। ਅੱਛਾ। ਇਹਨਾਂ ਦੀ ਨਾ ਮਿੱਟੀ ਬਹੁਤ ਆ, ਹੁਣ ਡਸਟ ਉੱਡਦੀ ਬਹੁਤ ਆ। ਡਸਟ ਬਹੁਤ ਉੱਡਦੀ ਆ ਹੈ ਨਾ। ਹੁਣ ਲੰਚ ਟਾਈਮ ਲਿਜਾ ਕੇ ਮੁੜ ਕੇ ਫਿਰ ਇਹਦਾ ਸਾਰਾ ਮਿੱਟੀ ਨਾਲੇ ਸਾਹ ਆ ਜਾਂਦਾ, ਥੋੜੀ ਠੰਡੀ ਹੋ ਜਾਂਦੀ ਹੈ। ਇੰਜਣ ਸਾਰਾ ਸਾਫ਼ ਕਰੀਦਾ। ਇਹ ਬਲੋ ਕਰਕੇ ਕਰਦੇ ਆ? ਬਲੋਰ ਨਾਲ। ਠੀਕ ਹੈ, ਪ੍ਰੈਸ਼ਰ ਦੇ ਨਾਲ। ਉਹ ਪ੍ਰੈਸ਼ਰ ਬਲੋਅਰ। ਠੀਕ ਆ। ਤੇ ਇਹਦਾ ਰੇਡੀਏਟਰ ਪੂਰਾ ਕਲੀਨ ਕਰੀਦਾ। ਇਹ ਤਕਰੀਬਨ ਜਾਂਦੀ ਨਾ 5-6 ਘੰਟਿਆਂ ਬਾਅਦ। ਨਾਲੇ ਤਾਂ ਇਹਦੇ ਡੀਜ਼ਲ ਪਾ ਲਈਦਾ, ਠੀਕ ਹੈ, ਫਿਊਲ ਕਰ ਲਈਦਾ, ਤੇ ਨਾਲੇ ਫਿਰ ਉਸ ਹਿਸਾਬ ਨਾਲ ਇਹਨੂੰ ਸਾਰਾ ਕਲੀਨ ਕਰਕੇ ਤਾਂ ਦੁਬਾਰਾ ਆਪਰੇਟ ਕਰੀਦਾ। 5-6 ਘੰਟੇ ਦੀ ਮਤਲਬ ਸ਼ਿਫਟ ਲੱਗਦੀ ਹੈ ਇਹਦੇ ਵਿੱਚ? 6 ਲੱਗਦੀ ਆ। 6 ਦੀ ਜਿਹੜੀ ਤਿੰਨ ਸ਼ਿਫਟਾਂ ਲਾ ਲਈਦੀਆਂ ਇਹਦੇ ਵਿੱਚ ਦਿਹਾੜੀ ਦੇ ਉੱਤੇ ਕਿ 2-2.5? 2-2.5 ਲੱਗਦੀ। 2-2.5 ਜਿਹੜੀ ਸ਼ਿਫਟ ਜਿਹੜੀ ਜੇ 12 ਘੰਟੇ ਲੱਗ ਜੇ ਬਹੁਤ ਆ ਉਦਾਂ। ਠੀਕ ਆ, ਚੰਗਾ। ਸੋ ਜਦੋਂ ਹੁਣ ਸ਼ੇਕ ਕਰ ਦਿੱਤਾ ਜਾਂਦਾ, ਕਿੰਨਾ ਚਿਰ ਬਦਾਮ ਥੱਲੇ ਪਿਆ ਰਹਿੰਦਾ ਹੈ? ਬਦਾਮ ਫਿਰ ਜਿਹੜੀ ਸਵੀਪ ਤੋਂ ਪਹਿਲਾਂ ਇਹ ਮੋਸਟਲੀ ਨਾ ਹਫ਼ਤਾ ਕੁ ਪਿੱਛੇ ਆ, 4 ਤੋਂ 5 ਦਿਨ। ਠੀਕ ਆ। ਉਹਦਾ ਮੇਨ ਜਿਹੜਾ ਡਿਟਰਮਿਨ ਅਸੀਂ ਕਰੀਦਾ ਨਾ, ਜਿੱਦਾਂ ਹੁਣ ਆਪਾਂ ਬਦਾਮ ਚੱਕੀਏ, ਜਿਹੜੀ ਹੁਣ ਆ ਬਾਹਰਲੀ ਹੱਲ ਆ ਇਹ ਸੁੱਕੀ ਆ, ਪੂਰੀ ਸੁੱਕੀ ਪਈ ਹੈ ਨਾ। ਹਾਂ। ਤੇ ਇਹਦੇ ਵਿੱਚ ਇਸ ਵਕਤ ਮੋਇਸਚਰ ਮਸਾਂ ਗਿਰੀ ਦੇ ਵਿੱਚ 2% ਹੋਣਾ, ਮਤਲਬ ਮੈਂ ਬਰੂਦ ਹੀ ਆ ਕਿ ਬਰੂਦ ਹੀ ਆ। ਹਾਂ। ਤੇ ਜੇ ਉੱਪਰਲਾ ਗਿੱਲਾ ਰਹਿ ਜੇ, ਹਾਂਜੀ, ਫਿਰ ਇਹਦੇ ਚ ਤੁਸੀਂ ਦੇਖੋ ਜਾਂਦੇ ਜਾਂਦੇ ਨਾ ਵਰਮ ਪੈ ਜਾਂਦੇ ਆ, ਹੋਰ ਬਿਮਾਰੀਆਂ ਲੱਗਦੀਆਂ, ਉੱਲੀ ਲੱਗਦੀ ਆ। ਸੋ ਇਹ ਆਪਾਂ ਕਿਹੜੇ ਗ੍ਰੇਡ ਦਾ ਬਦਾਮ ਕਵਾਂਗੇ ਇਹਨੂੰ ਇਸ ਟਾਈਮ? ਆ ਤਾਂ ਬਹੁਤ ਕੁਆਲਿਟੀ ਚੰਗੀ ਆ। ਇਹ ਤਕਰੀਬਨ 22 ਸਾਈਜ਼ ਆ, 22-23 ਹੈ ਨਾ। ਠੀਕ ਹੈ ਜੀ। ਤੇ ਸਾਈਜ਼ ਵੱਡਾ ਗਾ, ਮੀਟ ਵੀ ਕਾਫੀ ਆ। ਉਦਾਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਲੱਗਾ ਓਵਰਆਲ ਕ੍ਰੌਪ ਘੱਟ ਆ, ਪਰ ਗਿਰੀ ਵੱਡੀ ਆ। ਫਿਰ ਇਹ ਕੀ ਭਾਰ ਕਵਰ ਕਰ ਜਾਂਦੀ ਆ ਆਪਣਾ? ਇਦਾਂ ਕਰ ਜਾਂਦੀ ਹੈ ਥੋੜਾ ਘਣਾ। ਹਾਂਜੀ। ਇਸ ਵਾਰ ਏਕੜ ਚ ਕਿੰਨੇ ਕੁ ਪਾਉਂਡ ਤੁਹਾਨੂੰ ਲੱਗ ਰਿਹਾ ਹੈਗਾ? ਇਹ ਬਾਅਦ ਚ ਹੀ ਪਤਾ ਲੱਗੂ? ਇਹ ਬਾਅਦ ਚ ਹੀ ਪਤਾ ਲੱਗਣਾ ਜਦੋਂ ਨਾ ਟਰਨ ਆਊਟ ਹੋਈ ਹਨਾ। ਕਈ ਖੇਤਾਂ ਦੇ ਵਿੱਚ ਤਾਂ 3000 ਪਾਉਂਡ ਵੀ ਹੈਗੇ ਆ। ਅੱਛਾ। ਹਨਾ ਕਈ ਖੇਤਾਂ ਦੇ ਵਿੱਚ 2000 ਆਉਣੇ ਆ। ਹਨਾ ਡਿਪੈਂਡ ਕਰਦਾ ਵੈਰਾਈਟੀ ਤੇ ਕਿਦਾਂ ਟੇਕ ਕੇਅਰ ਕੀਤੀ ਆ। ਹਾਂ ਨਹੀਂ, ਬੂਟੇ ਵੀ ਕਿਹੜੀ ਏਜ ਦੇ ਆ। ਜਿੱਦਾਂ ਹੁਣ ਇਹ ਕਾਫੀ ਜਣ ਦੀ ਬੂਟੇ ਚੰਗੇ ਆ, ਇਹ ਵੀ 7-8 ਸਾਲ ਦੇ ਆ। ਇਹ ਨੌਨ ਇੰਡੀਪੈਂਡੈਂਸ ਆ? ਇਹ ਇੰਡੀਪੈਂਡੈਂਸ ਆ ਦੋਨੇ ਸਾਰੇ। ਠੀਕ ਹੈ। ਸੋ ਜਿੱਦਾਂ ਜਸਵੀਰ ਭਾਜੀ ਆਪਾਂ ਗੱਲ ਕਰ ਰਹੇ ਸੀ ਵੀ ਕਰਨਲ ਗੁੱਡ ਆ, ਵਧੀਆ ਆ। ਇਸ ਵਾਰ ਮੀਂਹ ਦਾ ਵੀ ਰੌਲਾ ਰਿਹਾ, ਕਈ ਥਾਵਾਂ ਤੇ ਪੈ ਵੀ ਗਿਆ। ਹੁਣ ਜਦੋਂ ਮੰਨ ਲਓ ਸ਼ੇਕ ਕਰ ਲੇ ਤੇ ਵੈਦਰ ਇਦਾਂ ਦੀ ਆ ਜਾਵੇ ਤਾਂ ਫਿਰ ਕੀ ਕਰਨਾ ਹੈ? ਕਾਫੀ ਕੰਡੀਸ਼ਨਾਂ ਦੇਖਣੀਆਂ ਪੈਂਦੀਆਂ ਹੈਗੀਆਂ। ਜੇ ਤਾਂ ਜਾਣੀ ਦੀ ਤੁਸੀਂ ਸ਼ੇਕ ਕੀਤੇ ਵੇ ਆ, ਮੀਂਹ ਉੱਪਰ ਪੈ ਜੇ, ਜੇ ਤਾਂ ਥੋੜਾ ਪਵੇ ਫਿਰ ਤਾਂ ਉਹ ਸੁੱਕ ਜਾਂਦਾ। ਠੀਕ ਆ। ਤੇ ਜੇ ਜ਼ਿਆਦਾ ਪੈ ਜੇ ਫਿਰ ਇਹ ਸਵੀਪਰ ਦੇ ਨਾਲ ਨਾ ਅਸੀਂ ਬਾਹਰੋਂ ਖੋਲ ਦੇਈਦਾ। ਅੱਛਾ। ਤੇ ਚਾਹੇ ਜਿਹੜੀ ਪਿਕਅਪ ਮਸ਼ੀਨ ਆ ਉਹਦੇ ਨਾਲ ਉਹਨਾਂ ਨੂੰ ਹਵਾ ਲਵਾਈ ਦੀ ਆ ਤੇ ਉਹਨਾਂ ਨੂੰ ਟਰਨ ਕਰ ਦੇਈਦਾ। ਓਕੇ। ਤੇ ਜੇ ਹੁਣ ਜਿੱਦਾਂ ਇਕੱਠੇ ਕੀਤੇ ਆ, ਬੱਟ ਵਿਚਾਲੇ ਬਣਾਈ ਵੀ ਆ ਪਿਕਅਪ ਲਈ, ਇਹਦੇ ਚ ਮੀਂਹ ਪੈ ਜੇ, ਇਹਦੇ ਵਿੱਚ ਮੁੜ ਕੇ ਫਿਰ ਉਹ ਸੁੰਡੀਆਂ ਬਹੁਤ ਇਹ ਚ ਪ੍ਰੋਬਲਮ ਆਉਂਦੀ। ਉਹ ਫਿਰ ਦੂਜੇ ਦਿਨ ਜਾ ਕੇ ਇਹਨਾਂ ਨੂੰ ਖਿਲਾਰੀ ਦਾ, ਫਿਰ ਖਿਲਾਰ ਕੇ ਫਿਰ ਇਦਾਂ ਦੀ ਨੌਬਤ ਆਈ ਅੱਜ ਤੱਕ ਕਦੀ? ਉਦਾਂ ਪਿਛਲੇ ਸਾਲ ਆ ਗਈ ਸੀ।
ਹੈ ਅੱਛਾ ਨਾ। ਪਹਿਲੇ ਸਵੀਪਿੰਗ ਤੋਂ ਬਾਅਦ ਚ ਆਇਆ ਸੀ ਉਹ। ਸਵੀਪ ਹੋ ਗਿਆ ਸੀਗਾ ਤੇ ਪਿਕਅਪ ਨਹੀਂ ਸੀ ਹੋਏ, ਖੇਤ ਮੀਂਹ ਆ ਗਿਆ, ਫਿਰ ਉਹ ਸਾਰਿਆਂ ਨੂੰ ਖੋਲਣਾ ਪਿਆ ਤੇ ਦੁਬਾਰਾ ਫਿਰ ਮਤਲਬ ਇਕੱਠੇ ਕਰਨਾ ਦੁਬਾਰਾ ਪਿਆ, ਖੋਲ ਕੇ ਦੁਬਾਰਾ ਕਰਕੇ ਤਾਂ ਫਿਰ ਪ੍ਰੋਸੈਸ ਡਬਲ ਹੋ ਗਿਆ। ਡਬਲ ਹੋ ਗਿਆ। ਹਾਂ ਐਰਕੀ ਵੀ ਜਦੋਂ ਮੀਂਹ ਆਏ ਕਈ ਆਪਣੇ ਫਾਰਮਰਾਂ ਦੇ, ਉਹਨਾਂ ਨੇ ਸੇਮ ਹੀ ਪ੍ਰੋਸੈਸ ਕਰਨਾ ਪਿਆ, ਖੋਲ ਕੇ ਦੁਬਾਰਾ। ਤੇ ਹੁਣ ਆ ਜਿੱਦਾਂ ਵੱਟ ਬਣੀ ਪਈ ਹੈ, ਇਹ ਕਿੰਨਾ ਚਿਰ ਇਦਾਂ ਰਹਿਣੀ ਪਿਕਅਪ ਤੋਂ ਪਹਿਲਾਂ? ਇਹ ਤਾਂ ਭਾਵੇਂ ਉਦਾਂ ਹੀ ਚੱਕ ਲਓ, ਇਹ ਹੁਣ ਹੁਣ ਰੈਡੀ ਆ। ਇਹ ਬਦਾਮ ਡਰਾਈ ਆ, ਪੂਰੇ ਰੈਡੀ ਆ, ਹੈਨਾ, ਤੇ ਇਹ ਜਾਂਦੀ ਪਿਕਅਪ ਲਈ ਰੈਡੀ ਆ। ਇਹ ਚ ਪੱਤੇ, ਮਿੱਟੀ, ਬਦਾਮ ਸਾਰੀਆਂ ਚੀਜ਼ਾਂ ਮਿਕਸ ਆ ਇਸ ਵਾਸਤੇ ਚ ਮਿਕਸ ਆ। ਇੱਥੇ ਇੱਕ ਹੋਰ ਮਸ਼ੀਨ ਆ, ਉਹ ਵੀ 20-25,000 ਦੀ ਆਉਂਦੀ ਆ। ਤੁਸੀਂ ਉਹਦੇ ਨਾਲ ਉਹ ਮਿੱਟੀ ਕੱਢ ਦੂਗੀ, ਪੱਤੇ ਕੱਢ ਦੂਗੀ, ਬਦਾਮ ਹੀ ਰਹਿ ਜਾਣਗੇ। ਅੱਛਾ। ਪਰ ਜਦੋਂ ਆਪਾਂ ਨੈਕਸਟ ਪਿਕਅਪ ਮਸ਼ੀਨ ਤੇ ਗਏ, ਉਹਨਾਂ ਨੇ ਦਿਖਾਉਣਾ ਵੀ ਇਹ ਪੱਤੇ ਤੇ ਮਿੱਟੀ ਕਿਦਾਂ ਚੱਕ ਕੇ ਬਾਹਰ ਮਾਰਦੀ ਉਹ ਤੇ ਇਕੱਲੇ ਬਦਾਮ ਰੱਖਦੀ ਆ, ਹੈਨਾ, ਉਸ ਤੇ। ਠੀਕ ਤੇ ਜਿਹੜੀ ਸਵੀਪਿੰਗ ਦਾ ਮੇਨ ਕੰਮ ਆ ਉਹ ਹੈਗਾਗਾ ਕਿ ਜਿਹੜੀਆਂ ਜਿੰਦਾ ਆਪਾਂ ਹੁਣ ਪਹਿਲਾਂ ਬਰਮ ਕਲੀਨ ਕੀਤੇ ਆ ਬਲੋਅਰ ਦੇ ਨਾਲ ਤੇ ਸਵੀਪ ਕਰਕੇ, ਬਲੋਅਰ ਦੇ ਨਾਲ ਸਵੀਪਰ ਤਾਂ ਚਲਾਈ ਆ ਵੀ ਚਲ ਇਕੱਠੇ ਕਰ ਲਓ, ਨਹੀਂ ਫਿਰ ਮਿੱਧ ਹੋ ਜਾਂਦੇ ਆ। ਹਾਂ, ਤੇ ਨੈਕਸਟ ਜਦੋਂ ਆਪਣੇ ਜਿਹੜਾ ਸੈਕੰਡ ਸਵੀਪਰ ਆਊਗਾ, ਉਹਨੇ ਐਨ ਜਾਣਦੇ ਇੱਥੇ ਇੱਕ ਵੀ ਬਦਾਮ ਨਹੀਂ ਰਹਿਣ ਦੇਣਾ, ਵਿਚਾਲੇ ਕਰ ਦੇਣੇ। ਸੋ ਇੱਕ ਰੋ ਦੇ ਵਿੱਚ 2 ਵਾਰੀ ਸਵੀਪ ਕੀਤਾ ਜਾਂਦਾ ਹੈ ਕਿ ਕਿੰਨੀ ਵਾਰੀ ਕੀਤਾ ਜਾਂਦਾ ਹੈ? 2 ਵਾਰੀ। ਇੱਕ ਵਾਰੀ ਬਰਮ ਕਲੀਨ ਕੀਤੇ ਜਾਂਦੇ ਆ। ਹੁਣ ਜਦੋਂ ਬਰਮ ਕਲੀਨ ਕੀਤੇ ਆ, ਬਰਮ ਹੋ ਗਏ, ਇੱਕ ਵਾਰੀ ਹੋਰ ਆਉਣਾ ਬਸ। ਅੱਛਾ, ਜਦੋਂ ਦੋਨੋਂ ਪਾਸੋਂ ਇੱਕ ਵਾਰੀ ਉਹਨਾਂ ਨੇ ਕਰਤਾ ਤੇ ਫਿਰ ਦੋਨੋਂ ਪਾਸੋਂ ਸਵੀਪ ਕਰਕੇ ਦੋਨੋਂ ਪਾਸੇ ਇਕੱਠਾ ਹੋ ਜਾਂਦਾ। ਸੋ ਇਹਨੂੰ ਇਹਦਾ ਮਤਲਬ ਸਵੀਪ ਨੂੰ ਜ਼ਿਆਦਾ ਟਾਈਮ ਲੱਗਦਾ ਸ਼ੇਕਿੰਗ ਤੋਂ ਵੀ? ਇਹਨਾਂ ਦੇ ਨਾ ਅੱਡੋ ਅੱਡ ਟਾਈਮ, ਹਾਂ, ਇਹਨੂੰ ਜ਼ਿਆਦਾ ਲੱਗਦਾਗਾ, ਹੈਨਾ। ਤਕਰੀਬਨ ਇੱਕ ਜਣ ਦੀ ਦਿਨ ਦੇ ਵਿੱਚ ਦੀ 15 ਏਕੜ ਹੁੰਦੇ, 15 ਤੋਂ 20 ਇਹਦੇ ਵੀ। ਠੀਕ ਆ। ਇੱਕ ਮਸ਼ੀਨ ਕਰਦੀ, ਇੱਕ ਮਸ਼ੀਨ ਜਿਹੜੀ ਉਹ ਕਰ ਸਕਦੀ ਆ। ਤੇ ਜੇ ਟੁੱਟ ਜੇ ਤਾਂ ਫਿਰ ਵੇਟ ਕਰੋ, ਜ਼ਿਆਦਾ ਟਾਈਮ ਲੱਗ ਜਾਂਦਾ। ਹੁਣ ਤੁਹਾਡੇ ਕੋਲ ਬੈਕਅਪ ਮਸ਼ੀਨ ਵੀ ਹੈਗੀ ਆ? 2 ਮਸ਼ੀਨਾਂ ਚੱਲਦੀਆਂ ਆਪਣੀਆਂ। 2 ਮਸ਼ੀਨਾਂ ਚੱਲਦੀਆਂ ਪਈਆਂ, ਠੀਕ ਆ। ਤੇ ਪਰ ਜਿਹੜੇ ਉਦੋਂ ਹੀ ਸਰਵਿਸ ਕਰਾ ਲਈਦੀ ਆ ਨਾ। ਹੀਟਿੰਗ ਦੀ ਪ੍ਰੋਬਲਮ ਆਉਂਦੀ ਇਹਨੂੰ? ਇਹ ਕਈ ਕੰਪਨੀਆਂ ਦੇ ਨਾ, ਜਿੱਦਾਂ ਫਲੋਰੀ ਦੇ ਅੱਗੇ ਦੱਸਦੇ ਸੀ, ਉਹਨਾਂ ਦੇ ਡਿਜ਼ਾਈਨ ਬਹੁਤ ਸੋਹਣਾ ਸੀ, ਪਰ ਜਿਹੜੇ ਉਹਨਾਂ ਦੇ ਲੇਟੈਸਟ ਡਿਜ਼ਾਈਨ ਹੋਏ, ਪਤਾ ਨਹੀਂ ਇੰਜੀਨੀਅਰ ਮਾੜੇ ਆ ਗਏ ਆ, ਹੈਨਾ। ਇਹ ਮਸ਼ੀਨਾਂ ਓਵਰਹੀਟ ਬਹੁਤ ਕਰਦੀਆਂ, ਜ਼ਿਆਦਾ ਕਰ ਰਹੀਆਂ। ਹਾਂ, ਇਹਦਾ ਮਤਲਬ ਫਿਰ ਤੁਹਾਡੇ ਲਈ ਤਾਂ ਬਹੁਤ ਡਿਲੇ ਵਾਲਾ ਕੰਮ ਬਣ ਜਾਂਦਾ। ਉਹ ਡਿਲੇ ਹੋ ਜਾਂਦਾ। ਕਿਉਂ? ਇਹ ਹੁਣ ਅਸੀਂ ਫਲੋਰੀ ਦੇ ਨਾਲ ਕੰਮ ਕਰਦਿਆਂ ਨੂੰ, ਡੀਬਗ ਕਰਦਿਆਂ ਨੂੰ ਆਲਮੋਸਟ ਆ ਸਾਰਾ ਸੀਜ਼ਨ ਲੰਘ ਗਿਆ। ਅੱਛਾ। ਪਰ ਉਹਨਾਂ ਨੂੰ ਪ੍ਰੋਬਲਮ ਨਹੀਂ ਪਤਾ ਲੱਗ ਅਜੇ ਵੀ ਨਹੀਂ ਪਤਾ ਲੱਗ ਨਹੀਂ, ਪ੍ਰੋਬਲਮ ਹੈਗੀ 에ਅਰ ਫਲੋ ਦੀ। ਜਿਹੜਾ ਇਹਦਾ ਡਿਜ਼ਾਈਨ ਉਹਨਾਂ ਨੇ ਕੀਤਾ, ਹਵਾ ਟਰੈਪ ਹੋ ਜਾਂਦੀ ਆ, ਉਹ ਗਰਮ ਹੋ ਜਾਂਦੀ ਆ। ਉਹ ਤੇ ਤਾਂ ਭਾਵਾਂ ਤੋਂ ਨਹੀਂ, ਉਹ ਮੇਬੀ ਉੱਥੇ ਟੈਸਟ ਕਰੀ ਜਾਂਦੇ ਹੁਣ ਜਿੱਥੇ ਘਟਾ ਨਹੀਂ ਆ। ਮੋਸਟਲੀ ਜਿੱਦਾਂ ਇੰਜੀਨੀਅਰ ਕਰਦੇ ਆ ਨਾ, ਉਹ ਆਪਦਾ ਲੈਬ ਦੇ ਵਿੱਚ ਟੈਸਟ ਕਰਕੇ ਤਾਂ ਮੈਜ਼ਰਮੈਂਟ ਕਰਕੇ ਭੇਜ ਦਿੰਦਾ। ਜਦੋਂ ਖੇਤ ਚ ਆਉਂਦੀ, ਉਹ ਰੀਅਲਿਸਟਿਕ ਹੋਰ ਗੱਲ, ਰੀਅਲ ਲਾਈਫ ਦੇ ਵਿੱਚ ਹੋਰ ਹੁੰਦੀ ਆ। ਆਪਾਂ ਇੱਥੇ ਵੀ ਆਉਂਦੇ ਆ ਉਹ ਜਾਣ ਦੀ ਪ੍ਰੋਬਲਮਾਂ ਸਾਲਵ ਕਰਨ। ਠੀਕ ਹੈ ਨਾ। ਹੁਣ ਜਿਹੜੀ ਆਪਣੀ ਆ ਸਵੀਪਰ ਆ 79 ਸੀਰੀਜ਼, ਉਹਨਾਂ ਨੂੰ ਮੇਨ ਹੁਣ ਆਲਮੋਸਟ ਉੱਥੇ ਹੀ ਆ ਵੀ ਉਹਨਾਂ ਦਾ ਡਿਜ਼ਾਈਨ ਦੇ ਬਹੁਤ ਵੱਡਾ ਪ੍ਰੋਬਲਮ ਆ, ਵੱਡੀ ਫਲॉ ਹੈ ਨਾ। ਫਲਾ ਗਏ 5 ਸਾਲ ਹੋ ਗਏ ਇਹ ਮਸ਼ੀਨ ਫੀਲਡ ਦੇ ਵਿੱਚ ਆਈ ਨੂੰ। ਤੇ ਹੁਣ ਜਦੋਂ ਤੁਹਾਡੀ ਆਪਣੀ ਮਸ਼ੀਨ ਆ, ਫਿਰ ਤੁਹਾਨੂੰ ਕਿੰਨਾ ਖਰਚਾ ਪੈਂਦਾ ਪਰ ਏਕੜ ਇਸ ਨੂੰ ਜਿਹੜਾ ਰਨ ਕਰਨ ਦਾ? ਉਹ ਤਾਂ ਉਨਾ ਹੀ ਆਉਂਦਾ ਕਿ ਜਾਂਦੀ, ਇਹ ਤੇ ਵੀ ਉਹੀ ਮੇਨਟੇਨੈਂਸ, ਫਿਊਲ ਤੇ ਲੇਬਰ ਹੀ ਆ, 3 ਚੀਜ਼ਾਂ। ਤੇ ਜੇ ਆਪਣੀ ਆ ਪੇਡ ਆਫ ਆ, ਹੈਨਾ, ਮਸ਼ੀਨਾਂ, ਤੇ ਉਹੀ ਜੇ ਲੇਬਰ ਦਾ ਖਰਚ ਉਹੀ ਵੀ ਜਾਂਦੀ। ਜੇ ਰੈਂਟ ਕਰਦੇ ਆ ਜਾਂ ਉੱਤੇ ਆਉਂਦੇ ਤਾਂ ਉਹ 400-500 ਦੇ ਵਿੱਚ ਆ, ਇਦਾਂ ਥੋੜਾ ਘੱਟ ਆ ਇਹਦੇ ਵਿੱਚ। ਇਦਾਂ ਘੱਟ ਆ ਇਹ ਸਾਰੇ ਪ੍ਰੋਸੈਸ ਦਾ, ਹੈਨਾ। ਤੇ ਇੰਨਾ ਵੀ ਜਾਣਦੀ, ਜਦੋਂ ਤੁਸੀਂ ਲੀਸਟ 250 ਏਕੜ ਦੀ ਖੇਤੀ ਕਰਦੇ ਆ, ਫਿਰ ਤੁਹਾਨੂੰ ਇੱਕ ਸੈੱਟ ਆਪ ਦਾ ਲੈਣਾ ਠੀਕ ਰਹਿੰਦਾ। ਸ਼ੇਕਰ, ਸਵੀਪਰ ਤੇ ਪਿਕਅਪ ਮਸ਼ੀਨ। ਠੀਕ ਆ। ਤੇ ਟੋਟਲੀ 7 ਤੋਂ 8 ਲੱਖ ਦੀ ਆਉਂਦੀ ਆ। ਖਰਚਾ ਬਥੇਰਾ ਹੈ। 8 ਲੱਖ ਦਾ ਇਹ ਤੁਸੀਂ ਪੇਮੈਂਟ ਦਾ ਚੱਕਦੇ ਆ, ਹਾਂ, ਹੈਨਾ, ਕਿ ਖਰਚਾ ਬਥੇਰਾ ਵੀ। ਦੂਜੇ ਪਾਸੇ ਤੁਸੀਂ 450 500 ਦੇਣਾ ਪੈਂਦਾ ਏਕੜ ਦਾ। ਦੋਨੇ ਪਾਸਿਓਂ ਹੀ ਜਾਣੀ ਦੀ ਨਾ ਉਹ ਹੈਗਾ। ਇਵੈਂਚੁਅਲੀ ਉੱਥੇ ਕੀ ਆ ਜਾਂਦਾ ਹੈ? ਉੱਥੇ ਆ ਜਾਂਦਾ। ਉੱਥੇ ਕੀ ਆ ਜਾਂਦਾ? ਇਹ ਆ ਵੀ ਇਵੈਂਚੁਅਲੀ ਇਹ ਆਪਣੀ ਬਣ ਜਾਂਦੀ ਆ। ਜਿਹੜਾ ਛੋਟਾ ਫਾਰਮਰ ਆ ਨਾ, ਉਹ ਹਮੇਸ਼ਾ ਹੀ ਲਾਸਟ ਕਰਦਾਗਾ, ਕਿਉਂ? ਉਹ ਪ੍ਰਾਈਸ ਵੱਧਦੀ ਰਹਿੰਦੀ ਹਰ ਸਾਲ। ਜਿੰਨਾ ਲੇਟ ਲਊਗਾ ਉਨੀ ਮਹਿੰਗੀ ਲੈਣੀ ਪਊਗੀ। ਤੇ ਆਪਦੀ ਇਕਵਿਪਮੈਂਟ ਦਾ ਇਹ ਆ ਵੀ ਜਦੋਂ ਵੀ ਕੋਈ ਵੈਦਰ, ਮੀਂਹ ਆ ਗਿਆ, ਕਣੀ ਆ ਗਈ, ਹੋਰ ਆ ਗਈ, ਫਿਰ ਤੁਸੀਂ ਕਿਸੇ ਦੀ ਵੇਟ ਨਹੀਂ ਕਰਦੇ। ਜੇ ਤੁਸੀਂ 24 ਘੰਟੇ ਚਲਾਉਣੀ, 24 ਵੀ ਚਲਾ ਸਕਦੇ ਆ। ਠੀਕ ਹੈ। ਇਹਦੇ ਇਸ਼ੂਜ਼, ਚੈਲੰਜਸ ਜ਼ਿਆਦਾ ਕਿਹੜੇ ਰਹਿੰਦੇ ਇਹਦੇ ਵਿੱਚ, ਸਵੀਪਿੰਗ ਦੇ ਵਿੱਚ? ਸਵੀਪਿੰਗ ਦੇ ਵਿੱਚ 1-2 ਕਾਫੀ ਜਾਣ ਦੀ ਜਿਹੜੇ ਇਸ਼ੂਜ਼ ਆਉਂਦੇ ਆ, ਉਹ ਹੈਗਾਗਾ ਵੀ ਜਾਣੀ ਦੀ
ਇੱਕ ਤਾਂ ਮਸ਼ੀਨ ਦਾ ਓਵਰ ਹੀਟਿੰਗ ਦਾ ਹੋਰ ਸਾਰਾ ਹੈ ਨਾ, ਇਹ ਸਭ ਤੋਂ ਵੱਡਾ ਇਸ਼ੂ ਆ। ਮਸ਼ੀਨਾਂ ਇਹ ਬ੍ਰੇਕ ਬਹੁਤ ਹੁੰਦੀਆਂ, ਟੁੱਟਦੀਆਂ ਕਿਉਂ? ਰੇਤਾ ਮਿੱਟੀ ਕਰਕੇ ਬਹੁਤ ਬਰੀਕ ਆ ਮਿੱਟੀ। ਹਾਂ ਮਿੱਟੀ ਆ, ਕਿਉਂ ਜਦੋਂ ਤੁਹਾਡੇ ਬੈਲਟਾਂ 'ਚ ਪੈ ਜਾਂਦੀ ਆ ਉਹ ਟੁੱਟਣੀ ਆ। ਗੀਅਰ ਸਿਸਟਮ ਚੱਲਦਾ ਗਾ ਸਾਰਾ ਹੈ ਨਾ। ਸੋ ਤੁਹਾਨੂੰ ਕਾਫੀ ਸਮਾਨ ਨਾਲ ਲੈ ਕੇ ਚੱਲਣਾ ਪੈਂਦਾ ਇਹਨਾਂ ਦਾ, ਮਸ਼ੀਨਾਂ ਦਾ? ਮਸ਼ੀਨਾਂ ਦੇ ਥੋੜਾ ਘਣਾ ਤਾਂ ਰੱਖੀਦਾ ਹੈ ਨਾ, ਜੇ ਕੋਈ ਨਟ ਬੋਲਟ ਟੁੱਟ ਜੇ ਉਹ ਵਿੱਚ ਪਾ ਦੇਈਦਾ। ਉਹ ਵੀ ਉਹ ਥੋੜੀ ਵੇਟ ਥੋੜੀ ਕਰਨੀ ਆ। ਤੇ ਜਿੱਦਾਂ ਇਹਨਾਂ ਦੇ ਫਿਲਟਰਸ ਚੇਂਜ ਕਰੀਦੇ ਆ, ਹਰ ਵੀਕ ਨਵੇਂ ਪਾਈਦੇ ਆ ਹੈ ਨਾ, ਫਿਰ ਕਲੀਨ ਵੀ ਕਰੀਦਾ। ਤੇ ਕਈ ਵਾਰੀ ਆਹ ਬਰਮ ਦੇ ਜਿੱਥੋਂ ਹਵਾ ਬੂਮ ਚ ਵੱਜਦੀ ਆ, ਉਹ ਜੇ ਕਿਤੇ ਹਿੱਟ ਹੁੱਟ ਕਰ ਜੇ ਉਹ ਵੀ ਤੁਹਾਨੂੰ ਰਿਪੇਅਰ ਕਰਨਾ ਜਾਂਦੀ। ਪਾਈਪਿੰਗ ਪਈ ਆ, ਪਾਈਪਿੰਗ ਦੇ ਉੱਤੇ ਉਹ ਲੱਗੇ, ਉਹ ਵੀ ਟੁੱਟ ਜਾਂਦੇ ਕਈ ਵਾਰੀ। ਇਹ ਹੈਗੇ ਆ ਡ੍ਰਿਪ ਸਿਸਟਮ ਹੈ ਨਾ। ਇਹ ਜਦੋਂ ਹਵਾ ਵੱਜਦੀ ਆ, ਜੇ ਉਹ ਨਾ ਚੰਗੀ ਤਰ੍ਹਾਂ ਟਾਈਟ ਹੋਣ, ਉਹਨਾਂ ਚੱਕ ਕੇ ਆਹ ਮਾਰਨੀਆਂ ਵਿਚਾਲੇ ਹੈ ਨਾ। ਸੋ ਗਰਾਊਂਡ ਪ੍ਰੈਪ ਦੀ ਬਹੁਤ ਜ਼ਰੂਰਤ ਆ। ਮੇਕ ਸ਼ੋਰ ਕਰੋ ਵੀ ਸਭ ਕੁਝ ਸਹੀ ਆ। ਜੇ ਆਹ ਪਾਈਪ ਇੱਥੇ ਆ ਗਈ, ਫਿਰ ਉਹ ਬੰਦੇ ਨੂੰ ਬਾਹਰ ਨਿਕਲ ਕੇ ਪਾਸੇ ਕਰਨੀ ਪੈਣੀ ਹੈ, ਨਹੀਂ ਤਾਂ ਪਿਕਅਪ ਵਾਲੇ ਨੇ ਚੱਕ ਲੈਣੀ ਹੈ। ਪਿਕਅਪ ਨੇ ਲਵੇਟ ਦੇਣੀ ਆ। ਉਹ ਆਲਮੋਸਟ 2200 ਰੈਵੋਲੂਸ਼ਨ 1 ਮਿੰਟ ਦੀ ਚੱਲਦੀ ਆ, ਛੱਡਣਾ ਨਹੀਂ ਹੈ ਨਾ, ਉਹਨੇ ਛੱਡਣਾ ਹੀ ਕੁਝ ਨਹੀਂਗਾ। ਹਾਂ ਤੇ ਪਰ ਜਿੱਦਾਂ ਬਾਹਰ ਗਰਮੀ ਆ, ਮਿੱਟੀ ਆ, ਜਿੱਦਾਂ ਆਪਾਂ ਸ਼ੇਕਰ 'ਚ ਦੇਖੀ ਸੀ, ਇਹਦੇ ਵਿੱਚ ਵੀ ਸੇਮ ਹੀ ਆ। ਏਸੀ ਲੱਗਿਆ ਗਾ ਹੈ ਨਾ, ਰੇਡੀਓ ਸੁਣੋ ਆਰਾਮ ਨਾਲ, ਆਨੰਦ ਲਓ। ਹਾਂ ਤੇ ਸੋ ਇਟਸ ਅ ਲੌਂਗ ਪ੍ਰੋਸੈਸ। ਓਵਰਆਲ ਸ਼ੇਕਿੰਗ ਨੂੰ ਵੀ ਵੀਕਸ ਲੱਗ ਜਾਂਦੇ ਆ। ਵੀਕਸ ਦੇ ਵਿੱਚ ਇਹ ਸੀਕੁਐਂਸ ਚੱਲਦਾ ਗਾ ਹੈ ਨਾ। ਤੁਸੀਂ ਸ਼ੇਕ ਕਰਦੇ ਆ, ਹਫਤੇ ਬਾਅਦ ਆ ਕੇ ਤੁਸੀਂ ਉਹਨੂੰ ਸਵੀਪ ਕਰਕੇ ਤੇ ਫਿਰ ਜਿੰਨੀ ਛੇਤੀ ਚੱਕ ਹੁੰਦਾ ਚੱਕ ਕੇ ਭੇਜ ਦੇ। ਮਤਲਬ ਹੁਣ ਰਾਈਟ ਨਾਓ ਬੇਸਿਕਲੀ ਸਵੀਪ ਤੋਂ ਬਾਅਦ ਜਦੋਂ ਮੌਕਾ ਲੱਗਣਾ ਪਿਕਅਪ ਆ, ਜਦੋਂ ਮੌਕਾ ਲੱਗਣਾ ਪਿਕਅਪ। ਚਲੋ ਠੀਕ ਹੈ। ਸੋ ਇਹ ਸੀਗਾ ਸਵੀਪਿੰਗ ਦਾ ਜਿਹੜਾ ਪ੍ਰੋਸੈਸ, ਜਿਹਦੇ ਵਿੱਚ ਮਸ਼ੀਨ ਜਿਹੜੀ ਉਹ ਆਪਾਂ ਦੇਖੀ, ਇੱਕ ਪਾਸੇ ਉਹ ਸਵੀਪ ਕਰਕੇ ਇਦਾਂ ਵੱਟ ਬਣਾਉਂਦੀ ਆ, ਇੱਕ ਪਾਸੇ ਜਿਹੜੀਆਂ ਵੱਟਾਂ ਬਣੀਆਂ ਆ ਜਿੱਤੇ ਰੁੱਖ ਲੱਗੇ ਆ ਉੱਤੇ ਬਹੁਤ ਤੇਜ਼ ਹਵਾ ਮਾਰ ਕੇ ਉਹ ਪਰਲੇ ਪਾਸੇ ਕਰਦੀ, ਤਾਂ ਜੋ ਈਜ਼ੀਲੀ ਬਾਅਦ 'ਚ ਸਵੀਪ ਹੋਣ। ਬਦਾਮ ਇੱਕ ਵੀ ਜਿਹੜਾ ਉਹ ਜਾਇਆ ਨਹੀਂ ਜਾਣਾ ਚਾਹੀਦਾ, ਬੜੇ ਔਖੇ ਜਿਹੜੇ ਆ ਉਹ ਲੱਗਦੇ ਆ। ਸੋ ਇਹ ਸੀਗੀ ਸਵੀਪਿੰਗ। ਇਸ ਤੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਪਿਕਅਪ ਵੱਲ ਨੂੰ ਜਿਹੜਾ ਉਹ ਲੈ ਕੇ ਜਾਵਾਂਗੇ, ਪੂਰਾ ਤੁਹਾਨੂੰ ਪ੍ਰੋਸੈਸ ਜਿਹੜਾ ਅੱਜ ਦਿਖਾ ਰਹੇ ਹਾਂ। ਸੋ ਇਹ ਆ ਜੀ ਸਵੀਪਿੰਗ ਦਾ ਪ੍ਰੋਸੈਸ। ਆ ਮਸ਼ੀਨ ਨੇ ਜਿਹੜਾ ਅੱਗੋਂ ਆ ਜਿਹੜਾ ਰੋਲ ਕਰਕੇ ਇੱਧਰ ਵੱਟ ਬਣਾ ਦੇਣੀ ਆ, ਦੂਜੇ ਪਾਸੇ ਦੇ ਬੈਕ ਦੇ ਵਿੱਚ ਤਗੜਾ ਪੱਖਾ ਆ, ਬਲੋਅਰ ਆ, ਤੇ ਉਹਨੇ ਬਲੋ ਕਰਕੇ ਜਿਹੜੀਆਂ ਦੂਜੀ ਵੱਟ ਉੱਤੇ ਜਿਹੜਾ ਬਦਾਮ ਪਿਆ, ਕਿਉਂਕਿ ਉੱਤੇ ਮਸ਼ੀਨ ਨਹੀਂ ਜਾ ਸਕਦੀ, ਉਹਨੇ ਪਰਲੇ ਪਾਸੇ ਕਰ ਦੇਣਾ, ਜਾਂ ਜੋ ਪਰਲੇ ਰੋਅ 'ਚ ਜਦੋਂ ਕਰਨਾ ਆ ਤੇ ਫਿਰ ਉੱਥੇ ਵੀ ਇਦਾਂ ਦੀ ਵੱਟ ਹੋਵੇ ਪਿਕਅਪ ਦੇ ਲਈ ਈਜ਼ੀ ਹੋ ਸਕੇ। ਇਹ ਆ ਜੀ ਵੈਗਨ ਸਪੀਕਰ ਦੇ ਨਾਲ, ਪਿਕਅਪ ਦੇ ਨਾਲ ਹੁਣ ਕਨੈਕਟ ਹੋ ਰਹੀ ਹੈ। ਬਦਾਮ ਉਹਦੇ ਵਿੱਚ ਜਾਣੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੇ ਟਰਾਲੇ ਦੇ ਵਿੱਚ ਚਲੇ ਜਾਣਾ। ਬਦਾਮ ਜਿਹੜੇ ਪਿਕ ਕੀਤੇ ਆ ਉਹਨਾਂ ਨੇ ਖੇਤ ਦੇ ਵਿੱਚੋਂ, ਇਹ ਹੁਣ ਦੂਜੀ ਮਸ਼ੀਨ ਦੇ ਵਿੱਚ ਜਾ ਰਹੇ ਆ।
ਇਸ ਟਾਈਮ ਆਪਾਂ ਜਿਹੜਾ ਤੁਹਾਨੂੰ ਐਲਮੰਡ ਦੀ ਬਦਾਮਾਂ ਦੀ ਹਾਰਵੈਸਟਿੰਗ ਦੇ ਉਸ ਪ੍ਰੋਸੈਸ ਦੇ ਵਿੱਚ ਲੈ ਕੇ ਪਹੁੰਚੇ ਹਾਂ। ਪਿਕਅਪ ਸ਼ੇਕਿੰਗ ਦਿਖਾਤੀ, ਸਵੀਪਿੰਗ ਦਿਖਾਤੀ, ਹੋਣਾ ਪਿਕਅਪ ਦੇ ਵਿੱਚ ਕੀ ਹੁੰਦਾ, ਕੀ ਟੋਟਲ ਪ੍ਰੋਸੈਸ ਆ, ਉਸ ਦੇ ਲਈ ਆਪਣੇ ਨਾਲ ਹਰਬਖਸ਼ ਭਾਜੀ ਜੁੜ ਚੁੱਕੇ ਨੇ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਸਾਨੂੰ ਦੱਸੋ, ਟਰੈਕਟਰ ਆ, ਇੱਕ ਆ ਲਾਲ ਮਸ਼ੀਨ ਆ, ਇੱਕ ਉਹ ਪਿੱਛੇ ਬਾਅਦ ਚ ਇਕੱਠੇ ਹੋ ਰਹੇ ਆ, ਸੋ ਸਾਨੂੰ ਪੂਰਾ ਪ੍ਰੋਸੈਸ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਸਮਝਾਓ ਵੀ ਕੀ ਹਾਂਜੀ। ਚੱਲ ਰਿਹਾ ਪੂਰਾ। ਇਹ ਹੈਗਾ ਬਾਈ ਜੀ ਜੌਨ ਡੀਅਰ ਦਾ ਟਰੈਕਟਰ। ਇਹ ਹੈਗੀ ਰਫਲੀ 115 ਹਾਰਸ ਪਾਵਰ ਦਾ 4 ਵੀਲ ਡਰਾਈਵ। ਠੀਕ ਹੈ। ਤੇ ਇਹਦੇ ਵਿੱਚ ਏਸੀ ਲੱਗਿਆ ਤੇ ਬਾਹਰ ਜ਼ਰੂਰ ਮਿੱਟੀ ਆ, ਪਰ ਵਿੱਚ ਬਹੁਤ ਠੰਡਾ ਇਹਦੇ। ਹਾਂਜੀ, ਕੋਈ ਮਤਲਬ ਪੂਰਾ ਰਿਲੈਕਸ ਅੰਦਰ ਪੂਰਾ ਰਿਲੈਕਸ ਆ ਜੀ। ਹਾਂਜੀ ਠੀਕ ਹੈ। ਤੇ ਨਾਲ ਇਹਦੇ ਆ ਹੈਗੇ ਜੀ ਫਲੋਰੀ ਦੀ ਬਣਾਈ ਹੋਈ 860 ਹਾਰਵੈਸਟਰ। ਇਹਨੂੰ ਹਾਰਵੈਸਟਰ ਕਹਿੰਦੇ ਹਾਂਜੀ, ਆ। ਇਹਨੂੰ ਹਾਰਵੈਸਟਰ ਕਹਿੰਦੇ ਆ। ਠੀਕ ਹੈ। ਇਹ ਮੂਰੇ ਦੇ ਪਿਕਅਪ ਬੈਲਟ ਆ, ਜਦੋਂ ਬਦਾਮ ਇਦਾਂ ਬੱਟ ਦੇ ਵਿੱਚ ਪਏ ਹੁੰਦੇ ਨੇ ਜੀ, ਠੀਕ ਇਹ ਹੈ। ਰੁੱਗ ਭਰਦੀ ਆ ਪਿਕਅਪ ਬੈਲਟ ਇਦਾਂ। ਇਹ ਕਿੰਨਾ ਥੋੜਾ ਥੋੜਾ ਥੱਲੋਂ ਮਿੱਟੀ ਵੀ ਨਾਲ ਚੱਕਦੀ ਆ ਜਾਂ ਉੱਤੋਂ ਉੱਤੋਂ ਹੀ ਚੱਕਦੀ ਆ ਜ਼ਿਆਦਾ? ਅਸੀਂ ਇਹਨੂੰ ਰਫਲੀ ਨਾ ਅੱਧਾ ਕੁ ਇੰਚ ਰੱਖਦੇ ਆ ਜੈਨ ਦੀ ਬੱਟ ਦੇ ਉੱਪਰ, ਮੁੜ ਕੇ ਆਪੇ ਨਾ ਇਹ ਥੋੜੀ ਜੀ ਲੂਜ਼ ਹੁੰਦੀ ਹੈ, ਹੇਠਾਂ ਜਦੋਂ ਵੱਜ ਕੇ ਆਪ ਚੱਕ ਲਿਆਉਂਦੀ ਆ। ਠੀਕ ਮਿੱਟੀ ਹੈ। ਵੀ ਚੱਕਦੀ ਆ ਨਾਲ ਇਦਾਂ, ਥੋੜੀ ਬਹੁਤੀ ਚੱਕ ਥੋੜੀ ਲੈਂਦੀ। ਬਹੁਤੀ ਚੱਕਦੀ ਆ। ਹਾਂਜੀ, ਠੀਕ ਆ। ਹਾਂ। ਸੋ ਅੱਧਾ ਕੁ ਇੰਚ ਤੁਸੀਂ ਇਹਨੂੰ ਉੱਤੇ ਰੱਖਦੇ ਆ ਜ਼ਮੀਨ ਉੱਪਰ ਤੋਂ? ਰੱਖਦੇ ਆ। ਹਾਂਜੀ, ਠੀਕ ਆ। ਤੇ ਟਰੈਕਟਰ ਦੇ ਇਹ ਪੀਟੀਓ ਸਿਸਟਮ ਨਾਲ ਤੇ ਹਾਈਡ੍ਰੋਲਿਕ ਸਿਸਟਮ ਨਾਲ ਚੱਲਦੀ ਆ। ਓਕੇ। ਹਾਂਜੀ, ਫਿਰ ਬਦਾਮ ਜਦੋਂ ਇਹ ਬੈਲਟ ਚੱਕਦੀ ਕਿੰਨੀ ਆ, ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਕਿੰਨੀ ਤੇਜ਼ ਘੁੰਮਦਾ ਥੱਲੇ ਜਿਹੜਾ ਇਹ ਇਹਦਾ ਚੱਲਦਾ ਪਾਟਾ ਜੀ ਘੁੰਮਣ ਵਾਲਾ? 2200 ਆਰਪੀਐਮ ਤੇ। ਅੱਛਾ ਤੇ ਰਫਲੀ 3 ਮੀਲ ਜਾਈਦਾ ਸੀ ਘੰਟੇ ਦੀ ਇਹਦਾ। ਅੱਛਾ ਹਾਂਜੀ। ਠੀਕ ਆ। ਓਕੇ। ਤੇ ਇਹ ਜਦੋਂ ਬਦਾਮ ਇੱਥੋਂ ਚੱਕ ਹੁੰਦੇ ਜੀ, ਮੁੜ ਕੇ ਇਹ ਸੈਂਤੀ ਆ ਜਾਂਦੇ ਆ ਵਿੱਚ ਇਹਦੇ? ਹਾਂਜੀ। ਇਹ ਇੱਕ ਹੋਰ ਬੈਲਟ ਹੈਗੀ ਆ ਵਰਟੀਕਲ ਬੈਲਟ ਇੱਥੇ। ਓਕੇ। ਉਹ ਬੈਲਟ ਚੱਕ ਕੇ ਤਾਂ ਆਹ ਜਿਹੜੀ ਚੇਨ ਹੈ ਇਹਦੇ ਉੱਪਰ ਸਿੱਟ ਦਿੰਦੀ ਆ। ਅੱਛਾ। ਚੇਨ ਨਾਲ ਮਿੱਟੀ ਹੇਠਾਂ ਡਿੱਗ ਪੈਂਦੀ ਹੈ ਜੀ। ਅੱਛਾ। ਤੇ ਬੜਾ ਬਲੋਰ ਆ, ਇਹ ਮਿੱਟੀ ਚੱਕ ਕੇ ਜਿਹੜੀ ਬਾਕੀ ਰਹਿ ਜਾਂਦੀ ਉਹ ਬਾਹਰ ਛੱਡ ਦਿੰਦਾ। ਜਿੱਦਾਂ ਆਪਾਂ ਹੁਣੇ ਦੇਖ ਵੀ ਰਹੇ ਸੀਗੇ ਹਾਂਜੀ, ਵੀ ਹਾਂਜੀ। ਪਰੇ ਨੂੰ ਜਿਹੜਾ ਉਹ ਜਾ ਰਿਹਾ। ਹਾਂਜੀ ਸੋ- ਹਾਂਜੀ। ਤੇ ਅੱਛਾ, ਆ ਜਿਹੜੀ ਬੈਲਟ ਆ ਉਹ ਥੱਲੋਂ ਚੱਕ ਕੇ ਤੇ ਆਹ ਬੈਲਟ ਦੇ ਵਿੱਚ ਆਉਂਦਾ ਮਿੱਟੀ ਥੱਲੇ ਤੇ ਬਦਾਮ ਉੱਤੇ। ਬਦਾਮ ਉੱਪਰ। ਹਾਂਜੀ ਜੀਤ ਸਿੰਘ ਜੀ, ਜੇ ਤੁਸੀਂ ਦਿਖਾ ਦਿਓ ਜੀ। ਹਾਂਜੀ ਅੱਛਾ, ਇਹ ਫਿਰ ਤਾਂ ਨੂੰ ਜਾਈ ਜਾਂਦਾ ਹੈ। ਹਾਂਜੀ, ਇਹ ਬਲੋਰ ਸਾਰੀ ਇੱਥੋਂ ਮਿੱਟੀ ਚੱਕ ਲੈਂਦਾ ਜੀ ਬਾਹਰ ਏਦਾਂ, ਤੇ ਬਦਾਮ ਕੱਲੇ ਪਿੱਛੇ ਭੇਜ ਦਿੰਦਾ। ਠੀਕ ਆ। ਇਹਨੂੰ ਕਹਿੰਦੇ ਆ ਰੈਜ਼ਰਵੋਰ ਕਾਰਟ। ਠੀਕ ਆ। ਹਾਂਜੀ, ਇਹ ਚੱਲਦੀ ਹੈਗੀ ਆ ਹਾਰਵੈਸਟਰ ਦੇ ਹਾਈਡ੍ਰੋਲਿਕ ਸਿਸਟਮ ਦੇ ਨਾਲ। ਤੁਹਾਡਾ ਜਿਹੜਾ ਹਾਰਵੈਸਟਰ ਆ ਉਹ ਚੱਲ ਰਿਹਾ ਟਰੈਕਟਰ ਦੇ ਨਾਲ? ਹਾਂਜੀ। ਤੇ ਟਰੈਕਟਰ ਦਾ ਹਾਰਵੈਸਟਰ ਦੇ ਇਹਦੇ ਨਾਲ ਚੱਲ ਰਿਹਾ ਜਿਹੜਾ ਇਹਦਾ ਚੱਲ ਰਿਹਾ। reservoir ਹਾਂਜੀ, ਤੇ ਇਹਦਾ ਜਿਹੜਾ ਹਰ ਕੰਟਰੋਲ ਆ ਮੇਰੇ ਕੋਲ ਟਰੈਕਟਰ ਦੇ ਵਿੱਚ ਹੈਗਾ ਜੀ। ਅੱਛਾ, ਦੋਨਾਂ ਦਾ ਕੰਟਰੋਲ ਹਾਂਜੀ, ਤੁਹਾਡੇ ਕੋਲ ਜਦੋਂ ਹੀ ਮੈਂ ਆ। ਇਹਦੇ ਅੱਗ ਔਨ ਕਰਨੀ ਆ, ਜਦੋਂ ਇਹ ਮਸ਼ੀਨ ਔਨ ਕਰਨੀ ਆ, ਫਿਰ ਆ ਦੇਖੋ ਹੁਣ ਕੱਲੇ ਇਹਦੇ ਚ ਬਦਾਮ ਹੀ ਰਹਿ ਜਾਂਦੇ ਆ, ਬਾਕੀ ਉੱਚੀ ਬੂਟੀ ਰਹਿ ਨਹੀਂ ਜਾਣਦੀ। ਹਾਂ, ਜਿੱਦਾਂ ਆਪਾਂ ਹੁਣ ਸਵੀਪਿੰਗ ਵੇਲੇ ਦੇਖਿਆ ਸੀਗਾ ਵੀ ਹਾਂਜੀ। ਕਾਫੀ ਮਿੱਟੀ, ਪੱਤੇ ਤੇ ਹੋਰ ਹੁੰਦੀਆਂ ਝਾੜੀਆਂ ਝੂੜੀਆਂ ਜੀ, ਉਹ ਸਾਰੀਆਂ ਚ ਕਲੀਨ ਹੋ ਜਾਂਦੀਆਂ। ਹਾਂਜੀ, ਸਭ ਕੁਝ ਸਾਫ਼ ਹੋ ਜਾਂਦਾ ਜੀ। ਕੱਲੇ ਬਦਾਮ ਮੈਜੋਰਟੀ ਜਿਹੜੇ ਆ ਬਦਾਮ ਇੱਥੇ ਰਹਿ ਜਾਂਦੇ। ਬਦਾਮ ਰਹਿੰਦੇ ਆ। ਹਾਂਜੀ, ਠੀਕ ਆ। ਫਿਰ ਜਦੋਂ ਇਹ ਭਰ ਜਾਂਦੀ ਆ ਤਾਂ ਮੇਰੇ ਮਗਰ ਆਉਂਦੀ ਹੈਗੀ ਆ ਉਹ ਜੈਕ ਰਨਰ। ਅੱਛਾ। ਹਾਂਜੀ, ਉਹਨੇ ਮੁੜ ਕੇ ਆ ਕੇ ਨਾ ਮਗਰਲੇ ਪਾਸੇ ਇਹਦੇ ਲਾ ਲੈਣਾ ਤਾਂ ਇਹਦੇ ਮਗਰ ਇੱਕ ਲੱਗਿਆ ਹੋਇਆ ਹੈਗਾ ਸਿਸਟਮ, ਤੁਹਾਨੂੰ ਦਿਖਾ ਦਿੰਨੀ। ਠੀਕ ਹੈ ਜੀ। ਹਾਂਜੀ, ਜਿਹੜਾ ਜੈਕ ਰਨਰ ਉਹਨੇ ਆ ਕੇ ਇਹਦੇ ਨਾਲ ਲਾ ਲੈਣਾ ਇਦਾਂ। ਠੀਕ ਹੈ। ਜਦੋਂ ਆ ਹੇਠਾਂ ਨੱਪ ਹੋ ਗਿਆ ਤਾਂ ਇਹਦੇ ਬਦਾਮ ਅਨਲੋਡ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਜਿਹੜੀ ਬੈਲਟ ਆ ਉਹ ਚੱਲਣ ਲੱਗ ਉਹ ਜਾਂਦੀ ਹੈ? ਚੱਲਣ ਲੱਗ ਜਾਂਦੀ ਆ। ਹਾਂਜੀ। ਓਕੇ। ਸੋ ਮੈਂ ਇਹਨੂੰ ਜਾਂਦੀ ਵਿੱਚ ਦੋ ਦੇ ਲਿਜਾ ਵੀ ਸਕਦਾ, ਤੇ ਉਹ ਮੇਰੇ ਨਾਲ ਆ ਕੇ ਨਾ ਲਾ ਕੇ ਤੇ ਮੇਰੇ ਮਗਰ ਉਹ ਅੱਛਾ, ਆਈ ਜੇ ਤੁਸੀਂ ਜਾਊਗਾ। ਦੋ ਵੀ ਚਲਾਉਣੇ ਹੋਣ ਤਾਂ ਚਲਾ ਸਕਦੇ ਆ? ਹਾਂਜੀ, ਜੇ ਹਾਂਜੀ। ਜਿਹੜਾ ਉਹ ਰਨਰ ਆ ਨਾਲ ਜੋੜ ਸਕਦੇ ਹਾਂਜੀ, ਆ? ਉਹ ਨਾਲ ਜੋੜ ਦੂ ਤੇ ਮੈਂ ਮੂਰੇ ਉਹਦੇ ਚੱਕੀ ਜਾਊਗਾ, ਉਹ ਮਗਰ ਅਨਲੋਡ ਹੋਈ ਜਾਊਗਾ। ਤੇ ਜੇ ਫਿਰ ਜੈਕ ਰਨਰ ਦੇ ਅਖੀਰ ਦੇ ਵਿੱਚ ਟਰੱਕ 'ਚ ਜਾਣਾ? ਉਹਨੇ ਮੁੜ ਕੇ ਲੈ ਕੇ ਜਾਣਾ ਜੀ ਟਰੱਕ ਦੇ ਵਿੱਚ। ਉੱਥੇ ਹੈਗੀ ਆਪਣੀ ਐਲੀਵੇਟਰ। ਠੀਕ ਆ। ਉਹ ਐਲੀਵੇਟਰ ਉਹ ਚ ਡੰਪ ਕਰਦਾ ਤੇ ਉੱਥੋਂ ਗਾਂ ਉਹਨੇ ਫਿਰ ਟ੍ਰੇਲਰ 'ਚ ਪੈ ਜਾਂਦਾ। ਸੋ ਇਹ ਟੋਟਲ ਇਹਨੂੰ ਚੱਕ ਕੇ ਜਿਹੜਾ ਟ੍ਰੇਲਰ ਤੱਕ ਲੈ ਕੇ ਜਾਂ 4-5 ਪ੍ਰੋਸੈਸ ਜਿਹੜੇ ਟੋਟਲ ਹਾਂਜੀ, ਜਿਹੜੇ ਉਹ ਲੱਗ ਜਾਂਦੇ ਆ? ਹਾਂਜੀ ਹਾਂਜੀ। ਇਹ ਜਿੱਦਾਂ ਤੁਸੀਂ ਦੱਸਿਆ ਵੀ ਅੰਦਰ ਤਾਂ ਕੰਫਰਟੇਬਲ ਆ, ਗਰਮੀ ਵੀ ਹੁੰਦੀ ਆ, ਸਾਰਾ ਕੁਝ ਉਦਾਂ। ਓਵਰ ਹੀਟਿੰਗ ਦੀ ਜਾਂ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ? ਪ੍ਰੋਬਲਮ ਨਹੀਂ ਆਉਂਦੀ। ਅਸੀਂ ਆਪਦੇ ਦੇ ਫਿਲਟਰ ਸਾਫ਼ ਕਰੀਦੇ ਐਵਰੀਡੇ। ਠੀਕ ਹੈ। ਤੇ ਬਹੁਤ ਵਧੀਆ ਜਾਂਦੀ, ਵਿੱਚੋਂ ਬਹੁਤ ਸੋਹਣਾ ਜਾਂਦੀ। ਕਈ ਵਾਰ ਤਾਂ ਜ਼ਿਆਦਾ ਹੀ ਠੰਡ ਹੋ ਜਾਂਦੀ, ਮੁੜ ਕੇ ਹਾਂਜੀ ਇਹ ਗਰਮ ਕਰਨਾ ਪੈਂਦਾ ਜੀ। ਠੀਕ। ਓਵਰਆਲ ਦਿਨ ਦੇ ਵਿੱਚ ਕਿੰਨਾ ਇਹਨੂੰ ਚਲਾਇਆ ਜਾਂਦਾ, ਕਿੰਨੇ ਘੰਟੇ ਜਾਂ ਕਿੰਨੇ ਏਕੜ ਤੁਸੀਂ ਕਰਦੇ ਆ? ਅਸੀਂ ਚੱਲਦੇ ਜੀ ਆਲਮੋਸਟ 12 ਤੋਂ 14 ਘੰਟੇ। ਠੀਕ ਹੈ। ਤੇ ਓਕੇ। ਕੋਸ਼ਿਸ਼ ਕਰੀਦੀ ਆ ਲੀਸਟ ਘੱਟ ਤੋਂ ਘੱਟ 15, ਵੱਧ ਤੋਂ ਵੱਧ ਦਿਨ 20-25 ਏਕੜ ਵੀ ਹੋ ਜਾਣ। ਜਿਹੜੇ ਹੋ ਜਾਣ 15 ਤੇ 25 ਚ ਫਰਕ ਬਹੁਤ ਆ, ਤਕਰੀਬਨ ਡਬਲ ਹੀ ਹੋ ਚੱਲਾ ਆ। ਜਿੰਨੇ ਘੰਟਿਆਂ ਦੇ ਆ ਜੀ। ਠੀਕ ਆ। ਘੰਟਿਆਂ ਤੇ ਕਰਾਪ ਤੇ, ਜੇ ਤੁਹਾਡੇ ਕਰਾਪ ਜ਼ਿਆਦਾ ਵੀ ਥੋੜਾ ਸਲੋ ਜਾਣਾ ਪੈਂਦਾ। ਠੀਕ ਹੈ। ਜੇ ਕਰਾਪ ਲਾਈਟ ਉਹ ਥੋੜੇ ਹੋਰ ਕਿੰਨੀ ਤੇਜ਼ ਕਰ ਸਪੀਡ ਤੇ ਲਈਦਾ। ਜਾਂਦੇ ਆ ਤੁਸੀਂ ਯੂਜੂਲੀ? ਹੁਣ ਅਸੀਂ ਇਹ ਖੇਤ ਦੇ ਵਿੱਚ 3 ਮੀਲ ਜਾ ਰਹੇ ਹਾਂ ਜੀ ਘੰਟੇ 3 ਮੀਲ ਘੰਟੇ ਦੇ ਜਿਹੜੇ ਆ ਰਹੇ 2200 RPM ਤੇ ਜਦੋਂ ਜ਼ਿਆਦਾ ਹੁੰਦਾ ਆ ਤੇ ਉਦੋਂ ਫਿਰ ਸਪੀਡ ਘਟਾ ਲੈਂਦੇ ਉਦੋਂ ਘਟਾ ਲਈਦੀ ਆ। ਹਾਂਜੀ, ਇਸ ਵਾਰ ਲਾਈਟ ਆ ਕ੍ਰੌਪ? ਇੱਥੇ ਕਈਆਂ ਰੋਆਂ ਚ ਲਾਈਟ ਆ, ਕਈਆਂ ਦੇ ਵਿੱਚ ਹੈਵੀ ਆ ਇਦਾਂ। ਅੱਛਾ। ਹਾਂਜੀ, ਸੋ ਫਿਰ ਤੁਸੀਂ ਹਰ ਰੋਜ਼ ਦੇ ਹਿਸਾਬ ਨਾਲ ਐਡਜਸਟ ਕਰਦੇ ਆ? ਐਡਜਸਟ ਕਰ ਲਈਦਾ। ਹਾਂਜੀ, ਠੀਕ ਆ। ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ। ਸੋ ਆਪਾਂ ਬਦਾਮ ਨਾ ਪੈਕਟ 'ਚ ਦੇਖਦੇ ਆ, ਬੜਾ ਸਾਫ਼ ਸੁਥਰਾ,
ਉਸ ਤੋਂ ਪਹਿਲਾਂ ਕਿੰਨਾ ਕੁਛ ਆ, ਸ਼ੇਕ ਹੋਣਾ, ਸਵੀਪ ਹੋਣਾ, ਹਾਂਜੀ। ਫਿਰ ਇਦਾਂ ਜਿਹੜਾ ਉਹਨਾਂ ਨੇ ਹਾਰਵੈਸਟ ਕਰਨਾ ਤੇ ਫਿਰ ਜਾ ਕੇ ਜਿਹੜਾ ਟ੍ਰੇਲਰ ਦੇ ਵਿੱਚ ਜਿਹੜਾ ਉਹ ਪਹੁੰਚਣਾ। ਇਸ ਤੋਂ ਬਾਅਦ 'ਚ ਹੁਣ ਆਪਾਂ ਗੱਲਬਾਤ ਜਸਬੀਰ ਭਾਈ ਦੇ ਨਾਲ ਇੱਕ ਵਾਰੀ ਫੇਰ ਕਰਾਂਗੇ, ਫਿਰ ਇਸ ਪੂਰੇ ਪ੍ਰੋਸੈਸ ਨੂੰ ਆਪਾਂ ਰੈਪ ਅਪ ਕਰਦੇ ਹਾਂ, ਸਾਰਾ ਕੁਝ ਦੱਸਾਂਗੇ ਕਿੱਦਾਂ ਕਿਵੇਂ ਸਾਰਾ ਕੁਝ ਹੋਇਆ, ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਭਵਿੱਖ ਦੇ ਵਿੱਚ ਕੀ ਆਪਾਂ ਇਸ ਦੇ ਵਿੱਚ ਦੇਖ ਰਹੇ ਹਾਂ। ਥੈਂਕ ਯੂ, ਮਿਹਰਬਾਨੀ ਭਾਜੀ। ਬੰਦਾ ਕਈ ਵਾਰੀ ਸੋਚਦਾ ਵੀ ਫਾਰਮਰ ਆ ਵੀ ਇਹਨੂੰ ਕੁਝ ਨਹੀਂ ਪਤਾ, ਪਰ ਇਹ ਨਾਲ ਦੇ ਨਾਲ ਇੰਜੀਨੀਅਰ ਵੀ ਹੁੰਦੇ ਆ। ਕੋਈ ਮਸ਼ੀਨ 'ਚ ਪ੍ਰੋਬਲਮ ਆ ਜੇ, ਕੁਝ ਭੰਨ ਤੋੜ ਹੋ ਜੇ, ਨਾਲ ਦੇ ਨਾਲ ਹੀ ਫਿਕਸ ਕਰਨਾ ਪੈਂਦਾ, ਅਗਲੇ ਇੰਤਜ਼ਾਰ ਨਹੀਂ ਕਰ ਸਕਦੇ, ਨਹੀਂ ਤਾਂ ਹਾਰਵੈਸਟਿੰਗ ਕੰਮਕਾਜ ਸਾਰੇ ਜਿਹੜੇ ਉਹ ਰੁਕ ਜਾਂਦੇ ਆ। ਹੁਣ ਇਸ ਮਸ਼ੀਨ ਨੂੰ ਉਹ ਫਿਕਸ ਕਰਨ ਵੱਲ ਨੂੰ ਜਿਹੜੇ ਉਹ ਲੱਗੇ ਹੋਏ ਆ। ਸੋ ਫਾਰਮਰ ਇਟਸੈਲਫ ਜਿਹੜੇ ਆ ਉਹ ਇੱਕ ਇੰਜੀਨੀਅਰ ਵੀ ਹੁੰਦੇ ਆ। ਆਪਾਂ ਜਸਬੀਰ ਭਾਜੀ ਇਸ ਪ੍ਰੋਸੈਸ ਦੇ ਤਕਰੀਬਨ ਲਾਸਟ ਤੇ ਆ, ਹਾਂਜੀ ਹਾਂਜੀ। ਪੂਰੀ ਹਾਰਵੈਸਟਿੰਗ ਦੇ, ਸ਼ੇਕਿੰਗ ਦੇਖ ਲਈ, ਸਵੀਪਿੰਗ ਦੇਖ ਲਈ, ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਵੀ ਕਿੱਦਾਂ ਪਿਕਅਪ ਜਿਹੜਾ ਉਹ ਹੁੰਦਾ ਆ। ਸੋ ਇਹਦੇ ਵਿੱਚ ਕਿਹੜੇ ਮੇਜਰ ਚੈਲੰਜਸ ਤੁਸੀਂ ਦੇਖਦੇ ਹੁੰਦੇ ਆ? ਬਾਹਲੇ ਮੇਜਰ ਚੈਨਲ ਤਾਂ ਇਹ ਆ, ਤੁਸੀਂ ਦੇਖੋ ਗਰਮੀ ਬਹੁਤ ਆ, ਸਾਰੀਆਂ ਮਕੈਨੀਕਲ ਚੀਜ਼ਾਂ ਗੀਆਂ, ਫੇਲ ਵੀ ਹੋ ਸਕਦੀਆਂ, ਉਹਦੀ ਵੇਅਰ ਐਂਡ ਟੇਅਰ ਬਹੁਤ ਹੁੰਦੀ ਆ, ਤੇ ਸਪੈਸ਼ਲੀ ਜਦੋਂ ਮਿੱਟੀ ਨਾਲ ਲੱਗਦੇ ਆ ਨਾ, ਉਹਦੇ ਨਾਲ ਵੇਅਰ ਐਂਡ ਟੇਅਰ ਹੋਰ ਵੱਧ ਜਾਂਦੀ ਆ, ਹੈਨਾ। ਤੇ ਫਿਰ ਤੁਸੀਂ ਜਦੋਂ ਇੰਨਾ ਚਿਰ ਚਲਾਉਨੇ ਆ, ਉਹ ਚੀਜ਼ ਨੇ ਖੀਚ ਟੁੱਟਣਾ ਆ, ਹੈਨਾ। ਤੇ ਜਦੋਂ ਉਹਦਾ ਆਪੇ ਹੀ ਘਟ ਜਾਂਦਾ, ਫੇਲੀਅਰ ਰੇਟ ਵੱਧ ਜਾਂਦਾ ਜਦੋਂ ਟੈਂਪਰੇਚਰ ਹੋਵੇ, ਚੀਜ਼ਾਂ ਟੁੱਟਦੀਆਂ ਰਹਿੰਦੀਆਂ ਤੇ ਆਪ ਹੀ ਫਿਕਸ ਕਰਨੀਆਂ ਪੈਂਦੀਆਂ, ਪਰ ਆਪ ਹੀ ਫਿਕਸ ਕਰਨੀਆਂ ਪੈਂਦੀਆਂ। ਫਾਰਮਰ ਇਟਸੈਲਫ ਖੁਦ ਵੀ ਇੱਕ ਇੰਜੀਨੀਅਰ ਆ। ਹਾਂਜੀ, ਬਣਨਾ ਪੈਂਦਾ ਜੇ ਉਹਨਾਂ ਨੂੰ ਡਿਗਰੀ ਤੋਂ ਬਗੈਰ ਜੇ ਸੱਦਣਾ ਪਵੇ, ਉਹ ਘੱਟੋ ਘੱਟ ਅੱਬਲ ਤਾਂ ਉਸ ਦਿਨ ਨਹੀਂ ਆਉਂਦੇ, ਦੂਜੇ ਦਿਨ ਆਉਂਦੇ ਆ, ਫਿਰ ਤੁਹਾਡਾ ਕੰਮ ਖੜ ਜਾਂਦਾ। ਨਾਲੇ ਫਿਰ ਜਦੋਂ ਉਹ ਆਉਂਦੇ ਆ, ਦੇਖ ਕੇ ਸਾਰਾ ਜਾਣ ਦੀ ਪ੍ਰੋਸੈਸ ਬੰਦਾ ਸਿੱਖ ਹੀ ਜਾਂਦਾ ਆ। ਹਰ ਵਾਰੀ ਸੱਦਿਆ ਵੀ ਨਹੀਂ ਜਾ ਸਕਦਾ, ਮਹਿੰਗਾ ਬਹੁਤ ਪੈਂਦਾ, ਹੈ ਨਾ। ਹਾਂ, ਤੇ ਹੁਣ ਆਪਾਂ ਲਾਸਟ ਪ੍ਰੋਸੈਸ ਦੇ ਵਿੱਚ, ਸੋ ਇਹ ਪ੍ਰੋਸੈਸ ਕੀ ਆ? ਹੁਣ ਆਪਾਂ ਜਿਹੜਾ ਪਹਿਲਾਂ ਦਿਖਾਇਆ ਵੀ ਜਿਹੜਾ ਜੈਕ ਰਨਰ ਦੇ ਵਿੱਚ ਆ ਜਾਂਦਾ ਆ, ਫਿਰ ਉਹ ਇੱਥੇ ਡੰਪ ਕਰਦਾ ਹੈ। ਹਾਂਜੀ, ਜੈਕ ਰਨਰ ਵਿੱਚ ਆ ਜਾਂਦਾ, ਇਹਨੂੰ ਐਲੀਵੇਟਰ ਕਹਿ ਦਿੰਦੇ ਆ। ਠੀਕ ਹੈ। ਹੁਣ ਅਸੀਂ ਜਾਣੀ ਦੀ ਜੈਕ ਰਨਰ ਇੱਥੇ ਇਹਦੇ ਵਿੱਚ ਸਾਰਾ ਡੰਪ ਕਰ ਦਿੰਦਾ। ਓਕੇ। ਇੱਥੋਂ ਮੁੜ ਕੇ ਫਿਰ ਜਿਹੜਾ ਐਲੀਵੇਟਰ ਆ ਚੱਕ ਕੇ ਉਹ ਟਰੱਕਾਂ ਦੇ ਵਿੱਚ ਪਾ ਦਿੰਦਾ। ਸੋ ਇਹ ਜਿੱਦਾਂ ਆਪਾਂ ਪਹਿਲੇ ਇਸ ਤੋਂ ਪਹਿਲਾਂ ਜਿਹੜਾ ਦਿਖਾ ਰਹੇ ਸੀਗੇ, ਹਰਬਖਸ਼ ਭਾਈ ਨੇ ਦਿਖਾਇਆ ਵੀ ਮੋਸਟਲੀ ਜਿਹੜਾ ਘੱਟਾ ਮਿੱਟੀ ਤੇ ਜਿਹੜੇ ਪੱਤੇ ਆ ਉਹ ਉੱਡ ਜਾਂਦੇ ਆ ਜੈਕ ਰਨਰ ਦੇ ਵਿੱਚ ਆਉਣ ਤੋਂ ਪਹਿਲਾਂ। ਇੱਥੇ ਸਿਰਫ ਬਦਾਮ ਹੀ ਬਦਾਮ ਜਾਂਦੇ ਆ। ਠੀਕ ਹੈ। ਹਾਂ, ਜੇ ਉਹ ਕਹਿਣਾ ਵੀ ਜਿਹੜੀ ਉੱਪਰ ਮਿੱਟੀ ਲੱਗੀ ਥੋੜੀ, ਉਹ ਚਲੋ ਉਹ ਤਾਂ ਰਹਿਣੀ ਹੋਈ ਆ, ਉਹ ਤਾਂ ਰਹਿਣੀ ਆ, ਪਰ ਮੋਸਟਲੀ ਇੱਥੇ ਜਾਣ ਦੀ ਨਾ ਕੋਈ ਛਿੱਟੀ ਜਾਊਗੀ, ਨਾ ਹੀ ਕੋਈ ਜਾਣਦੀ। ਜਿਹੜਾ ਉੱਪਰ ਲੱਗਿਆ ਉਹ ਸਾਰੀਆਂ ਛਿੱਟੀਆਂ ਬਾਹਰ ਕੱਢ ਦਿੰਦਾ, ਜੇ ਕੋਈ ਰਹਿ ਵੀ ਜਾਂਦੀ ਆ ਮਾੜੀ ਮੋਟੀ ਤੇ ਉਹ ਸਾਈਡ ਤੇ ਇਕੱਠੀਆਂ ਹੁੰਦੀਆਂ ਨੇ। ਤੇ ਯੂਜੂਲੀ ਹੁਣ ਜਦੋਂ ਹੱਲ ਸਮੇਤ ਤੇ ਬਦਾਮ ਜਾਂਦਾ ਆ, ਕਿੰਨੀ ਪਰਸੈਂਟੇਜ ਇਹਦੇ ਵਿੱਚ ਰੀਅਲ ਜਿਹੜਾ ਕਰਨਲ ਕਿੰਨਾ ਨਿਕਲਦਾ, ਬਦਾਮ ਕਿੰਨਾ ਨਿਕਲਦਾ ਹੁੰਦਾ? ਜਿਹੜੀ ਤਾਂ ਨਾਨ ਪਰੈਲ ਤੇ ਕੈਲੀਫੋਰਨੀਆ ਵੈਰਾਈਟੀਜ਼ ਆ, ਉਹਦਾ ਤਾਂ ਨਿਕਲਦਾ 24 ਤੋਂ 26-27%। ਠੀਕ ਹੈ। ਓਕੇ। ਜਿਹੜੀਆਂ ਸੈਲਫ ਪੋਲੀਨੇਟਰ ਜਿੱਦਾਂ ਇੰਡੀਪੈਂਡੈਂਟ ਆ, ਉਹਦਾ ਦੇਖਿਆ ਅਸੀਂ 25 ਤੋਂ ਲੈ ਕੇ 35 ਤੱਕ, 40 ਤੱਕ ਵੀ ਜਾ ਵੜਿਆ। ਠੀਕ ਆ। ਉਹਦਾ ਟਰਨ ਆਊਟ ਕਿਉਂ? ਸੋ ਇਟਸ ਅ ਗੁੱਡ ਨੰਬਰ ਇਹ ਵਾਲਾ ਜਿਹੜਾ ਹੈਗਾ। ਹਾਂ, ਠੀਕ ਹੈ। ਜਦੋਂ ਤੁਸੀਂ ਤੀਜਾ ਹਿੱਸਾ ਤੁਹਾਡੀ ਗਿਰੀ ਮਿਲ ਜੇ ਨਾ, ਬਹੁਤ ਹੋ ਜਾਂਦਾ, ਬਹੁਤ ਵਧੀਆ ਹੁੰਦਾ, ਬਹੁਤ ਵਧੀਆ ਟਰਨ ਆਊਟ, ਦੈਟਸ ਅ ਗੁੱਡ ਟਰਨ ਆਊਟ ਹੁੰਦਾ ਆ। ਤੇ ਇਸ ਵਾਰ ਜਿਹੜਾ ਕ੍ਰੌਪ ਹੈਗਾ ਉਹਦੇ ਕੀ ਚੈਲੰਜਸ ਦੇਖ ਰਹੇ ਆ? ਕਰਨਲ ਠੀਕ ਆ, ਵਰਮ ਤਾਂ ਨਹੀਂ ਲੱਗਾ, ਕੁਛ ਇਦਾਂ ਦੀ ਪ੍ਰੋਬਲਮ ਤਾਂ ਨਹੀਂ? ਆਪਾਂ ਨੂੰ ਇੰਨੀ ਪ੍ਰੋਬਲਮ ਨਹੀਂ ਆਈ, ਕਿਉਂ ਅਸੀਂ ਇੱਥੇ ਮੋਸਟਲੀ ਮੰਮੀ ਸ਼ੇਕਿੰਗ ਕੀਤੀ ਸੀ। ਠੀਕ ਹੈ। ਸਾਰੇ ਖੇਤਾਂ 'ਚ। ਓਕੇ, ਹੈ ਨਾ। ਸੋ ਵਰਮ ਜਿਹੜੇ ਸੀ ਹੇਠਾਂ, ਜਿਹੜੇ ਉਹ ਮੰਮੀ ਦੇ ਹੇਠਾਂ ਆ ਗਏ, ਜਿਹੜੇ ਪੁਰਾਣੇ ਨਟ ਸੀ ਜਾਣੀ ਦੀ, ਪਿਛਲੇ ਸੀਜ਼ਨ ਵਾਲੇ, ਉਹਨਾਂ ਦੇ ਵਿੱਚ ਜਾਣੀ ਦੀ ਵਰਮ ਨੂੰ ਕਿਤੇ ਆਂਡੇ ਦੇਣ ਦਾ, ਕਿਤੇ ਮੌਕਾ ਨਹੀਂ ਮਿਲਿਆ। ਇਸ ਕਰਕੇ ਇਹਨਾਂ ਖੇਤਾਂ ਦੀ 1-2-3% ਆ ਰਹੀ ਆ। ਓਕੇ, ਤੇ ਜਿੱਥੇ ਨਹੀਂ ਜਾ ਹੋਇਆ ਉੱਥੇ ਜ਼ਿਆਦਾ ਗਈ। ਓਕੇ, ਜਿੱਥੇ ਮੰਮੀ ਸ਼ੇਕ ਨਹੀਂ ਹੋਇਆ, ਤੇ ਸਪਰੇਆਂ ਤੁਸੀਂ ਸੇਮ ਹੀ ਕਰਦੇ ਆ ਸਾਰੀਆਂ, ਹੈ ਨਾ, ਇਨਸੈਕਟੀਸਾਈਡ ਦੀਆਂ, ਪਰ ਉਹ ਕਿੰਨੀਆਂ ਕੁ ਇਫੈਕਟਿਵ ਆ ਉਹ ਹੁਣ ਐਰਕੀ ਦੱਸ ਰਿਹਾ। ਸੋ ਹੁਣ ਇਹਦੇ ਵਿੱਚ ਆਬਵੀਅਸਲੀ ਟੈਕਨੋਲੋਜੀ ਵੱਧਦੀ ਜਾ ਰਹੀ ਆ। ਡਸਟ ਨੂੰ ਲੈ ਕੇ ਮੈਨੂੰ ਲੱਗਦਾ ਕੈਲੀਫੋਰਨੀਆ ਵਾਲੇ ਵੀ ਰੌਲਾ ਪਾਉਂਦੇ ਹੋਣੇ ਆ ਬਹੁਤ ਵੀ ਕੀ ਕਰੀਏ। ਸੋ ਉਹਦੇ ਲਈ ਕੀ ਪ੍ਰੀਵੈਂਸ਼ਨ, ਕੀ ਪ੍ਰੀਕਾਸ਼ਨ ਚੱਲ ਰਹੇ ਆ?
ਦੇਖੋ ਜਿਹੜੇ ਡਸਟ ਦੇ ਪ੍ਰੋਸੈਸ ਆ ਨਾ ਉਹ 2-3 ਆ ਜੀ ਇੱਕ ਪ੍ਰੋਸੈਸ ਤਾਂ ਆਉਂਦਾਗਾ ਵੀ ਜਦੋਂ ਅਸੀਂ ਸਵੀਪ ਕਰਦੇ ਆ ਹੂੰ ਸ਼ੇਕਿੰਗ 'ਚ ਘੱਟ ਆਉਂਦਾ ਸ਼ੇਕਿੰਗ ਤੇ ਘੱਟ ਸੀਗਾ ਹਾਂਜੀ ਸਵੀਪਿੰਗ ਤੇ ਕਾਫੀ ਆ ਤੇ ਪਿਕਅਪ ਮਸ਼ੀਨ ਤੇ ਕਾਫੀ ਆ ਓਕੇ ਜਦੋਂ ਅਸੀਂ ਕਰਦੇ ਆ ਹੁਣ 2 ਪ੍ਰੋਸੈਸ ਚੱਲ ਰਹੇ ਆ ਇੱਕ ਤਾਂ ਬਈ ਜਿਹੜਾ ਸਵੀਪਿੰਗ ਦਾ ਤੇ ਸ਼ੇਕਿੰਗ ਦਾ ਇੱਕੋ ਹੀ ਕਰ ਦਈਏ ਇਕੱਠਾ ਹੀ ਹੋ ਜਾਵੇ ਇਕੱਠਾ ਹੋ ਜੇ ਇੱਕੋ ਮਸ਼ੀਨ ਦੇ ਨਾਲ ਇੱਕ ਸ਼ੇਕ ਹੋਵੇ ਇੱਕ ਕੈਚ ਕਰੇ ਨਾਲ ਦੇ ਨਾਲ ਹੀ ਨਾਲ ਹੀ ਓਕੇ ਤੇ ਫਿਰ ਜਦੋਂ ਆਪਾਂ ਕਈ ਵਾਰੀ ਦੇਖਦੇ ਹੁੰਨੇ ਆ ਸੀਨ ਵੀਡੀਓਜ਼ ਵੀ ਉਹ ਐ ਬਣਾ ਦਿੰਦੇ ਆ ਤੇ ਉਹ ਵਿੱਚ ਇਕੱਠਾ ਹੋ ਜਾਂਦਾ ਵਿੱਚ ਹੋ ਜਾਂਦਾ ਫਿਰ ਬੈਲਟ ਚੱਲਦੀ ਆ ਫਿਰ ਉਹਨੂੰ ਜਾਂਦੀ ਉਹ ਵਿਚਾਲੇ ਚਾਦਰ ਜੀ ਬਣ ਜਾਂਦੀ ਆ ਵੀ ਚਾਦਰ 'ਚ ਇਕੱਠਾ ਹੋ ਜਾਵੇ ਚਾਦਰ 'ਚ ਇਕੱਠਾ ਹੋ ਜੇ ਫਿਰ ਵਿਚਾਲੇ ਜਾਂਦੀ ਉਹਨੂੰ ਰੋ ਦੇ ਪਾ ਦਿੰਦੇ ਕੀ ਅਜੇ ਤੱਕ ਕਿਤੇ ਕੋਈ ਇਦਾਂ ਦੇ ਐਕਸਪੈਰੀਮੈਂਟ ਚੱਲ ਰਹੇ ਆ ਕਾਫੀ ਚੱਲ ਰਹੇ ਆ ਨਵੀਂ ਇਕਵਿਪਮੈਂਟ ਕਈ ਕੰਪਨੀਆਂ ਲੈ ਕੇ ਆ ਰਹੀਆਂ ਹਾਂ ਫਿਰ ਆਪਣੇ ਜਿਹੜੇ ਕੈਚਰ ਸ਼ੇਕਰ ਆ ਪੀਚਸ ਵਾਲੇ ਉਹ ਵੀ ਇਫੈਕਟਿਵ ਆ ਪਰ ਇਹਦੇ ਵਿੱਚ ਨਾਲ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਦੋਂ ਸ਼ੇਕ ਕਰਦੇ ਨੇ ਤਾਂ ਸਵੀਪ ਦੇ ਵਿਚਾਲੇ ਕਈ ਵਾਰੀ ਹਫਤੇ ਦਾ ਸਮਾਂ ਹੁੰਦਾ ਵੀ ਸੁੱਕਣ ਨੂੰ ਵੀ ਮੌਕਾ ਦੇਣਾ ਆ ਕੀ ਆਪਾਂ ਫਿਰ ਉਹ ਲੂਜ਼ ਕਰ ਜਾਾਂਗੇ ਟਾਈਮ ਵੀ ਇਜ਼ ਇਟ ਅ ਗੁੱਡ ਜਾਂ ਇੱਕ ਫਾਰਮਰ ਦੇ ਪਰਸਪੈਕਟਿਵ ਤੋਂ ਕਿਦਾਂ ਟ੍ਰੇਡ ਆਫ ਹੁੰਦੀ ਆ ਫਾਰਮਰ ਦੇ ਪਰਸਪੈਕਟਿਵ ਤੋਂ ਇਹ ਆ ਕਿ ਜਾਂਦੀ ਜਿਹੜੇ ਬਰਮਸ ਆ ਨਾ ਜਿਨ੍ਹਾਂ ਤੇ ਵੀਡ ਹੋਈ ਹੋਰ ਘਾਹ ਹੋਈ ਉਹਨੂੰ ਫਿਰ ਉਹ ਟੇਕ ਕੇਅਰ ਕਰਨ ਦੀ ਲੋੜ ਨਹੀਂ ਉਹ ਘਟ ਜਾਂਦਾ ਓਕੇ ਠੀਕ ਹੈ ਨਾ ਹੁਣ ਕਿਉਂ ਖੇਤ ਤੁਹਾਨੂੰ ਇੱਕ ਪ੍ਰੋਸੈਸ ਵੀ ਓਵਰਆਲ ਘਟ ਜਾਂਦਾ ਇੱਕ ਵਿੱਚੋਂ ਪ੍ਰੋਸੈਸ ਘਟ ਜਾਂਦਾ ਤੇ ਇੱਕ ਘਟ ਜਾਂਦਾਗਾ ਵੀ ਓਵਰਆਲ ਕਿ ਜਿਹੜਾ ਤੁਸੀਂ ਜਿਹੜੀ ਵੀਡ ਆ ਫੀਲਡ ਦੀ ਪ੍ਰੈਪਰੇਸ਼ਨ ਆ ਉਹ ਵਿਚਾਲਾ ਹੀ ਥੋੜਾ ਜਿਹਾ ਏਰੀਆ ਚਾਹੀਦਾ ਬਾਕੀ ਠੀਕ ਬਾਕੀ ਸੈੱਟ ਰਹਿ ਜਾਂਦਾ ਉਹਦੇ ਨਾਲ ਕਾਫੀ ਬੈਨੀਫਿਟਸ ਆ ਹੈਨਾ ਡਸਟ ਵੀ ਘੱਟ ਉੱਡੂ ਤੇ ਉਹ ਸਾਰਾ ਕੁਝ ਕਾਫੀ ਨਹੀਂ ਡਸਟ ਫਿਰ ਉਹ ਤੁਸੀਂ ਕਲੀਨ ਨਟਸ ਪਾ ਸਕਦੇ ਆ ਉੱਥੇ ਫਿਰ ਤੁਸੀਂ ਸਿਰਫ ਇੱਕ ਪਿਕਅਪ ਮਸ਼ੀਨ ਵਾਲਾ ਡਸਟ ਰਹਿ ਗਿਆ ਹੋਰ ਹਾਂ ਘਟ ਜਾਂਦੀ ਉਹ ਹਲੇ ਕੋਈ ਇਹੋ ਜਿਹਾ ਕੋਈ ਤਰੀਕਾ ਨਹੀਂ ਆਇਆ ਕਿ ਨਾਲ ਦੇ ਨਾਲ ਜਿਹੜਾ ਨਾਲ ਹੀ ਚੱਕਿਆ ਜਾਵੇ ਕਿਉਂ ਮਿੱਟੀ ਤੋਂ ਚੱਕਣੇ ਆ ਅਖੀਰ 'ਚ ਹਾਂਜੀ ਇਵੈਂਚੁਅਲੀ ਜਿਹੜੇ ਆ ਸੋ ਇਹ ਜਿਹੜਾ ਫਿਊਚਰ ਆ ਰਾਈਟ ਨਾਓ ਹੁਣ ਜੇ ਆਪਾਂ ਇਹ ਵੀ ਗੱਲ ਕਰੀਏ ਨੈਕਸਟ ਸੀਜ਼ਨ ਦੀ ਤਿਆਰੀ ਇਹਨਾਂ ਨੇ ਡੋਰਮੈਂਸੀ ਵੱਲ ਨੂੰ ਜਾਣਾ ਹੁਣ ਹੁਣ ਜਦੋਂ ਇਹ ਝਾੜ ਹੋ ਗਿਆ ਸਾਰਾ ਕੁਝ ਪਿਕਅਪ ਹੋ ਗਿਆ ਤੋਂ ਬਾਅਦ ਫਿਰ ਪਾਣੀ ਲਾਉਣਾ ਹੈ ਪਹਿਲਾਂ ਹਾਂਜੀ ਨਹੀਂ ਹੁਣ ਪਾਣੀ ਲਾਉਣਾ ਬਾਕੀ ਫਿਰ ਹੁਣ ਤੁਸੀਂ ਦੇਖੋ ਇਹਦੇ ਪੱਤੇ ਕਾਫੀ ਹੈਲਥੀ ਆ ਠੀਕ ਹੈ ਹਾਂ ਹਰੇ ਆ ਤੁਸੀਂ ਕੱਲੇ ਜਿੱਦਾਂ ਬਾਡੀ ਬਿਲਡਰਾਂ ਦੇ ਮਸਲ ਦਿਖਦੇ ਹੁੰਦੇ ਆ ਸਾਰੇ ਦਿਖ ਰਹੇ ਆ ਸਾਰੀਆਂ ਲਾਈਨਾਂ ਦੀਦੀਆਂ ਗਿਆ ਇਹਨਾਂ ਦੀਆਂ ਹੈਨਾ ਠੀਕ ਹੈ ਇਹਨਾਂ ਨੂੰ ਖੁਰਾਕ ਵੀ ਚਾਹੀਦੀ ਆ ਕਿਉਂ ਜ਼ੋਰ ਲੱਗਿਆਗਾ ਸਾਲ ਪੂਰਾ ਲਾਇਆ ਜੋ ਜਿੱਦਾਂ ਆਪਣੇ ਨਾ ਲੇਡੀਜ਼ ਨੂੰ ਪੰਜੀਰੀ ਦਿੰਦੇ ਹਾਂਜੀ ਹੈਨਾ ਉਹ ਸੇਮ ਕਨਸੈਪਟ ਸੋ ਹੁਣ ਇਹਨਾਂ ਨੂੰ ਪੰਜੀਰੀ ਦਾ ਟਾਈਮ ਆ ਜਿਹੜਾ ਕਿ ਇੱਕ ਤਾਂ ਵੀ ਜਿਹੜੀ ਉਹ ਖੁਰਾਕ ਆ ਸੋ ਹੁਣ ਇਹਨਾਂ ਨੂੰ ਫਰਟੀਲਾਈਜ਼ਰ ਪਾਉਣਾ ਹੈ ਪਾਣੀ ਦੇ ਨਾਲ ਫਰਟੀਲਾਈਜ਼ਰ ਪਾਉਣਾ ਤੇ ਫਿਰ ਅਗਲੇ ਸਾਲ ਨੂੰ ਜਿਹੜੀ ਬਲੂਮ ਹੋਣੀ ਆ ਉਹਦੇ ਵਿੱਚ ਬੋਰਾਨ ਬਹੁਤ ਕੰਮ ਕਰਦੀ ਆ ਟੂਬਾਂ ਦੇ ਠੀਕ ਹੈ ਓਕੇ ਉਹ ਪਾਉਣੀ ਆ ਫਿਰ ਜਿਹੜੀ ਚੀਜ਼ ਦੀ ਘਾਟ ਆ ਉਹ ਥੋੜਾ ਜਿਹਾ ਪੂਰਾ ਕਰਕੇ ਤਾਂ ਫਿਰ ਇਹ ਸੌ ਜਾਣਗੇ ਠੀਕ ਆ ਕੀ ਹੁਣ ਫਿਰ ਟੈਸਟ ਵੀ ਕੋਈ ਕਰਨਾ ਚਾਹੀਦਾ ਸੋਇਲ ਦਾ ਜਾਂ ਇਹਨਾਂ ਦਾ ਕੋਈ ਜਾਂ ਕੋਈ ਲੀਵ ਟੈਸਟ ਜਿਹੜਾ ਸੋਇਲ ਟੈਸਟ ਹੋਊ ਅੱਛਾ ਲੀਵ ਟੈਸਟ ਇਹਨਾਂ ਦੇ ਜਿਹੜੇ ਜੂਨ ਚ ਹੋ ਗਏ ਉਹ ਜੁਲਾਈ ਉਹ ਠੀਕ ਆ ਉਹ ਸਾਲ ਬਾਅਦ ਹੀ ਆ ਹਾਂ ਕਿਉਂ ਹੁਣ ਉਹ ਲੀਵਸ ਦੇ ਵਿੱਚ ਉਹ ਚੀਜ਼ ਹੈ ਨਹੀਂ ਠੀਕ ਹੈ ਓਕੇ ਚਾਹੀਦੀ ਆ ਠੀਕ ਹੈ ਤੇ ਉਹ ਇਸ ਕਰਕੇ ਜਾਣੀ ਦੀ ਆਪਾਂ ਹੁਣ ਇਹਨਾਂ ਨੂੰ ਖਾਦ ਪਾ ਕੇ ਆਪਦੇ ਜਿੰਨੇ ਵੀ ਤੁਸੀਂ ਕੰਪਨੀ ਨਾਲ ਜਿਹੜੀ ਨਾਲ ਵੀ ਕੰਮ ਕਰਦੇ ਆ ਉਹਦੇ ਨਾਲ ਪੂਰਾ ਖਾਦ ਦਾ ਵੀ ਬਹੁਤ ਆ ਹੈਨਾ ਮੋਸਟਲੀ ਫਾਰਮਰ ਇਹੀ ਆ ਵੀ ਜਿੰਨੀ ਕੋ ਉਹਨਾਂ ਦੀ ਜੇਬ ਅਲਾਉ ਕਰਦੀ ਆ ਹੁਣ ਸਭ ਕੁਝ ਤਾਂ ਮਹਿੰਗਾ ਹੋਈ ਜਾਂਦਾ ਪਰ ਐਵਰੇਜ ਤੁਸੀਂ 10 ਗੈਲਨਾਂ ਨਾਈਟ੍ਰੋਜਨ ਦੀਆਂ ਪੈਂਦੀਆਂ ਇੱਕ ਏਕੜ ਚ ਇੱਕ ਏਕੜ ਚ ਹਿਊਮਿਕ ਐਸਿਡ ਪੈਂਦਾ ਜੇ ਬਾਇਓਲੋਜੀ ਪਾ ਦਿਓ ਉਦੋਂ ਵੀ ਫਾਇਦੇਮੰਦ ਹੋ ਜਾਂਦੀ ਆ ਤੇ ਬੋਰਾਨ ਜ਼ਿੰਕ ਉਹ ਚੀਜ਼ਾਂ ਪਾ ਕੇ ਜੇ ਤੁਸੀਂ ਹੁਣ ਇਹਦੇ ਵਿੱਚ ਸਾਨੂੰ ਦਿਖਾਓ ਵੀ ਨੈਕਸਟ ਸੀਜ਼ਨ ਦੇ ਲਈ ਕਿੱਥੇ ਕੀ ਕੁਝ ਹੋਊਗਾ ਜੇ ਤੁਸੀਂ ਮਾੜਾ ਮੋਟਾ ਸ਼ੋਅ ਕਰ ਸਕਦੇ ਆ ਵੀ ਅਗਲੀ ਵਾਰੀ ਬਦਾਮ ਕਿੱਥੇ ਲੱਗਣਾ ਵੈਜੀਟੇਟਿਵ ਗਰੋਥ ਕੀ ਆ ਤੇ ਫਲਾਵਰ ਕਿੱਥੇ ਆ ਜਿਹੜੇ ਆ ਬਰਡਸ ਇੱਥੋਂ ਅਗਲੇ ਯਾਰ ਨੂੰ ਆਉਣੇ ਆ ਬਰਡਸ ਆ ਅਗਲੇ ਸਾਲ ਦੇ ਠੀਕ ਆ ਅੱਛਾ ਹੈਨਾ ਇਹ ਫੁੱਲ ਹੋਣੇ ਆ ਇਹ ਫੁੱਲ ਬਣਨੇ ਆ ਅੱਛਾ ਇਹਨਾਂ ਨੇ ਫੁੱਲ ਬਣਨਾ ਹੈ ਹਾਂ ਇਹਨਾਂ ਨੇ ਫੁੱਲ ਬਣਨਾ ਜਿੱਦਾਂ ਆਇਸ ਡਾਣੀ ਤੇ 1 2 3 4 5 6 7 ਫੁੱਲ ਹੋਣੇ ਆ ਲੱਗਣੇ ਕਿੰਨੇ ਉਹ ਵੱਖਰੀ ਗੱਲ ਉਹ ਪੋਲੀਨੇਸ਼ਨ ਤੇ ਆ ਹੈਨਾ ਪਰ 7 ਲੱਗ ਜਾਣੇ ਆ ਹੁਣ ਕਈ ਵਾਰੀ ਇਹਦੇ ਤੇ 1 2 3 4 5 ਇਹਦੇ ਚ ਵੈਜੀਟੇਟਿਵ ਵੀ ਆਈਆਂ ਇਕੱਲੇ ਫੁੱਲਾਂ ਵਾਲੇ ਹੀ ਆ ਇਹਦੇ ਵਿੱਚ ਵੈਜੀਟੇਟਿਡ ਵੀ ਕਈ ਹੁੰਦੀਆਂ ਜਿੱਦਾਂ ਹੁਣ ਇਸ ਵਾਰ ਜਿਹੜਾ ਬਦਾਮ ਇੱਥੋਂ ਟੁੱਟਾ ਆ ਇੱਥੋਂ ਟੁੱਟਾ ਜਿਹੜਾ ਆ ਦੇ ਠੀਕ ਆ ਓਕੇ ਤੇ ਤਕਰੀਬਨ ਜਾਂਦੀ ਜੇ ਤੁਹਾਡਾ ਆ ਬਦਾਮ ਟੁੱਟਾ 20% ਜਿੰਨੇ ਫੁੱਲ ਲੱਗੇ ਆ ਜੇ ਉਹਨਾਂ ਦੇ ਬਦਾਮ ਬਣ ਜਾਣ ਬਹੁਤ ਆ ਹਾਂ ਠੀਕ ਆ ਸੋ ਮਤਲਬ ਆਬਵੀਅਸਲੀ ਇਹਨਾਂ ਫੁੱਲ ਤਾਂ ਹੀ ਇੰਨੇ ਜ਼ਿਆਦਾ ਲੱਗਦੇ ਵੀ ਉਹਨਾਂ ਵਿੱਚੋਂ ਕੁਝ ਹਿੱਸਾ ਜਿਹੜਾ ਹੋਵੇ ਹਾਂ ਸੋ
ਹੋਪਫੁਲੀ ਉਮੀਦ ਕਰਦੇ ਹਾਂ ਵੀ ਸਾਡੇ ਜਿਹੜੇ ਦਰਸ਼ਕ ਆ ਪੰਜਾਬੀ ਟੀਵੀ USA ਪੰਜਾਬੀ ਰੇਡੀਓ USA ਦੇ ਉੱਤੇ ਉਹਨਾਂ ਨੇ ਅੱਜ ਇਹ ਬਦਾਮਾਂ ਦੀ ਜਿਹੜੀ ਹਾਰਵੈਸਟ ਆ ਉਸ ਨੂੰ ਇੰਜੋਏ ਕੀਤਾ ਹੋਊਗਾ। ਪਹਿਲੀ ਵਾਰੀ ਆਪਾਂ ਤੁਹਾਡੇ ਲਈ ਪੂਰਾ ਫੁੱਲ ਪ੍ਰੋਸੈਸ ਜਿਹੜਾ ਉਹ ਲੈ ਕੇ ਆਏ ਆ, ਦਿਖਾਇਆ ਆ, ਸ਼ੇਕਿੰਗ ਤੋਂ ਲੈ ਕੇ ਤੇ ਜਿਹੜਾ ਆ ਟ੍ਰੇਲਰ ਤੱਕ ਜਿਹੜਾ ਕਿਸ ਤਰੀਕੇ ਦੇ ਨਾਲ ਉਹ ਪਹੁੰਚਦਾ ਆ। ਟੋਟਲ ਓਵਰਆਲ 3-4 ਪ੍ਰੋਸੈਸ ਜਿਹੜੇ ਇਸ ਦੇ ਵਿੱਚ ਚੱਲਦੇ ਆ। ਸੋ ਇਕੱਲੇ ਦਾ ਤੁਹਾਨੂੰ ਇਸ ਦੇ ਵਿੱਚ ਦਿਖਾਇਆ ਆ। ਅਗਲੇ ਸਾਲ ਦੇ ਸੀਜ਼ਨ ਦੇ ਲਈ ਤਿਆਰੀ ਦਾ ਵੀ ਜਿਹੜਾ ਉਹ ਨਾਲ ਦੇ ਨਾਲ ਗੱਲ ਕੀਤੀ ਆ, ਫਿਊਚਰ ਦੀ ਵੀ ਗੱਲ ਕੀਤੀ ਆ ਵੀ ਨਵੀਆਂ ਮਸ਼ੀਨਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਆ ਰਹੀਆਂ। ਸੋ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਊਗਾ। ਤੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਭਾਜੀ, ਇਹਨਾਂ ਦੇ ਜਿਹੜੇ ਬ੍ਰਦਰ ਬਲਬੀਰ ਤੇ ਹਰਬਖਸ਼ ਭਾਜੀ, ਉਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ। ਇਹਨਾਂ ਨੇ ਸਾਨੂੰ ਆਪਣੇ ਫਾਰਮ ਦੇ ਉੱਤੇ ਸੱਦਾ ਦਿੱਤਾ ਤੇ ਆ ਕੇ ਸਾਰੇ ਪ੍ਰੋਸੈਸ ਦੇ ਰੂਬਰੂ ਕਰਾਇਆ ਤੇ ਹੋਪਫੁਲੀ ਤੁਹਾਨੂੰ ਵੀ ਜਿਹੜਾ ਉਹ ਪਤਾ ਲੱਗਾ ਹੋਊਗਾ ਵੀ ਬਦਾਮ ਜਿਹੜੇ ਆਪਾਂ ਅਕਸਰ ਖਾ ਲੈਂਦੇ ਆ ਉਹਦੇ ਵਿੱਚ ਪਿੱਛੇ ਕਿੰਨਾ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਕੇ ਜਿਹੜਾ ਉਹ ਕੁਛ ਪਹੁੰਚਦਾ ਹੈ। ਬਹੁਤ ਧੰਨਵਾਦ ਜਸਬੀਰ ਭਾਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।